ਇਹ ਸਾਡੇ ਜਿਹੜੇ ਚੰਨੀ ਬਣਿਆ ਜਾਂ ਇਹ ਅਕਾਲੀ ਦਲ ਵਾਲੇ ਆ, ਇਹ ਇਹਨਾਂ ਨੂੰ ਹੌਸਲਾ ਦਿੰਦੇ ਨਹੀਂ। ਉਹਨਾਂ ਦੀ ਜ਼ਰੂਰਤ ਹੈ ਪੰਜਾਬ 'ਚ ਵੜਨ ਦੀ। ਅਸੀਂ ਤਾਂ ਹਰਿਆਣੇ 'ਚ ਨਹੀਂ ਉਤਰਨ ਦਿੰਦੇ, ਪੰਜਾਬ 'ਚ ਨਹੀਂ ਉਤਰਨ ਦਿੰਦੇ, ਚੰਡੀਗੜ੍ਹ ਕੋਈ ਪ੍ਰੋਗਰਾਮ ਨਹੀਂ ਹੋਣ ਦਿੰਦੇ। ਇੱਥੇ ਕਿੱਦਾਂ ਉਹਦੀ ਜ਼ਰੂਰਤ ਕਰ ਗਈ। ਇੱਕ ਮੁੱਖ ਮੰਤਰੀ ਬਦਮਾਸ਼ੀ ਵਾਂਗੂ ਐਲਾਨ ਕਰਦਾ, ਹਜ਼ਾਰ ਸੂਬਿਆਂ 'ਚ ਗੁੰਡਾ ਰੱਖੋ, ਯੂਪੀ ਹਰਿਆਣੇ 'ਚ ਜਿੱਥੇ ਕਿਸਾਨ ਮਾਰ ਦਿਖਦਾ ਡੰਡੇ ਮਾਰੋ, ਕੋਈ ਗੱਲ ਨਹੀਂ, 6 ਮਹੀਨੇ ਜੇਲ੍ਹਾਂ ਕੱਟਣਗੀਆਂ, ਸਾਨੂੰ ਵੀ ਮਾਰਨਾ ਆਉਂਦਾ। ਜਿਵੇਂ ਸਰਕਾਰ ਜਾਂ ਮੀਡੀਆ ਇਹ ਗੱਲ ਕਹਿ ਰਿਹਾ ਵੀ ਸੰਘਰਸ਼ ਲੰਮਾ ਹੋ ਗਿਆ, ਹੁਣ ਲੋਕ ਸੰਘਰਸ਼ ਨਾਲ ਟੁੱਟ ਰਹੇ ਆ ਜਾਂ ਇਹ ਕਰ ਰਹੇ ਆ, ਪਰ ਅੱਜ ਦਾ ਇਕੱਠ ਵੀ ਦੱਸ ਰਿਹਾ ਕਿ ਜਦੋਂ ਤੱਕ ਇਹ ਕਾਨੂੰਨ ਰੱਦ ਨਹੀਂ ਹੁੰਦੇ ਕਿਸਾਨ ਇਹ ਲੜਾਈ ਲੰਮੀ ਲੜਨ ਲਈ ਤਿਆਰ ਨੇ। ਕੁਝ ਕਿਸਾਨਾਂ ਦਾ ਆਪਣਾ ਮਸਲਾ ਹੈ, ਕਿਸਾਨੀ ਖਤਰੇ 'ਚ ਹੈ, ਤਾਂ ਕਰਕੇ ਕਿਸਾਨ ਇਹਨੂੰ ਆਪਣਾ ਕਾਰਜ ਸਮਝ ਕੇ ਲੱਗੇ ਹੋਏ ਆ। ਸੰਘਰਸ਼ ਜਿੰਨਾ ਮਰਜ਼ੀ ਲੰਬਾ ਚੱਲੇ ਇਹਨੇ ਚੱਲਣਾ, ਕਿਉਂਕਿ ਇਹ ਸਭ ਤੋਂ ਵੱਡਾ ਸਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਇਹ ਸੰਘਰਸ਼ ਹੈ ਜਿਹੜਾ ਪੀਸਫੁਲ ਹੈ। ਤਾਂ ਤੁਹਾਨੂੰ ਕੀ ਲੱਗ ਰਿਹਾ ਕਿ ਕਿਸਾਨ ਸੰਘਰਸ਼ ਵਾਸਤੇ ਕੋਈ ਚੈਲੰਜ ਹੋ ਸਕਦਾ ਜਿਹੜੀਆਂ ਪੰਜਾਬ 'ਚ ਅਗਲੀਆਂ ਵੋਟਾਂ ਪੈਣ ਜਾ ਰਹੀਆਂ? ਕੀ ਕਰਨਾ ਹੁਣ ਅਸੀਂ ਉਰੇ, ਕਿਹੜਾ ਕੰਮ ਰੁਕਿਆ ਸੀ ਉਹਨਾਂ ਦਾ ਹਰਿਆਣੇ ਤੋਂ? ਹਾਂ, ਚੈਲੰਜ ਕਰਕੇ ਆ ਜਾਵੇ ਵੀ ਅਸੀਂ ਫਲਾਣੀ ਜਗ੍ਹਾ ਆਉਣਾ, ਫਿਰ ਦੱਸ ਦੇਣਾ ਸੀ ਕਿਆ ਚੀਜ਼ਾਂ। ਸਾਨੂੰ ਚੈਲੰਜ ਕਰ ਦੇਵੇ ਅਸੀਂ ਫਲਾਣੀ ਜਗ੍ਹਾ ਆਉਣਾ, ਅਸੀਂ ਸਾਂਭ ਲਾਂਗੇ। ਅਸੀਂ ਵੈਸੇ ਵੀ ਨਹੀਂ ਆਉਣ ਦੇਣਾ। ਤਾਰ ਲਵੇ ਜਹਾਜ਼ ਉਰੇ, ਅੱਜ ਦੱਸੀਏ ਕਿਆ ਚੀਜ਼ ਹੈ। ਦੇ ਵੀ ਸੰਧੂ ਦਾ ਪੀਏ ਆਉਣ ਨੂੰ ਤਿਆਰ ਆ, ਸੰਧੂ ਆਉਣ ਨੂੰ ਰਾਜੀ ਨਹੀਂ ਹੋ ਰਿਹਾ। ਸੰਧੂ ਦਾ ਪੀਏ ਕੋਈ ਸੰਧੂ ਨੂੰ ਬੁਲਾਓ, ਮਾਫੀ ਮੰਗੇ, ਸੋਰੀ ਕਰਕੇ ਚਲੇ ਜਾਵੇ, ਉਹਦੇ 'ਚ ਕੀ ਫਰਕ ਪੈਂਦਾ? ਉਹ ਤਾਂ ਬੀਜੇਪੀ ਦਾ ਦੱਲਾ ਉਹਨੇ ਆਉਣੇ ਨਹੀਂ। ਜੇ ਰਾਜਨਾਥ ਦਾ ਪਿੱਛੇ ਚੱਕ ਕੇ ਹੁੰਦਾ, ਜਾਂ ਟਰੇ ਚੱਕੀ ਹੁੰਦੀ ਜਾਂ ਜਾਂਦੀ ਨਾ ਮੁਰਗੀ ਸੀਣ ਦੇ ਪਿੱਛੇ ਨੱਠੀ, ਉਹ ਤਾਂ ਨੱਠਿਆ ਜਾਂਦਾ। ਜੇ ਰਾਜਨਾਥ ਆਇਆ ਹੁੰਦਾ ਜਾਂ ਖੱਚਰ ਆਇਆ ਹੁੰਦਾ। ਇਹ ਬਿਮਾਰ ਹੋ ਗਿਆ ਹੁਣ, ਬਿਮਾਰ ਕਿਸੇ ਨੂੰ ਦਵਾਈ ਦੇਣ ਆਇਆ ਤਾਂ ਰਾਜਨਾਥ ਖੱਚਰ ਨੂੰ ਦਵਾਈ ਦੇਣ ਆ ਰਹੇ ਦੂਰ ਹੈ। ਪਿਤਾ ਸਮਾਨ ਬਜ਼ੁਰਗੋ, ਮੇਰੇ ਭਰਾਓ, ਮੇਰੇ ਵੀਰੋ, ਭੈਣੋ, ਸਭ ਤੋਂ ਪਹਿਲਾਂ ਜਿਵੇਂ ਮੇਰੇ ਸਾਥੀ ਨੇ ਕਿਹਾ, ਮੈਂ ਬਿਨਾਂ ਕਿਸੇ ਸਪਸ਼ਟੀਕਰਨ ਤੋਂ ਤੁਹਾਨੂੰ ਮਾਫੀ ਚਾਹੁੰਦਾ। ਤੁਹਾਡੀਆਂ ਭਾਵਨਾਵਾਂ ਨੂੰ ਕਿਸੇ ਵੀ ਗੱਲ ਕਰਕੇ ਠੇਸ ਪੁੱਜੀ ਹੈ, ਤੁਹਾਨੂੰ ਇੱਥੇ ਆਉਣਾ ਪਿਆ, ਇਹ ਕਾਲ ਦੇਣੀ ਪਈ, ਮੈਂ ਸਮਝਦਾ ਕਿ ਮੇਰੇ ਮਨ ਤੇ ਬਹੁਤ ਵੱਡਾ ਬੋਝ ਹੈ, ਔਰ ਮੈਨੂੰ ਇਸ ਗੱਲ ਦਾ ਹਮੇਸ਼ਾ ਅਫਸੋਸ ਰਹੇਗਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਸੰਘਰਸ਼ ਲਗਭਗ ਪਿਛਲੇ 1.5 ਸਾਲ ਤੋਂ ਲਗਾਤਾਰ ਚੱਲ ਰਿਹਾ ਹੈ। ਜਦੋਂ ਤੋਂ ਭਾਰਤ ਸਰਕਾਰ ਨੇ 3 ਕਾਲੇ ਖੇਤੀ ਕਾਨੂੰਨ ਜਿਹੜੇ ਆ ਉਹ ਪਾਸ ਕੀਤੇ ਆ, ਪੰਜਾਬ ਤੇ ਹਰਿਆਣੇ ਦੇ ਵਿੱਚ ਤਾਂ ਇਹ ਸੰਘਰਸ਼ ਸਿਖਰਾਂ ਤੇ ਪਹੁੰਚਿਆ ਹੋਇਆ, ਪਰ ਫਿਰ ਵੀ ਕੁਝ ਲੋਕ ਜਿਹੜੇ ਆ ਉਹ ਗੱਦਾਰੀਆਂ ਕਰਨ ਦਾ ਜਿਨ੍ਹਾਂ ਦਾ ਇਤਿਹਾਸ ਰਿਹਾ ਆ, ਅੱਜ ਵੀ ਜਿਹੜੇ ਗੱਦਾਰ ਨੇ ਉਹ ਬੜੇ ਪੰਜਾਬ ਦੀ ਧਰਤੀ ਤੇ ਤੁਹਾਨੂੰ ਦੇਖਣ ਨੂੰ ਮਿਲਦੇ ਆ, ਜਿਹੜੇ ਕਿ ਜਿੱਥੇ ਇੱਕ ਪਾਸੇ ਲਗਾਤਾਰ ਕਿਸਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਸੰਘਰਸ਼ ਦੇ ਵਿੱਚ, ਸਰਕਾਰ ਜਿਹੜੀ ਆ ਕਿਸਾਨਾਂ ਦੀ ਗੱਲ ਨਹੀਂ ਸੁਣ ਰਹੀ, ਪਰ ਕੁਝ ਉਹ ਲੋਕ ਜਿਹੜੇ ਰਈਸ ਵੱਡੇ ਵਪਾਰੀ ਲੋਕ ਨੇ ਜਿਹੜੇ ਕਿ ਬੀਜੇਪੀ ਦਾ ਅੱਜ ਵੀ ਪਾਣੀ ਭਰ ਰਹੇ ਨੇ, ਅੱਜ ਵੀ ਬੀਜੇਪੀ ਦੇ ਬੜੇ ਲੀਡਰਾਂ ਦੇ ਪ੍ਰੋਗਰਾਮ ਕਰਵਾ ਰਹੇ ਨੇ। ਤੇ ਅਸੀਂ ਖੜੇ ਆ ਚੰਡੀਗੜ੍ਹ ਯੂਨੀਵਰਸਿਟੀ, ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ, ਇਹ ਚੰਡੀਗੜ੍ਹ ਯੂਨੀਵਰਸਿਟੀ ਆ, ਖਰੜ ਦੇ ਬਿਲਕੁਲ ਨਾਲ, ਖਰੜ ਮਰਿੰਡਾ ਰੋਡ ਦੇ ਉੱਤੇ ਇਹ ਚੰਡੀਗੜ੍ਹ ਯੂਨੀਵਰਸਿਟੀ ਪੈਂਦੀ ਆ ਘੜੂਆਂ ਦੇ ਵਿੱਚ। ਤੇ ਅੱਜ ਇਸ ਯੂਨੀਵਰਸਿਟੀ ਦਾ ਜਿਹੜਾ ਚਾਂਸਲਰ ਆ, ਇਸ ਯੂਨੀਵਰਸਿਟੀ ਦਾ ਜਿਹੜਾ ਪ੍ਰਧਾਨ ਆ, ਉਹਦੇ ਵੱਲੋਂ ਇੱਥੇ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ, ਤੇ ਇਹ ਵੀ ਕਿਹਾ ਜਾ ਰਿਹਾ ਕਿ ਭਾਰਤ ਦਾ ਜਿਹੜਾ ਮੰਤਰੀ ਆ ਰਾਜਨਾਥ ਸਿੰਘ, ਉਹਨਾਂ ਦਾ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ, ਉਹਨਾਂ ਨੇ ਇੱਥੇ ਆਉਣਾ ਸੀ। ਪਰ ਜਦੋਂ ਹੀ ਕਿਸਾਨ ਜਥੇਬੰਦੀਆਂ ਨੂੰ, ਕਿਸਾਨਾਂ ਨੂੰ, ਸਥਾਨਕ ਕਿਸਾਨਾਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਕਿਸਾਨਾਂ ਦਾ ਜਿਹੜਾ ਰੋਹ ਆ ਉਹ ਸਿਖਰਾਂ ਤੇ ਪਹੁੰਚ ਗਿਆ, ਤੇ ਕਿਸਾਨਾਂ ਨੇ ਐਲਾਨ ਕਰਤਾ ਕਿ ਜੇ ਇੱਥੇ ਲੋਕ ਆਉਂਦੇ ਆ ਤਾਂ ਇਸ ਦੇ ਬੜੇ ਮਹਿੰਗੇ ਖਮਿਆਜੇ ਜਿਹੜੇ ਆ ਉਹ ਇਸ ਯੂਨੀਵਰਸਿਟੀ ਦੇ ਪ੍ਰਸ਼ਾਸਨ ਨੂੰ ਵੀ ਤੇ ਇਹਨਾਂ ਖੱਟਰ ਨੂੰ ਵੀ ਤੇ ਰਾਜਨਾਥ ਜੋ ਵੀ ਇੱਥੇ ਭਾਜਪਾ ਦੇ ਲੋਕ ਆਉਣਗੇ ਉਹਨਾਂ ਨੂੰ ਭੁਗਤਣੇ ਪੈਣਗੇ। ਤੇ ਇੱਥੇ ਅਸੀਂ ਖੜੇ ਆ ਯੂਨੀਵਰਸਿਟੀ ਦੇ ਬਾਹਰ, ਤੁਸੀਂ ਇਹ ਦੇਖ ਸਕਦੇ ਹੋ ਕਿ ਜਿਹੜੇ ਕਿਸਾਨ ਨੇ ਉਹਨਾਂ ਨੇ ਉਹਨਾਂ ਦੀਆਂ ਗੱਡੀਆਂ, ਉਹਨਾਂ ਨੇ ਟਰੈਕਟਰ ਜਿਹੜੇ ਆ ਯੂਨੀਵਰਸਿਟੀ ਦੇ ਜਿਹੜੇ ਮੇਨ ਗੇਟ ਨੇ ਉਹਨਾਂ ਦੇ ਉੱਤੇ ਲਾਤੇ ਆ, ਤੇ ਇੱਥੋਂ ਦੇ ਪ੍ਰਸ਼ਾਸਨ ਨੂੰ ਇਹ ਸਖਤ ਚੇਤਾਵਨੀ ਉਹਨਾਂ ਨੇ ਦਿੱਤੀ ਆ ਸਿੱਧੇ ਸ਼ਬਦਾਂ 'ਚ ਕਿ ਜੇ ਉਹ ਇਹ ਪ੍ਰੋਗਰਾਮ ਨੂੰ ਨਹੀਂ ਰੱਦ ਕਰਦੇ ਤਾਂ ਇਸ ਦੇ ਕੀ ਸਿੱਟੇ ਨਿਕਲਣਗੇ। ਕਿਸਾਨ ਕਹਿੰਦੇ ਅਸੀਂ ਵੀ ਨਹੀਂ ਦੱਸ ਸਕਦੇ, ਕਿਸਾਨਾਂ 'ਚ ਬਹੁਤ ਰੋਹ ਆ। ਇਹ ਸਾਰੀ ਯੂਨੀਵਰਸਿਟੀ ਜਿਹੜੀ ਆ ਰੋਡ ਦੇ ਉੱਤੇ ਬੰਦ ਕਰ ਦਿੱਤੀ ਗਈ ਆ, ਸਾਰੇ ਗੇਟਾਂ ਦੇ ਉੱਤੇ ਟਰੈਕਟਰ ਲਾਤੇ ਗਏ ਨੇ, ਤੇ ਕਿਸਾਨਾਂ ਨੇ ਜਿਹੜਾ ਹੈਲੀਪੈਡ ਬਣਾਇਆ ਗਿਆ ਸੀ ਜਿੱਥੇ ਖੱਟਰ ਦੇ ਤੇ ਰਾਜਨਾਥ ਦੇ ਹੈਲੀਕਾਪਟਰ ਉਤਰਨੇ ਸੀ, ਉਸ ਹੈਲੀਪੈਡ ਦੇ ਉੱਤੇ ਵੀ ਕਬਜ਼ਾ ਕਰ ਲਿਆ। ਤੇ ਅਸੀਂ ਹੁਣ ਤੁਹਾਨੂੰ ਉੱਧਰ ਲੈ ਕੇ ਚੱਲਾਂਗੇ ਜਿੱਥੇ ਹੈਲੀਪੈਡ ਤੇ ਕਿਸਾਨਾਂ ਨੇ ਆਪਣੀ ਸਟੇਜ ਲਾ ਲਈ, ਕਬਜ਼ਾ ਕਰ ਲਿਆ। ਇਹ ਵੀ ਪਤਾ ਲੱਗ ਰਿਹਾ ਹੈ ਕਿ ਪ੍ਰਸ਼ਾਸਨ ਨੇ ਕਿਸਾਨਾਂ ਦੇ ਰੋਹ ਅੱਗੇ ਝੁਕਦਿਆਂ ਇਹ ਪ੍ਰੋਗਰਾਮ ਕੈਂਸਲ ਕਰਤਾ ਹੈ, ਪਰ ਕਿਸਾਨ ਕਹਿ ਰਹੇ ਆ ਕਿ ਜਿਹੜਾ ਯੂਨੀਵਰਸਿਟੀ ਦਾ ਪ੍ਰਧਾਨ ਆ, ਜਿਹੜਾ ਚਾਂਸਲਰ ਆ, ਉਹ ਜਦੋਂ ਤੱਕ ਮਾਫੀ ਨਹੀਂ ਮੰਗਦਾ ਉਦੋਂ ਤੱਕ ਕਿਸਾਨ ਜਿਹੜੇ ਆ ਉਹ ਆਪਣਾ ਇਹ ਧਰਨਾ ਜਾਰੀ ਰੱਖਣਗੇ। ਤੇ ਉਹ ਕਹਿ ਰਹੇ ਆ ਕਿਸਾਨ ਕਿ ਉਹ ਕਿਸਾਨਾਂ ਤੋਂ ਮਾਫੀ ਮੰਗੇ।
ਤਾਂ ਇਹ ਇੱਥੇ ਅੱਜ ਬੜਾ ਐਕਸ਼ਨ ਜਿਹੜਾ ਕਿਸਾਨਾਂ ਦਾ ਆ ਪੰਜਾਬ ਦੇ ਵਿੱਚ, ਕਿ ਜਿੱਥੇ ਇੱਕ ਬੜੀ ਗੱਦਾਰੀ ਦੀ ਜਿਹੜੀ ਐਗਜ਼ਾਮਪਲ ਆ ਉਹ ਸਾਹਮਣੇ ਆ ਰਹੀ ਹੈ ਕਿ ਇੱਕ ਵੱਡਾ ਅਦਾਰਾ ਜਿਹੜਾ ਪੰਜਾਬ ਦੀ ਧਰਤੀ ਤੇ ਬਣਿਆ ਹੋਇਆ, ਪੰਜਾਬ ਦੇ ਵਿਦਿਆਰਥੀਆਂ ਦੇ ਪੈਸਿਆਂ ਨਾਲ ਚੱਲ ਰਿਹਾ, ਉਸ ਅਦਾਰੇ ਵੱਲੋਂ ਅੱਜ ਪੰਜਾਬ ਦੇ ਨਾਲ ਇੱਕ ਵੱਡੀ ਗੱਦਾਰੀ ਕੀਤੀ ਗਈ ਹੈ। ਇਹ ਤੁਹਾਨੂੰ ਦੱਸ ਦਈਏ ਚੰਡੀਗੜ੍ਹ ਯੂਨੀਵਰਸਿਟੀ ਆ ਕੜੂਆ ਦੇ ਵਿੱਚ, ਜਿਹਦੇ ਵੱਲੋਂ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ ਕਿਸਾਨ ਵਿਰੋਧੀ ਸਰਕਾਰ ਦੇ ਨੁਮਾਇੰਦਿਆਂ ਦਾ। ਤੇ ਅੱਗੇ ਜਿਹੜੀ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਜਿੱਥੇ ਹੈਲੀਪੈਡ ਦੇ ਉੱਤੇ ਕਿਸਾਨਾਂ ਨੇ ਕਬਜ਼ਾ ਕੀਤਾ ਹੈ। ਕਿਸਾਨਾਂ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਨੂੰ ਚਾਰੇ ਪਾਸਿਆਂ ਤੋਂ ਘੇਰਾ ਪਾ ਲਿਆ ਗਿਆ ਹੈ। ਜਿੱਥੇ ਫਰੰਟ ਗੇਟ ਨੇ ਉੱਥੇ ਵੀ ਕਿਸਾਨਾਂ ਦੀਆਂ ਟਰੈਕਟਰ, ਟਰਾਲੀਆਂ ਤੇ ਗੱਡੀਆਂ ਜਿਹੜੀਆਂ ਆ ਉਹ ਗੇਟਾਂ ਦੇ ਮੂਹਰੇ ਲੱਗੀਆਂ ਹੋਈਆਂ ਨੇ। ਤੇ ਆਹ ਬੈਕ ਸਾਈਡ ਦੇ ਗੇਟ ਨੇ ਜਿੱਥੋਂ ਕਿ ਇਹ ਜਿਹੜਾ ਖੱਟਰ ਸੀ ਜਾਂ ਰਾਜਨਾਥ ਸੀ, ਭਾਜਪਾ ਦੇ ਆਗੂ ਮੰਤਰੀ ਜਿਹੜੇ ਆ ਉਹਨਾਂ ਨੂੰ ਵਾੜਿਆ ਜਾਣਾ ਸੀ। ਨਾਲ ਹੈਲੀਪੈਡ ਆ ਜਿੱਥੇ ਉਸ ਦਾ ਹੈਲੀਕਾਪਟਰ ਉਤਾਰਿਆ ਜਾਣਾ ਸੀ। ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਗੇਟ ਜਿਹੜਾ ਆ ਕਿਸਾਨਾਂ ਦਾ ਪੂਰੀ ਤਰ੍ਹਾਂ ਕਬਜ਼ਾ ਆ ਹੁਣ ਯੂਨੀਵਰਸਿਟੀ ਦੇ ਗੇਟਾਂ ਦੇ ਉੱਤੇ। ਤੇ ਇੱਥੇ ਸਾਡੇ ਨਾਲ ਕੁਝ ਕਿਸਾਨ ਵੀ ਨੇ। ਸਤਿ ਸ੍ਰੀ ਅਕਾਲ ਜੀ। ਅੱਜ ਇਹ ਜਿਹੜਾ ਕਿਸਾਨਾਂ ਦਾ ਇੱਥੇ ਲਾਇਆ ਧਰਨਾ ਆ, ਇਹ ਕੀ ਸਾਰਾ ਮਸਲਾ ਆ, ਜ਼ਰੂਰ ਦਰਸ਼ਕਾਂ ਨੂੰ ਦੱਸੋ। ਬੇਟਾ ਇਹ ਕਾਲ ਹੋਈ ਸੀ ਵੀ ਇੱਥੇ ਖੱਟੜ ਤੇ ਚੜ ਕੇ ਉਹ ਆ ਰਿਹਾ ਸੀ ਆਪਣਾ ਸੈਂਟਰ ਮੰਤਰੀ, ਤੇ ਇਹ ਪਤਾ ਨਹੀਂ ਇਹ ਪ੍ਰਸ਼ਾਸਨ ਵੀ ਕਹਿੰਦਾ, ਪੁਲਿਸ ਵੀ ਕਹਿੰਦੀ ਆ ਵੀ ਕੱਲ ਦਾ ਸਾਨੂੰ ਇਹੀ ਪਤਾ ਲੱਗਾ ਕੈਂਸਲ ਹੋ ਗਿਆ। ਇਹ ਯੂਨੀਵਰਸਿਟੀ ਦਾ ਪ੍ਰਸ਼ਾਸਨ ਕਹਿੰਦਾ ਵੀ ਇੱਥੇ ਕੋਈ ਪ੍ਰੋਗਰਾਮ ਨਹੀਂ ਸੀ, ਕਿਸੇ ਸਾਇੰਸਦਾਨ ਨੇ ਆਉਣਾ ਸੀ, ਉਹਦਾ ਕੈਂਸਲ ਹੋ ਗਿਆ। ਫਿਰ ਸਾਨੂੰ ਪ੍ਰੈਸ ਕਾਨਫਰੰਸ ਕਰਕੇ ਐਡੀ ਵੱਡੀ ਕਾਲ ਹੋਈ ਆ, ਤਾਂ ਹੀ ਇਹਨਾਂ ਨੇ ਜ਼ਿਲ੍ਹਿਆਂ 'ਚੋਂ ਬੰਦੇ ਆ ਗਏ, ਪੰਜਾਬ 'ਚੋਂ ਵੇਖੋ ਕਿੰਨਾ ਇਕੱਠ ਹੋ ਗਿਆ। ਇਹ ਜੋ ਮਰਜ਼ੀ ਕਰ ਲੈਣ, ਇਹ ਸਾਡੇ ਜਿਹੜੇ ਚੰਨੀ ਬਣਿਆ ਜਾਂ ਇਹ ਅਕਾਲੀ ਦਲ ਵਾਲੇ ਆ, ਇਹ ਇਹਨਾਂ ਨੂੰ ਹੌਸਲਾ ਦਿੰਦੇ ਨਹੀਂ। ਉਹਨਾਂ ਦੀ ਜ਼ਰੂਰਤ ਹੈ ਪੰਜਾਬ 'ਚ ਵੜਨ ਦੀ। ਅਸੀਂ ਤਾਂ ਹਰਿਆਣੇ 'ਚ ਨਹੀਂ ਉਤਰਨ ਦਿੰਦੇ, ਪੰਜਾਬ 'ਚ ਨਹੀਂ ਉਤਰਨ ਦਿੰਦੇ, ਚੰਡੀਗੜ੍ਹ ਕੋਈ ਪ੍ਰੋਗਰਾਮ ਨਹੀਂ ਹੋਣ ਦਿੰਦੇ, ਇੱਥੇ ਕਿੱਦਾਂ ਉਹਦੀ ਜ਼ਰੂਰਤ ਕਰ ਗਈ। ਚਲੋ ਮਾਰੇ ਭਾਣਾ ਦੇਖੋ ਕਿੰਨਾ ਇਕੱਠ ਹੋ ਗਿਆ ਇਹਨਾਂ ਦਾ। ਬੀਜੇਪੀ ਦਾ ਜਦ ਤੱਕ ਅਸੀਂ ਵਿਦਰੋਹ ਕਰਦੇ ਰਹਾਂਗੇ, ਜਦ ਤੱਕ ਸਾਡੇ ਕਾਲੇ ਕਾਨੂੰਨ ਰੱਦ ਨਾ ਹੋਣ, ਚਾਹੇ ਗੋਲੀਆਂ ਮਾਰ ਲੈਣ, ਚਾਹੇ ਧੁੱਪਾਂ ਪਾ ਲੈਣ, ਜਿੰਨੀ ਮਰਜ਼ੀ ਗੁੰਡਾਗਰਦੀ ਕਰ ਲੈਣ, ਸ਼ਰੇਆਮ ਇਹ ਨੰਗੇ ਹੋ ਚੁੱਕੇ ਆ। ਪਬਲਿਕ ਖੱਟੜ ਨੇ ਕਿੱਦਾਂ ਦਾ ਬਿਆਨ ਦਿੱਤਾ, ਇੱਕ ਮੁੱਖ ਮੰਤਰੀ ਬਦਮਾਸ਼ੀ ਵਾਂਗੂ ਐਲਾਨ ਕਰਦਾ, ਹਜ਼ਾਰ ਸੂਬਿਆਂ 'ਚ ਗੁੰਡਾ ਰੱਖੋ, ਯੂਪੀ ਹਰਿਆਣੇ 'ਚ ਜਿੱਥੇ ਕਿਸਾਨ ਮਾਰ ਦਿਖਦਾ ਡੰਡੇ ਮਾਰੋ, ਕੋਈ ਗੱਲ ਨਹੀਂ, 6 ਮਹੀਨੇ ਜੇਲਾਂ ਕੱਟਣਗੀਆਂ। ਸਾਨੂੰ ਵੀ ਮਾਰਨਾ ਹੁੰਦਾ, ਸਾਨੂੰ ਵੀ ਉਹ ਸੱਚੇ ਪਾਤਸ਼ਾਹ ਨੇ, ਭੋਲੇ ਸ਼ੰਕਰ ਨੇ ਸਾਨੂੰ ਵੀ ਦੁਆ ਦਿੱਤੇ ਆ, ਸਾਡੇ ਵੀ ਤਾਕਤ ਹੈਗੀ ਆ, ਅਸੀਂ ਵੀ ਪਾੜ ਸਕਦੇ ਹਾਂ, ਉਹਨੂੰ ਜ਼ਿਆਦਾ ਕਰ ਸਕਦੇ ਹਾਂ, ਸਾਡੀਆਂ ਕੁਰਬਾਨੀਆਂ ਜ਼ਿਆਦਾ ਦੇਸ਼ 'ਚ, ਪਰ ਅਸੀਂ ਨਹੀਂ ਚਾਹੁੰਦੇ। ਅਸੀਂ ਸ਼ਾਂਤਮਈ ਰਹਿਣਾ ਚਾਹੁੰਦੇ ਹਾਂ, ਸਾਡੇ ਸ਼ਾਂਤਮਈ ਸਾਨੂੰ ਰਹਿਣ ਦੇਣ, ਗੁੰਡਾਗਰਦੀ ਸਾਡੇ ਨਾਲ ਨਾ ਕਰਨ, ਪਰ ਅਸੀਂ ਵਿਦਰੋਹ ਹੁਣ ਤੱਕ ਕਰਾਂਗੇ ਜਦ ਤੱਕ ਇਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ। ਤੇ ਇਹ ਜਿਵੇਂ ਕਿਸਾਨਾਂ ਦਾ ਜਿਹੜਾ ਗੁੱਸਾ ਆ, ਰੋਹ ਆਏ, ਤੁਸੀਂ ਦੇਖਿਆ ਬੜੀ ਵੱਡੀ ਗਿਣਤੀ 'ਚ ਇੱਥੇ ਕਿਸਾਨਾਂ ਨੂੰ ਇਹ ਸਿਰਫ ਇੱਕ ਸੁਨੇਹਾ, ਕੱਲ ਸ਼ਾਮ ਨੂੰ ਹੀ ਸੁਨੇਹਾ ਲੱਗਿਆ ਕੁਝ ਘੰਟਿਆਂ ਦੇ ਵਿੱਚ, ਕਿ ਇੱਥੇ ਖੱਟਰ ਦਾ ਪ੍ਰੋਗਰਾਮ ਜਿਹੜਾ ਕਿ ਗੁਪਤ ਤਰੀਕੇ ਨਾਲ ਕਰਵਾਇਆ ਜਾ ਰਿਹਾ ਸੀ। ਭਾਵੇਂ ਹੁਣ ਜਿਹੜਾ ਪ੍ਰਸ਼ਾਸਨ ਹੈ ਯੂਨੀਵਰਸਿਟੀ ਦਾ ਉਹ ਇਸ ਤੋਂ ਪੱਲਾ ਝਾੜ ਰਿਹਾ ਕਿ ਨਹੀਂ, ਅਸੀਂ ਨਹੀਂ ਕਰਵਾ ਰਹੇ ਸੀ ਪ੍ਰੋਗਰਾਮ, ਪਰ ਇਹ ਜਾਣਕਾਰੀ ਪੁਖਤਾ ਸੀ ਕਿ ਇੱਥੇ ਖੱਟਰ ਜਿਹੜਾ ਆ ਤੇ ਰਾਜਨਾਥ ਸਿੰਘ ਜਿਹੜਾ ਆ ਮੰਤਰੀ ਆ, ਭਾਰਤ ਦਾ ਕੇਂਦਰੀ ਮੰਤਰੀ, ਉਹ ਆ ਰਹੇ ਨੇ। ਪਰ ਹੁਣ ਕਿਸਾਨਾਂ ਦੇ ਰੋਹ ਅੱਗੇ, ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਹ ਪ੍ਰੋਗਰਾਮ ਰੱਦ ਕਰਤਾ ਆ। ਪਰ ਇਹ ਰੋਹ ਕੀ ਆ, ਇਹ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇਹ ਕਿਹਾ ਜਾ ਰਿਹਾ ਸੀ ਸਰਕਾਰ ਵੱਲੋਂ, ਜਾਂ ਸਰਕਾਰ ਦਾ ਮੀਡੀਆ ਇਹ ਗੱਲ ਕਹਿ ਰਿਹਾ ਕਿ ਜਿੰਨਾ ਲੰਮਾ ਸਮਾਂ ਸੰਘਰਸ਼ ਨੂੰ ਹੋ ਰਿਹਾ, ਇਹ ਸੰਘਰਸ਼ ਮੱਧਮ ਪੈ ਰਿਹਾ, ਪਰ ਇਹ ਲੋਕਾਂ ਨੂੰ ਤੁਸੀਂ ਦੇਖ ਸਕਦੇ ਹੋ, ਇਹ ਕੋਈ ਜਥੇਬੰਦੀ ਦਾ ਨਹੀਂ, ਕਿਸੇ ਦਾ ਨਹੀਂ, ਇਹ ਲੋਕਾਂ ਦੀ ਇੱਕ ਆਮ ਭਾਵਨਾ ਆ ਕਿ ਲੋਕ ਜਿਹੜੇ ਆ ਉਹ ਆਪ ਮੁਹਾਰੇ, ਜਿੱਦਾਂ ਹੀ ਪਤਾ ਲੱਗਦਾ ਕਿ ਕੋਈ ਪੰਜਾਬ ਦਾ ਵਿਰੋਧੀ, ਕੋਈ ਕਿਸਾਨ ਵਿਰੋਧੀ ਪੰਜਾਬ 'ਚ ਆ ਰਿਹਾ, ਤਾਂ ਇਹ ਲੋਕ ਆਪਣੀ ਸਿਰ ਧੜ ਦੀ ਬਾਜੀ ਲਾਉਣ ਲਈ, ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਟਰੈਕਟਰਾਂ ਦੇ ਉੱਤੇ, ਗੱਡੀਆਂ ਦੇ ਉੱਤੇ, ਸਾਈਕਲਾਂ ਦੇ ਉੱਤੇ ਜਿਵੇਂ ਕੋਈ ਮੇਲਾ ਹੁੰਦਾ। ਇਹ ਜਦੋਂ ਅਸੀਂ ਇੱਥੇ ਆ ਰਹੇ ਸੀ ਤਾਂ ਇਸੇ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਕੋਈ ਖੇਡ ਮੇਲਾ ਹੁੰਦਾ ਜਾਂ ਕੋਈ ਮੇਲਾ ਹੁੰਦਾ, ਐਵੇਂ ਲੋਕ ਕਿਸਾਨੀ ਦੇ ਝੰਡੇ ਲਈ, ਕਿਸਾਨ ਜਿਹੜੇ ਆ ਉਹ ਮੋਟਰਸਾਈਕਲਾਂ ਤੇ ਸਾਈਕਲਾਂ ਦੇ ਉੱਤੇ ਰਸਤੇ ਪੁੱਛ ਕੇ ਜਿਹੜੇ ਆ ਉਹ ਇੱਥੇ ਤੱਕ ਪਹੁੰਚ ਰਹੇ ਨੇ। ਤੇ ਹੁਣ ਇਹ ਕਿਸਾਨੀ ਦੀ ਇੱਕ ਹੋਰ ਜਿਹੜੀ ਆ ਵੱਡੀ ਜਿੱਤ ਆ ਕਿ ਜਿਹੜੇ ਲੋਕ ਕਿਸਾਨੀ ਨੂੰ ਢਾਹ ਲਾਉਣੀ ਚਾਹੁੰਦੇ ਆ, ਜਾਂ ਅਸੀਂ ਦੇਖ ਸਕਦੇ ਹਾਂ ਕਿ ਜਿਹੜੇ ਲੋਕ ਕਿਸਾਨਾਂ ਨੂੰ ਚੈਲੰਜ ਕਰਨਾ ਚਾਹੁੰਦੇ ਆ, ਇਹੋ ਜਿਹੇ ਲੋਕ, ਚਾਹੇ ਉਹਨਾਂ ਦੇ ਕੋਲ ਪੈਸੇ ਦੀ ਤਾਕਤ ਹੋਵੇ, ਚਾਹੇ ਉਹਨਾਂ ਕੋਲ ਸੱਤਾ ਦੀ ਤਾਕਤ ਹੋਵੇ, ਪਰ ਕਿਸਾਨ ਜਿਹੜੇ ਆ ਆਪਣੇ ਏਕੇ ਦੇ ਜ਼ੋਰ ਦੇ ਨਾਲ ਇਹੋ ਜਿਹੇ ਲੋਕਾਂ ਨੂੰ ਮੂੰਹ ਤੋੜ ਜਵਾਬ ਜਿਹੜੇ ਆ ਲਗਾਤਾਰ ਦੇ ਰਹੇ ਆ। ਤੇ ਅੱਜ ਵੀ ਇਹ ਕਿਸਾਨੀ ਦੀ ਇੱਕ ਜਿੱਤ ਆ
ਤੇ ਇੱਥੇ ਸਾਡੇ ਨਾਲ ਹੋਰ ਵੀ ਕੁਝ ਕਿਸਾਨ ਜਿਹੜੇ ਆ ਉਹ ਖੜੇ ਆ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਤਿ ਸ਼੍ਰੀ ਅਕਾਲ ਬਾਈ। ਇਹ ਜਿਹੜਾ ਅੱਜ ਪ੍ਰੋਗਰਾਮ ਇੱਥੇ ਰੱਖਿਆ ਗਿਆ ਸੀ ਯੂਨੀਵਰਸਿਟੀ ਵੱਲੋਂ, ਹਾਲਾਂਕਿ ਹੁਣ ਯੂਨੀਵਰਸਿਟੀ ਪੱਲਾ ਝਾੜ ਰਹੀ ਆ ਕਿ ਅਸੀਂ ਨਹੀਂ ਸੀ ਪ੍ਰੋਗਰਾਮ ਰੱਖਿਆ, ਪਰ ਤੁਸੀਂ ਕਿੱਥੋਂ ਆਏ ਹੋ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਇੱਥੇ ਪ੍ਰੋਗਰਾਮ ਹੋ ਰਿਹਾ? ਮੰਡੋਲੀ ਤੋਂ ਆਏ ਆ ਜੀ, ਛੋਟੇ ਮੰਡੋਲੀ ਤੋਂ। ਇੱਥੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਦੱਸਿਆ ਕੱਲ ਕੋਈ ਇੱਥੇ ਮੇਰੇ ਖਿਆਲ ਹੈਲੀਕਾਪਟਰ ਸ਼ਾਇਦ ਲੈਂਡ ਹੋਇਆ ਹੋਣਾ, ਉਹ ਤੋਂ ਬਾਅਦ ਪਤਾ ਲੱਗਿਆ ਵੀ ਇੱਥੇ ਰਾਜਨਾਥ ਸਿੰਘ ਤੇ ਖੱਟੜ ਸਾਹਿਬ ਆ ਰਹੇ, ਤਾਂ ਕਰਕੇ ਅਸੀਂ ਇੱਥੇ ਪਹੁੰਚੇ ਹਾਂ। ਤੇ ਮਤਲਬ ਇਹ ਤੁਹਾਡਾ ਜਿਹੜਾ ਆ ਆਪ ਮੁਹਾਰੇ ਹੀ ਦੇਖ ਰਹੇ ਆ ਕਿ ਕਿਸਾਨ ਹਜੇ ਹੋਰ ਪਹੁੰਚ ਰਹੇ ਆ, ਜਿੱਦਾਂ ਇਹਦਾ ਪਤਾ ਲੱਗ ਰਿਹਾ? ਕਿਵੇਂ ਪਤਾ ਲੱਗ ਰਿਹਾ ਜੀ, ਕਿਸਾਨ ਆਪੇ ਪਹੁੰਚ ਰਹੇ ਆ, ਕੋਈ ਕਿਸੇ ਨੇ ਬੁਲਾਏ ਨਹੀਂ। ਤੇ ਜਿਵੇਂ ਸਰਕਾਰ ਜਾਂ ਮੀਡੀਆ ਇਹ ਗੱਲ ਕਹਿ ਰਿਹਾ ਵੀ ਸੰਘਰਸ਼ ਲੰਮਾ ਹੋ ਗਿਆ, ਹੁਣ ਲੋਕ ਸੰਘਰਸ਼ ਨਾਲ ਟੁੱਟ ਰਹੇ ਆ ਜਾਂ ਇਹ ਕਰ ਰਹੇ ਆ, ਪਰ ਅੱਜ ਦਾ ਇਕੱਠ ਵੀ ਦੱਸ ਰਿਹਾ ਕਿ ਜਦੋਂ ਤੱਕ ਇਹ ਕਾਨੂੰਨ ਰੱਦ ਨਹੀਂ ਹੁੰਦੇ ਕਿਸਾਨ ਇਹ ਲੜਾਈ ਲੰਮੀ ਲੜਨ ਲਈ ਤਿਆਰ ਨੇ। ਦੇਖੋ ਜੀ, ਇਹ ਕਿਸਾਨਾਂ ਦਾ ਆਪਣਾ ਮਸਲਾ ਹੈ, ਕਿਸਾਨੀ ਖਤਰੇ 'ਚ ਹੈ, ਤਾਂ ਕਰਕੇ ਕਿਸਾਨ ਇਹਨੂੰ ਆਪਣਾ ਕਾਰਜ ਸਮਝ ਕੇ ਲੱਗੇ ਹੋਏ ਆ। ਜਿਸ ਕਿਸੇ ਕਾਰਜ ਨੂੰ ਆਪਾਂ ਆਪਣਾ ਸਮਝੀਏ, ਉਹ ਜਦੋਂ ਤੱਕ ਨੇਪਰੇ ਨਾ ਚੜੇ ਤਦੋਂ ਤੱਕ ਆਪਾਂ ਹਟਣਾ ਨਹੀਂ। ਇਹ 2 ਸਾਲ ਲੰਬਾ ਚੱਲ ਜਾਵੇ, 3 ਸਾਲ ਚੱਲ ਜਾਵੇ, ਉਹ ਗੱਲ ਨਹੀਂ ਹੁੰਦੀ ਇਹਦੇ 'ਚ। ਜਿੰਨਾ ਮਰਜ਼ੀ ਲੰਬਾ ਚੱਲੇ, ਕਿਸਾਨ ਇਸੇ ਤਰ੍ਹਾਂ ਡਟੇ ਰਹਿਣਗੇ। ਜਿਹੜਾ ਰਵੱਈਆ ਆ, ਤੁਸੀਂ ਮਤਲਬ ਪਹਿਲਾਂ ਵੀ ਐਜੀਟੇਸ਼ਨਾਂ ਦੇਖੀਆਂ ਹੋਣਗੀਆਂ, ਇਸ ਵਾਰ ਦੀ ਜਿਹੜੀ ਐਜੀਟੇਸ਼ਨ ਆ ਜਾਂ ਕਿਸਾਨ ਸੰਘਰਸ਼ ਹੈ, ਦੇਖਿਆ ਵੀ ਹਰ ਇੱਕ ਵਰਗ ਖਾਸ ਕਰਕੇ ਕਿਸਾਨੀ ਜਿਹੜੀ ਆ ਉਹ ਬਿਨਾਂ ਕਿਸੇ ਜਥੇਬੰਦਕ ਆਧਾਰ ਤੋਂ ਹੀ ਉਹ ਸੰਘਰਸ਼ ਨਾਲ ਜੁੜ ਗਈ ਆ। ਤੇ ਇਹ ਸੰਘਰਸ਼ ਦੇ ਵਿੱਚ ਜਿੰਨੇ ਹੁਣ ਤੁਸੀਂ 1 ਸਾਲ ਦਾ ਸਮਾਂ ਸੰਘਰਸ਼ ਲੜਦਿਆਂ ਨੂੰ ਹੋ ਗਿਆ, ਤਾਂ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਕਿ ਅਗਲਾ ਸਮਾਂ ਜਿਹੜਾ ਆ ਉਹ ਕਿਹੋ ਜਿਹਾ ਮਤਲਬ ਪ੍ਰਤੀਤ ਹੋ ਰਿਹਾ ਹੁੰਦਾ? ਦੇਖੋ ਜੀ, ਇਸ ਸੰਘਰਸ਼ ਦੀ ਆਪਣੀ ਇੱਕ ਵਿਲੱਖਣਤਾ ਹੈ ਵੀ ਇਹਦੇ 'ਚ ਕਿਸਾਨ, ਮਜ਼ਦੂਰ, ਮੁਲਾਜ਼ਮ ਵਰਗ, ਸਾਰੇ ਵਰਗ ਚੱਲੇ ਹੋਏ ਆ। ਕਿਉਂਕਿ ਅਗਰ ਜੇ 3 ਕਾਨੂੰਨ ਲਾਗੂ ਹੋ ਜਾਂਦੇ ਆ ਤਾਂ ਇਹ ਸਾਰਿਆਂ ਦੇ ਭਾਰੂ ਪੈਣ ਵਾਲੇ ਆ ਵੀ, ਤਾਂ ਕਰਕੇ ਨਾ ਇਹਦੇ ਵਿੱਚ ਇੱਕ ਧਰਮ ਕੋਈ ਮੁੱਦਾ ਨਹੀਂ, ਇਹ ਜਿਹੜਾ ਆਰਥਿਕ ਮੁੱਦਾ ਹੈ, ਤਾਂ ਕਰਕੇ ਇਹਦੇ ਨਾਲ ਸਾਰੇ ਲੋਕ ਆਪ ਮੁਹਾਰੇ ਜੁੜੇ ਹੋਏ। ਤੇ ਸੰਘਰਸ਼ ਜਿੰਨਾ ਮਰਜ਼ੀ ਲੰਬਾ ਚੱਲੇ, ਇਹਨੇ ਚੱਲਣਾ, ਕਿਉਂਕਿ ਇਹ ਸਭ ਤੋਂ ਵੱਡਾ ਸਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਇਹ ਸੰਘਰਸ਼ ਹੈ ਜਿਹੜਾ ਪੀਸਫੁਲ ਹੈ। ਪਹਿਲਾਂ ਇਸ ਗੱਲ ਦਾ ਦੁਨੀਆ ਨੂੰ ਪਤਾ ਨਹੀਂ ਸੀ ਵੀ ਇਹ 3 ਕਾਲੇ ਕਾਨੂੰਨ ਕਿਆ ਚੀਜ਼ ਹੈ। ਹੁਣ ਹਰ ਵਰਗ ਨੂੰ ਪਤਾ ਲੱਗ ਗਿਆ, ਦੁਕਾਨਦਾਰ ਹੋਇਆ, ਜ਼ਿਮੀਂਦਾਰ ਹੋਏ, ਮਜ਼ਦੂਰ ਹੋਏ, ਹਰ ਭਾਈਚਾਰੇ ਨੂੰ ਪਤਾ ਲੱਗ ਗਿਆ। ਉਸ ਕਰਕੇ ਹੁਣ ਜਨਤਾ ਜਾਗ ਉੱਠੀ। ਆ ਦੇਖੋ ਜੋ ਆ ਰਾਤ ਦਾ ਪ੍ਰੋਗਰਾਮ ਹੈ, ਕੱਲ ਕੋਈ 4 ਵਜੇ ਇਹ ਪਤਾ ਲੱਗਿਆ ਵੀ ਇੱਥੇ ਇਹਨਾਂ ਨੇ ਆਉਣਾ ਹੈ, ਸੋ ਬਿਨਾਂ ਸੱਦੇ ਲੋਕ ਆ ਗਏ। ਹੁਣ ਸਾਨੂੰ ਇਹ ਵੀ ਪਤਾ ਲੱਗਿਆ ਵੀ ਉਹਨਾਂ ਨੇ ਪ੍ਰੋਗਰਾਮ ਕੈਂਸਲ ਕਰ ਦਿੱਤਾ। ਚਲੋ ਵਧੀਆ, ਚੰਗੀ ਗੱਲ ਹੈ, ਕੈਂਸਲ ਕਰਤਾ, ਵਧੀਆ, ਜਾਨ ਮਾਲ ਦੀ ਬਚਾਓ ਹੋ ਗਿਆ, ਨਹੀਂ ਇੱਥੇ ਮਾਰ ਕਟਾਈ ਹੋਣੀ ਸੀ, ਤੇ ਉਸ ਕਰਕੇ ਵਧੀਆ ਹੋ ਗਿਆ। ਪਰ ਅਸੀਂ ਤਾਂ ਆਪਣੀ ਹੱਕ ਲੈ ਕੇ ਰਹਾਂਗੇ ਚਾਹੇ ਮਰਜ਼ੀ ਹੈ। ਬਾਬਾ ਜੀ, ਤੁਸੀਂ ਬੜੀ ਉਮਰ ਹੰਢਾਈ ਆ ਇੱਥੇ, ਤੇ ਇੱਥੇ ਅਸੀਂ ਦੇਖਿਆ ਕਿ ਅੱਗੇ ਹੁਣ ਚੋਣਾਂ ਵੀ ਆ ਰਹੀਆਂ, ਮਤਲਬ ਇਹ ਪੰਜਾਬ ਦੇ ਵਿੱਚ ਜਿੱਦਾਂ ਚਲੋ ਅੱਜ ਅਸੀਂ ਇਕੱਠੇ ਹੋਏ ਆ, ਤਾਂ ਇਹ ਕਿਹਾ ਜਾ ਰਿਹਾ ਕਿ ਵੋਟਾਂ ਜਦੋਂ ਆ ਰਹੀਆਂ ਤਾਂ ਕਿਸਾਨ ਸੰਘਰਸ਼ ਨੂੰ ਕਿਤੇ ਨਾ ਕਿਤੇ ਢਾਹ ਲੱਗੂ, ਵੀ ਲੋਕਾਂ ਦੇ ਵਿੱਚ ਉਹ ਜਿਹੜਾ ਵੋਟਾਂ ਵਾਲੀ ਸਿਆਸਤ ਆ ਉਹ ਭਾਰੂ ਹੋ ਜੂ। ਤਾਂ ਤੁਸੀਂ ਕਈ ਵੋਟਾਂ ਦੇਖੀਆਂ ਨੇ, ਕਈ ਸਿਆਸਤਾਂ ਵੀ ਤੁਸੀਂ ਆਪਣੀ ਜ਼ਿੰਦਗੀ 'ਚ ਦੇਖੀਆਂ, ਤਾਂ ਤੁਹਾਨੂੰ ਕੀ ਲੱਗ ਰਿਹਾ ਕਿ ਕਿਸਾਨ ਸੰਘਰਸ਼ ਵਾਸਤੇ ਕੋਈ ਚੈਲੰਜ ਹੋ ਸਕਦਾ ਜਿਹੜੀਆਂ ਪੰਜਾਬ 'ਚ ਅਗਲੀਆਂ ਵੋਟਾਂ ਪੈਣ ਜਾ ਰਹੀਆਂ? ਦੇਖੋ ਗੱਲ ਇਸ ਤਰ੍ਹਾਂ ਹੈ, ਹਾਲੇ ਇਹਦੇ ਬਾਰੇ ਬਹੁਤਾ ਕੁਝ ਨਹੀਂ ਕਿਹਾ ਜਾ ਸਕਦਾ। ਸਾਡੇ ਜਿਹੜੇ ਆਗੂ ਨੇ, ਕਿਸਾਨ ਆਗੂ ਨੇ, ਉਹ ਕੀ ਫੈਸਲਾ ਲੈਂਦੇ ਨੇ, ਇਹ ਕਿੱਧਰ ਨੂੰ ਗੱਲ ਜਾਣੀ ਹੈ। ਬਾਕੀ ਜੇ ਆਪਾਂ ਗੱਲ ਕਰੀਏ ਨਾ ਸਿਆਸੀ ਲੋਕਾਂ ਦੀ, ਉਹਨਾਂ ਨੇ ਤਾਂ ਸਾਡਾ ਬੇੜਾ ਗਰਕ ਕਰਤਾ, ਸਾਡੇ ਸਾਰੇ ਪਾਸਿਓਂ ਸਾਡਾ ਬੇੜਾ ਗਰਕ ਕਰਤਾ। ਹਰ ਇੱਕ ਚੀਜ਼ ਮਹਿੰਗਾਈ ਹੋ ਗਈ, ਸਾਡੇ ਨਸ਼ਿਆਂ ਨੇ ਲੱਕ ਤੋੜਤਾ, ਸਾਡੀ ਕੋਈ ਮੰਗ ਨਹੀਂ ਪੂਰੀ ਕਰੀ ਇਹਨਾਂ ਨੇ, ਜੋ ਵਾਅਦੇ ਕਰੇ ਝੂਠੇ। ਮੈਂ ਤਾਂ ਨਹੀਂ ਕਹਿੰਦਾ ਵੀ ਲੋਕ ਇਹਨਾਂ ਦੇ ਨਾਲ ਲੱਗਣਗੇ, ਇਹਨਾਂ ਨੂੰ ਕੋਈ ਹੰਗਾਰਾ ਦੇਣਗੇ ਵੀ ਤੁਸੀਂ ਐਂ ਕਰੋ, ਤੁਸੀਂ ਉਹ ਕਰੋ, ਜਾਂ ਅਸੀਂ ਵੋਟਾਂ ਪਾਵਾਂਗੇ। ਕੁਛ ਝੋਲੀ ਚੱਕ ਹੁੰਦੇ ਨੇ, ਜਿਵੇਂ ਕਹਿ ਲਓ ਵੀ ਪਿੰਡਾਂ 'ਚ ਹੁੰਦੇ ਨੇ ਥੋੜ੍ਹੇ ਬਹੁਤੇ, ਉਹ ਕੋਈ ਚੱਕਰ ਨਹੀਂ, ਉਹਨਾਂ ਦਾ ਕੋਈ ਇੰਨਾ ਉਹਨਾਂ ਨਾਲ ਫਰਕ ਨਹੀਂ ਪੈਂਦਾ। ਲੇਕਿਨ ਜਨਤਾ ਅੱਜ 86 ਲੀਡਰਾਂ ਤੋਂ ਤੰਗ ਹੋਈ ਪਈ ਆ, ਜਿਨ੍ਹਾਂ ਨੇ ਬਹੁਤ ਹੀ ਨੁਕਸਾਨ ਕਰਤਾ ਪੰਜਾਬ ਦਾ। ਦੇਖੋ, ਇੱਕ 50 ਰੁਪਏ ਦਾ ਪੀਪਾ ਹੋ ਗਿਆ ਰੇਤੇ ਦਾ ਇੱਕ 50 ਰੁਪਏ ਦਾ ਪੀਪਾ, ਜਿਹੜਾ ਆਪਣਾ ਚਾਹ ਪੱਤੀ ਹੈ 1 ਸਾਲ ਦੇ ਵਿੱਚ 100 ਰੁਪਇਆ ਕਿਲੋ ਨਾਲ ਵੱਧ ਗਈ। ਜਿਹੜਾ ਆ ਗਿਆ ਆਪਣਾ ਸਰੋਂ ਦਾ ਤੇਲ, ਉਹ 120 ਰੁਪਏ ਕਿਲੋ ਦੇ ਪਿੱਛੇ ਵੱਧ ਗਿਆ। ਤੇ ਜਿਹਦੇ ਵਿੱਚ ਆ ਜੋ ਪੈਟਰੋਲ, ਡੀਜ਼ਲ, ਇਹ ਤਾਂ ਹੁਣ ਪਤਾ ਨਹੀਂ ਕੀ ਅੱਖਾਂ ਵਿੱਚ ਹੀ ਬੈਠੇ ਨੇ। ਆ ਜੋ ਕੁਛ ਸਰਕਾਰਾਂ ਕਰਦੀਆਂ ਸਭ ਛੋਛੇਬਾਜ਼ੀ ਆ, ਇਹਨਾਂ ਨੇ ਸਾਡਾ ਬੇੜਾ ਗਰਕ ਕਰਤਾ। ਹੁਣ ਸਾਨੂੰ ਇਹਨਾਂ ਪਰ ਭਰੋਸਾ ਨਹੀਂ ਰਿਹਾ। ਹੁਣ ਅਸੀਂ ਆਪਣਾ ਜੋ ਸਾਡੇ ਕਿਸਾਨ ਆਗੂ
ਸਾਡੇ ਮੂਹਰੇ ਲੀਡਰ ਬੈਠੇ ਨੇ, ਉਹ ਸਾਨੂੰ ਕੀ ਸੰਦੇਸ਼ ਦਿੰਦੇ ਆ, ਅਸੀਂ ਉਹਨਾਂ ਤੇ ਫੁੱਲ ਚੜਾਵਾਂਗੇ, ਉਹਨਾਂ ਦੇ ਨਾਲ ਤੁਰੇ ਆ। ਔਰ ਕਿਸਾਨੀ ਸੰਘਰਸ਼ ਦਾ ਅਸੀਂ ਜਿੱਤ ਕੇ ਹਟਾਂਗੇ, ਚਾਹੇ ਮਰਜੀ। ਅਸੀਂ ਉਹ ਵੀ ਮਰੇ ਹੋਏ ਹਾਂ, ਅਸੀਂ ਉੱਦਾਂ ਵੀ ਮਰੇ ਹੋਏ ਹਾਂ। ਕੁਛ ਸਾਨੂੰ ਪ੍ਰਮਾਤਮਾ ਮਾਰੀ ਜਾਂਦਾ। ਹੁਣ ਬੇਮੌਸਮੀ ਬਰਸਾਤ ਹੋ ਗਈ, ਸਾਡੇ ਝੋਨੇ ਦਾ ਬਹੁਤ ਨੁਕਸਾਨ ਹੋਇਆ, ਫਸਲਾਂ ਦਾ ਬਹੁਤ ਨੁਕਸਾਨ ਹੋ ਗਿਆ। ਇੱਧਰ ਅੰਮ੍ਰਿਤਸਰ ਵੱਲ ਉੱਥੇ ਗੜੇਮਾਰੀ ਬਹੁਤ ਹੋ ਗਈ, ਉੱਥੇ ਉਹ ਨੁਕਸਾਨ। ਇਹ ਕਰੋਪੀ ਹੈ, ਜਨਤਾ ਦੇ ਕਰੋਪੀ ਹੈ ਕਹਿ ਲਓ। ਕੁਛ ਸਾਡੇ ਲੀਡਰਾਂ ਨੇ ਕਰਤੀ, ਅੱਜ ਵੀ ਆ ਲੀਡਰਾਂ ਦੀ ਉਹ ਦੇਣ ਹੈ ਜੋਰੇ ਖੱਟੜ ਨੇ ਆਉਣ ਦਾ। ਉਹ ਅੱਗ ਲੱਗੀ ਸਾਡੇ ਘਰ ਨੂੰ, ਇਹ ਤਮਾਸ਼ਾ ਦੇਖਦੇ ਨੇ, ਸਾਡਾ ਘਰ ਤੇ ਜੜ ਰਿਹਾ, ਇਹ ਤਮਾਸ਼ਾ ਦੇਖਦੇ ਨੇ ਲੀਡਰ। ਕੀ ਕਰਨ ਆਉਣਾ ਸੀ ਉਰੇ? ਕਿਹੜਾ ਕੰਮ ਰੁਕਿਆ ਸੀ ਉਹਨਾਂ ਦਾ? ਹਰਿਆਣੇ ਤੋਂ ਹਾਂ ਚੈਲੰਜ ਕਰਕੇ ਆ ਜਾਵੇ ਵੀ ਅਸੀਂ ਫਲਾਣੀ ਜਗ੍ਹਾ ਆਉਣਾ, ਫਿਰ ਦੱਸ ਦੇਣਾ ਸੀ ਕਿਆ ਚੀਜ਼ਾਂ। ਸਾਨੂੰ ਚੈਲੰਜ ਕਰ ਦੇਵੇ, ਅਸੀਂ ਫਲਾਣੀ ਜਗ੍ਹਾ ਆਉਣਾ, ਅਸੀਂ ਸਾਂਭ ਲਾਂਗੇ। ਅਸੀਂ ਵੈਸੇ ਵੀ ਨਹੀਂ ਆਉਣ ਦੇਣਾ। ਤਾਰ ਲਵੇ ਜਹਾਜ਼ ਉਰੇ, ਅੱਜ ਦੱਸੀਏ ਕਿਆ ਚੀਜ਼ ਹੈ। ਹਰਿਆਣੇ ਨਾਲ ਵੱਧ ਕਰਾਂਗੇ, ਹਰਿਆਣੇ ਕੁਛ ਵੀ ਨਹੀਂ ਹੋਇਆ, ਦੱਸਾਂਗੇ ਕਿਆ ਚੀਜ਼ ਆ। ਜਹਾਜ਼ ਨਹੀਂ ਉੜਨ ਦਿੰਦੇ ਮੁੜ ਕੇ, ਇਹ ਵੀ ਸੋਚ ਲਵੇ। ਖੱਟੜ ਨੂੰ ਸਾਡੀ ਗੱਲ ਪਹੁੰਚਾ ਦਿਓ ਜਾ ਕੇ ਵੀ ਐਂ ਕਹਿੰਦੇ ਜ਼ਿਮੀਦਾਰ। ਬਜ਼ੁਰਗੋ ਇੱਕ ਇਹ ਵੀ ਗੱਲ ਆਈ ਕਿ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਵੀ ਇਹ ਸੰਘਰਸ਼ 'ਚ ਦਿਖਿਆ ਕਿ ਬਜ਼ੁਰਗਾਂ ਦੇ ਨਾਲ ਬਰਾਬਰ ਮੋਢੇ ਨਾਲ ਮੋਢਾ ਲਾ ਕੇ ਤੁਰ ਰਹੀ ਆ। ਜਿੱਦਾਂ ਕਿਹਾ ਜਾਂਦਾ ਸੀ ਕਿ ਨੌਜਵਾਨ ਤਾਂ ਨਸ਼ੇੜੀ ਹੋ ਗਏ, ਨੌਜਵਾਨ ਤਾਂ ਛੱਡ ਗਏ ਪੰਜਾਬ ਨੂੰ, ਪੰਜਾਬ ਨਾਲ ਪਿਆਰ ਨਹੀਂ ਰਿਹਾ। ਪਰ ਤੁਸੀਂ ਜਿਹੜਾ ਇਹ ਦੇਖਿਆ, ਇੱਕ ਹੌਸਲਾ ਜਿਹਾ ਹੋਇਆ ਤੁਹਾਨੂੰ ਵੀ ਨਹੀਂ, ਹਜੇ ਜੜ ਹਰੀ ਆ। ਅੱਜ ਤੁਸੀਂ ਇੱਥੇ ਸਰਚ ਕਰੋ, ਆਪਣਾ ਮੁਆਇਨਾ ਕਰੋ, ਜ਼ਿਆਦਾ ਨੌਜਵਾਨ ਨੇ, ਸਾਡੇ ਵਰਗੇ ਬਜ਼ੁਰਗ ਤਾਂ ਘੱਟ ਨੇ। ਔਰ ਅਸੀਂ ਤਾਂ ਆਪਣੇ ਧੀਆਂ ਪੁੱਤਾਂ ਤੇ ਉੜਨਾ ਹੈ, ਧੀ ਪੁੱਤੇ ਕਰਦੇ ਹੁੰਦੇ ਆ ਕੰਮ। ਸਾਤੇ ਕਿਆ ਚੱਕ ਹੋਣਾ? ਸਾਤੇ ਤਾਂ ਬੈਰੀਕੇਡ ਚੱਕ ਨਹੀਂ ਹੋਣੇ, ਅਸੀਂ ਤਾਂ ਨਾਅਰੇ ਮਾਰਨੇ ਵਾਲੇ ਆ। ਇਹ ਸਾਡੇ ਨੌਜਵਾਨ ਦੇਖੋ, ਸਾਰੇ ਨੌਜਵਾਨ ਸੋਚ ਕਰਕੇ ਨਸ਼ੇੜੀ ਸਾਰੇ ਨਹੀਂ ਹੈਗੇ, ਕੁਛ ਨੇ, ਬਹੁਤ ਬੰਦੇ ਹੀਰੇ ਨੇ, ਅਜੇ ਵੀ ਹੀਰੇ ਨੇ ਕੌਮ ਦੇ, ਜੋ ਜਾਨ ਬਾਰ ਬਣਾਉਂਦੇ। ਆ ਦੇਖੋ ਮੁੰਡੇ ਸਾਰੇ ਨੌਜਵਾਨ ਨੇ, ਗੱਲੇ ਕੋਈ ਨਹੀਂ, ਕੋਈ ਗੱਲੇ ਨਹੀਂ ਹੈਗੀ। ਚੜ੍ਹਦੀਆਂ ਕਲਾ ਸਿੱਖ ਖਾਲਸਾ ਚੜ੍ਹਦੀਆਂ ਕਲਾ ਤਾਂ ਚੜ੍ਹਦੀਆਂ ਹੀ ਰਹੂਗਾ। ਹਾਂ, ਤੋ ਇਹਨੂੰ ਦਬਾਉਣ ਦੀ ਬੜੀ ਕੋਸ਼ਿਸ਼ ਕਰੀ ਹਾਕਮਾਂ ਨੇ, ਪਿੱਛੇ ਆਪਾਂ ਇਤਿਹਾਸ ਪੜ੍ਹੀਏ, ਇਹ ਨਹੀਂ ਦਬਿਆ। ਸੱਚ ਦੀ ਲੜਾਈ ਲੜ ਰਹੇ ਹਾਂ ਬਸ। ਹਾਂ, ਇਹ ਜਿਹੜੀ ਬਜ਼ੁਰਗਾਂ ਦੀ ਗੱਲ ਆ ਕਿ ਸੱਚ ਦੀ ਲੜਾਈ ਲੜੀ ਜਾ ਰਹੀ ਹੈ। ਕਿਸਾਨ ਸੰਘਰਸ਼ ਜਿਹੜਾ ਆ, ਇਹ ਕੋਈ ਜਿਵੇਂ ਕਈ ਕਹਿੰਦੇ ਜੀ ਆਰਥਿਕ ਮਸਲਾ ਜਾਂ ਕੋਈ ਮਸਲਾ, ਇਹ ਸੱਚ ਦਾ ਮਸਲਾ। ਕਿਉਂਕਿ ਜਿਹੜਾ ਇਹ ਮਸਲਾ ਰੋਟੀ ਦਾ ਮਸਲਾ ਆ, ਹਰ ਗਰੀਬ ਗੁਰਬੇ ਦਾ ਮਸਲਾ ਆ। ਅੱਜ ਕਿਸਾਨ ਆਪਣੀਆਂ ਹਿੱਕਾਂ ਢਾਹ ਕੇ ਇਸ ਸੰਘਰਸ਼ ਨੂੰ ਲੜ ਰਹੇ ਆ, ਕਿਉਂਕਿ ਜਿਹੜੀ ਸਰਕਾਰ ਆ ਉਹ ਰੋਟੀ ਵੀ ਕਾਰਪੋਰੇਟ ਦੇ ਹੱਥ 'ਚ ਵੇਚਣ ਜਾ ਰਹੀ ਆ। ਲੋਕਾਂ ਨੂੰ ਰੋਟੀ ਤੋਂ ਵੀ ਮੁਤਾਜ ਕਰਨ ਵਾਲੀ ਗੱਲ ਆ। ਤੁਸੀਂ ਦੇਖ ਸਕਦੇ ਹੋ ਕਿ ਅੱਜ ਭਾਰਤ ਦੇ ਵਿੱਚ ਪੈਟਰੋਲ ਦੀਆਂ ਕੀਮਤਾਂ ਜਿਹੜੀਆਂ ਉਹ ਲਗਾਤਾਰ ਹਰ ਰੋਜ਼ ਵੱਧ ਰਹੀਆਂ ਨੇ, ਹਰ ਰੋਜ਼ ਵੱਧ ਰਹੀਆਂ। ਆਮ ਬੰਦੇ ਦਾ ਸੜਕ ਤੇ ਨਿਕਲਣਾ ਔਖਾ ਹੋ ਗਿਆ, ਤੇ ਅਗਲੇ ਦਿਨਾਂ 'ਚ ਜੇ ਇਹ ਕਾਨੂੰਨ ਲਾਗੂ ਹੋ ਜਾਂਦੇ ਆ ਤਾਂ ਇੱਥੇ ਆਮ ਬੰਦੇ ਲਈ ਜਿਹੜਾ ਤੁਸੀਂ ਕਹਿ ਸਕਦੇ ਹੋ ਵੀ ਰੋਟੀ ਖਾਣੀ ਵੀ ਜਿਹੜੀ ਆ ਉਹ ਦੁੱਭਰ ਹੋ ਸਕਦੀ ਆ। ਇੱਥੇ ਸਾਡੇ ਨਾਲ ਹੋਰ ਵੀ ਕਿਸਾਨ ਜਿਹੜੇ ਆ ਉਹ ਖੜੇ ਆ, ਅਸੀਂ ਬਾਬਿਆਂ ਨਾਲ ਗੱਲ ਕਰਦੇ ਆ। ਹਾਂਜੀ ਬਾਬਾ ਜੀ, ਅੱਜ ਫਿਰ ਖੱਟਰ ਜਿਹੜਾ ਆ ਕਹਿੰਦੇ ਭਜਾਤਾ, ਫਿਰ ਭੱਜਣਾ ਹੀ ਉਹਨੇ, ਭੱਜਿਆ ਭਜਾਈ ਆ। ਹਾਂ, ਉਹ ਮਤਲਬ ਕਹਿੰਦੇ ਵੀ ਮਤਲਬ ਇਹ ਐਲਾਨ ਕਰਕੇ ਆਉਣਾ ਚਾਹੀਦਾ ਵੈਸੇ ਜੇ ਆਉਣਾ ਹੋਵੇ, ਹਨਾ। ਨਹੀਂ ਹਾਲੇ ਕਾਸਰਾ ਕਰਨਗੇ ਹੌਲੀ ਹੌਲੀ। ਤੇ ਫਿਰ ਤੁਹਾਡੇ ਵਾਲੀ ਤਾਂ ਨਹੀਂ ਕਸਰ, ਤੁਸੀਂ ਤਿਆਰ ਹੋ? ਅਸੀਂ ਤਾਂ ਤਿਆਰ ਹਾਂ। ਫਿਰ ਕੀ ਮਤਲਬ ਖੱਟਰ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਟਰ ਨੂੰ ਕਹਿੰਦੇ ਵੀ ਸਮਝ ਜਾ, ਸਮਝਦਾ ਹੈ ਨਹੀਂ ਹਾਲੇ ਉਹ। ਨਹੀਂ, ਉਹ ਕਹਿੰਦਾ ਵੀ ਲੱਠ ਰੱਖੋ, ਲੱਠ ਰੱਖੋ ਕਹਿੰਦਾ ਸੀ ਹਰਿਆਣੇ 'ਚ ਨਾ ਉਦੋਂ। ਉਹ ਕਹੀ ਜਾਂਦਾ ਵੀ ਮੈਂ ਇਹ ਵਧੀਆ ਕਾਨੂੰਨ, ਉਹ ਤਾਂ ਇਹੀ ਉਹ ਕਹਿੰਦਾ। ਨਹੀਂ, ਉਹ ਆਪਣੇ ਬੰਦਿਆਂ ਨੂੰ ਕਹਿੰਦਾ ਲਾਠੀਆਂ ਰੱਖੋ ਕੋਲ, ਕਿਸਾਨਾਂ ਨੂੰ ਲਾਠੀਆਂ ਨਾਲ ਭਜਾਓ। ਤਾਂ ਦਿੱਤਾ ਤਾਂ ਮਾਫੀ ਮੰਗ ਲਈ, ਫਿਰ ਉਹਨੇ ਮੰਗਣੀ ਪਈ ਮਾਫੀ। ਹਾਂ, ਜਿਹੜੀ ਸਰਕਾਰ ਹੁੰਦੀ ਆ ਉਹਨੇ ਬੋਲਣਾ ਹੀ ਹੁੰਦਾ ਹੈ। ਹੁਣ ਫਿਰ ਜਿਹੜਾ ਇੱਥੇ ਤੁਹਾਡਾ ਇਹ ਮੋਰਚਾ ਆ, ਇਹ ਸਫਲ ਰਿਹਾ ਵੀ ਹੁਣ ਭਾਵੇਂ ਪ੍ਰਸ਼ਾਸਨ ਕਹਿ ਰਿਹਾ ਵੀ ਅਸੀਂ ਤਾਂ ਜੀ ਪ੍ਰੋਗਰਾਮ ਹੀ ਨਹੀਂ ਸੀ ਰੱਖਿਆ, ਪਰ ਐਡੇ ਕਿਸਾਨ ਇਕੱਠੇ ਹੋਏ ਆ, ਜੇ ਰੱਖਿਆ ਹੀ ਤਾਂ ਹੀ ਇਕੱਠੇ ਹੋਏ ਆ। ਰੱਖਿਆ ਪਤਾ ਸਭ ਅਖਬਾਰਾਂ 'ਚ ਆਇਆ, ਟੀਵੀ 'ਚ ਆਇਆ, ਸਾਰੇ 'ਚ ਆਇਆ, ਅਖਬਾਰਾਂ 'ਚ ਵੀ ਆਉਣਾ ਹੈ, ਰਾਜਨਾਥ ਨੇ ਵੀ। ਇਹ ਪਰ ਜਿਹੜਾ ਇੱਥੇ ਚਾਂਸਲਰ ਆ, ਇਹ ਹੁਣ ਇਹਨੂੰ ਫੜੋਗੇ ਬੜਾ ਮੋਟਾ ਵੀ ਇਹਦੇ ਤਾਂ ਕੰਨ ਖਿੱਚੇ ਜਾਣੇ ਚਾਹੀਦੇ ਆ ਵੀ ਇਹ ਹੁਣ ਇੱਥੇ ਸੱਦਾ ਦੇ ਰਿਹਾ ਖੱਟਰ ਵਰਗਿਆਂ ਨੂੰ। ਇਹਦਾ ਫਿਰ ਐਂ ਵੀ ਇਹ ਆਪਣਾ ਲੋਟ ਦੇਖਦੇ ਲੋਕ, ਬਿਜ਼ਨਸ ਬਣਾਉਣਾ ਇਹਨਾਂ ਨੇ, ਇਹਨਾਂ ਨੂੰ ਕਾਹਦਾ ਕਿਸਾਨਾਂ ਸੇ। ਨਿਆਣੇ ਤਾਂ ਕਿਸਾਨਾਂ ਦੇ ਹੀ ਪੜ੍ਹਦੇ ਆ, ਫੀਸਾਂ ਤਾਂ ਉਹੀ ਦਿੰਦੇ ਆ। ਉਹ ਪੜੀ ਜਾਣ ਨਿਆਣੇ, ਪਰ ਇਹਨਾਂ ਦਾ ਆਪਣਾ ਬਿਜ਼ਨਸ ਵਧਾਉਣਾ ਹੁੰਦਾ। ਇਹ ਵੀ ਉਹੀ ਅਡਾਨੀ ਅਬਾਨੀ ਵਾਲਾ ਹੀ ਕੰਮ ਆ। ਮਤਲਬ ਇਹ ਜਿਹੜੀ ਗੱਲ ਆ ਵੀ ਇਹ ਸਾਰੇ ਅਡਾਨੀ ਅੰਬਾਨੀ ਜਿਹੜਾ ਕਾਰਪੋਰੇਟ ਆ, ਜਿਹੜਾ ਵਪਾਰੀ ਆ, ਇਹ
ਉਸ ਦੀ ਜਿਹੜੀ ਲਾਲਸਾ ਆ ਪੈਸਾ ਕਮਾਉਣ ਦੀ, ਉਹ ਗੱਦਾਰੀਆਂ ਕਿਵੇਂ ਕਰਾਉਂਦੀ ਆ, ਭਾਵੇਂ ਉਹ ਰਾਜ ਸੱਤਾ ਦੀ ਲਾਲਸਾ ਹੋਵੇ, ਭਾਵੇਂ ਉਹ ਪੈਸਾ ਕਮਾਉਣ ਦੀ ਲਾਲਸਾ ਹੋਵੇ। ਤੇ ਅੱਜ ਇਹ ਕਿਸਾਨ ਜਿਹੜੇ ਆ, ਜਿਹੜੀ ਸਭ ਤੋਂ ਵੱਡੀ ਗੱਲ ਆ ਇੱਥੇ ਇਹ ਦੇਖਣ ਵਾਲੀ ਆ ਕਿ ਕਿਸਾਨਾਂ ਦੇ ਵਿੱਚ ਜਿਹੜਾ ਸੰਘਰਸ਼ ਕਰਨ ਦੀ ਜਿਹੜੀ ਇੱਛਾ ਆ ਉਹ ਕਿੰਨੀ ਪ੍ਰਬਲ ਹੋ ਚੁੱਕੀ ਆ। ਤੁਸੀਂ ਦੇਖੋ ਵੀ ਇਹ ਆਮ ਵਰਤਾਰਾ ਨਹੀਂ, ਕਿਉਂਕਿ ਬੜਾ ਕਾਫੀ ਸਮਾਂ ਪੰਜਾਬ 'ਚ ਹੁਣ ਹੋ ਗਿਆ ਸੀ, ਟੋਲ ਟੈਕਸਾਂ ਦੇ ਉੱਤੇ ਬੈਠੇ ਨੇ ਕਿਸਾਨ, ਆਮ ਤਰ੍ਹਾਂ ਇੱਥੇ ਇੱਕ ਜ਼ਿੰਦਗੀ ਚੱਲ ਰਹੀ ਆ। ਕੋਈ ਵੱਡਾ ਐਕਸ਼ਨ ਜਾਂ ਕੋਈ ਵੱਡਾ ਪ੍ਰੋਗਰਾਮ ਨਹੀਂ ਸੀ ਇਸ ਤਰ੍ਹਾਂ ਦਾ ਹੋਇਆ ਕਿ ਜਿੱਥੇ ਦਿਖੇ ਕਿ ਕਿਸਾਨ ਹਜੇ ਵੀ ਜਿਹੜੇ ਆ ਉਹ ਸਿਰ ਧੜ ਦੀ ਬਾਜੀ ਲਾਉਣ ਲਈ ਤਿਆਰ ਬਰ ਤਿਆਰ ਨੇ। ਤੇ ਅੱਜ ਇਹ ਮੌਕਾ ਆਇਆ ਸੀ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਅਹਿਸਾਸ ਬੜਾ ਵੱਖਰੀ ਤਰ੍ਹਾਂ ਦਾ ਆ ਕਿ ਇੱਥੇ ਕੁਛ ਚੰਦ ਘੰਟਿਆਂ ਦੀ ਗੱਲ ਸੀ ਜਦੋਂ ਇਹ ਗੱਲ ਪਤਾ ਲੱਗੀ ਆ ਕਿ ਇੱਥੇ ਖੱਟਰ ਤੇ ਰਾਜਨਾਥ ਸਿੰਘ ਆ ਰਹੇ ਆ। ਉਹ ਆਏ ਜਾਂ ਨਹੀਂ ਆਏ ਇਹ ਮਸਲਾ ਵੱਖਰਾ ਆ, ਪਰ ਜਿਹੜੀ ਉਹ ਭਾਵਨਾ ਆ ਸੰਘਰਸ਼ ਕਰਨ ਦੀ ਕਿ ਜਦੋਂ ਹੀ ਕਿਸਾਨਾਂ ਨੂੰ ਪਤਾ ਲੱਗਿਆ ਤਾਂ ਕਿਸਾਨਾਂ ਨੇ ਵਹੀਰਾਂ ਘੱਤਤੀਆਂ ਕਿ ਭਾਵੇਂ ਕੁਛ ਮਰਜ਼ੀ ਹੋ ਜੇ, ਪਰ ਜੇ ਉਹ ਆ ਗਿਆ ਤਾਂ ਸੁੱਕਾ ਨਹੀਂ ਜਾਣਾ ਚਾਹੀਦਾ ਤੇ ਜਾਓ ਉਹਨੂੰ ਉਤਰਨ ਹੀ ਨਹੀਂ ਦੇਣਾ। ਤੇ ਇਸ ਕਰਕੇ ਇੱਥੇ ਤੁਸੀਂ ਦੇਖ ਸਕਦੇ ਹੋ ਹੈਲੀਪੈਡ ਤੇ ਕਬਜ਼ਾ ਕੀਤਾ, ਸਾਰੇ ਗੇਟ ਕਾਲਜ ਤੇ ਬੰਦ ਕਰ ਦਿੱਤੇ ਗਏ। ਤਾਂ ਇਹ ਇੱਕ ਇੰਡੀਕੇਸ਼ਨ ਆ ਸਰਕਾਰ ਨੇ ਜਾਂ ਖੂਫੀਆ ਏਜੰਸੀਆਂ ਜਾਂ ਜਿਹੜਾ ਉਹ ਤੰਤਰ ਸਾਰਾ ਇੱਥੇ ਕੰਮ ਕਰਦਾ ਆ ਸਰਕਾਰ ਦਾ, ਸਟੇਟ ਦਾ, ਕਿ ਲੋਕ ਸੰਘਰਸ਼ ਤੋਂ ਅੱਕਣ ਜਾਂ ਥੱਕਣ ਵਾਲੇ ਨਹੀਂ ਆ। ਖਾਸ ਕਰਕੇ ਕਿਸਾਨੀ ਦਾ ਇਹ ਸਾਰਾ ਵਰਗ, ਭਾਵੇਂ ਉਹ ਕਿਸਾਨੀ ਨਾਲ ਸੰਬੰਧਿਤ ਨੌਜਵਾਨ ਹੋਣ, ਭਾਵੇਂ ਉਹ ਕਿਸਾਨੀ ਨਾਲ ਸੰਬੰਧਿਤ ਬਜ਼ੁਰਗ ਹੋਣ, ਸਾਰੇ ਇੱਕੋ ਆਵਾਜ਼ 'ਚ ਨੇ ਕਿ ਇਹ ਕਾਨੂੰਨ ਰੱਦ ਕਰਾਉਣ ਤੋਂ ਬਿਨਾਂ ਕਿਸੇ ਵੀ ਮਸਲੇ ਦੇ ਉੱਤੇ ਗੱਲਬਾਤ ਨਹੀਂ ਹੋ ਸਕਦੀ ਆ। ਤੇ ਕਾਨੂੰਨ ਰੱਦ ਕਰਾਉਣੇ ਅੱਜ ਹਰ ਇੱਕ ਕਿਸਾਨ ਦਾ ਇੱਕ ਨਿਸ਼ਾਨਾ ਬਣ ਚੁੱਕਿਆ। ਤੇ ਇਹ ਅਸੀਂ ਇੱਥੇ ਤੁਹਾਨੂੰ ਦਿਖਾਉਂਦੇ ਆ ਕਿ ਜਿਹੜਾ ਪਿੱਛੇ ਸਟੇਜ ਲੱਗੀ ਹੋਈ ਆ, ਉਹ ਸਟੇਜ ਵੀ ਤੁਹਾਨੂੰ ਦਿਖਾਉਂਦੇ ਆ। ਇੱਥੇ ਜਿੱਥੇ ਵੀ ਇੱਕ ਆਸ ਸੀ ਕਿ ਇੱਥੇ ਆ ਸਕਦੇ ਆ ਗੇਟ ਦੇ ਉੱਤੇ ਇੱਕ ਸਟੇਜ ਲੱਗੀ ਆ, ਜਿੱਥੇ ਹੈਲੀਪੈਡ ਸੀ, ਜਿੱਥੇ ਹੈਲੀਕਾਪਟਰ ਦਾ ਉਤਰਨਾ ਸੀ, ਉੱਥੇ ਵੀ ਕਿਸਾਨਾਂ ਨੇ ਆਪਣੀ ਸਟੇਜ ਲਾ ਲਈ ਆ। ਤੇ ਹੁਣ ਅਸੀਂ ਤੁਹਾਨੂੰ ਇਹਨਾਂ ਦੀਆਂ ਝਲਕਾਂ ਦਿਖਾਉਂਦੇ ਆ ਕਿ ਜਿਹੜੇ ਇਹ ਇੱਥੇ ਵੱਖ-ਵੱਖ ਜਿੱਥੇ ਕਿਸਾਨ ਇੱਥੇ ਕਬਜ਼ਾ ਕਰੀ ਬੈਠੇ, ਆਪਣੇ ਮੋਰਚੇ ਲਈ ਬੈਠੇ ਆ। ਦੇਖੋ ਮੇਰੀ ਬੇਨਤੀ ਸੁਣੋ, ਸਾਡਾ ਕੰਮ ਹੈ ਪ੍ਰੋਟੈਸਟ ਕਰਨਾ। ਇੱਥੇ ਕੋਈ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਦਾ ਹੈ ਵੀ ਰਾਜਨਾਥ ਅੰਦਰ ਆਇਆ ਬੈਠਾ ਹੈ। ਮੇਰੀ ਬੇਨਤੀ ਸੁਣੋ, ਕੋਈ ਦਿੱਕਤ ਨਹੀਂ, ਜੇ ਕੋਈ ਚੂਹਾ ਬਣ ਕੇ ਆ ਜਾਂਦਾ ਹੈ ਤਾਂ ਆਪਾਂ ਉੱਦਾਂ ਨਿਪਟਾਂਗੇ। ਸੋ ਮਸਲਾ ਤਾਂ ਇੱਕ ਹੈ, ਆਪਾਂ ਸਿਰਫ ਅੱਧਾ ਘੰਟਾ ਦਿੰਦੇ ਆ। ਆਪਾਂ ਇਸ ਜਿਹੜਾ ਯੂਨੀਵਰਸਿਟੀ ਦਾ ਸਤਨਾਮ ਸਿੰਘ ਸੰਧੂ ਹੈ, ਪਹਿਲਾਂ ਗੱਲ ਚੱਲਦੀ ਸੀ ਵੀ ਆਪਾਂ ਘੰਟਾ ਦਈਏ, ਸਿਰਫ ਆਪਾਂ ਅੱਧਾ ਘੰਟਾ ਦਿੰਦੇ ਆ ਹੁਣ ਤੋਂ, ਕਿਉਂਕਿ ਸਾਡੇ ਜਿਹੜੇ ਵੀਰ ਨੇ ਉਹਨਾਂ ਨੇ ਪਹਿਲਾਂ ਵੀ ਪੁਲਿਸ ਪ੍ਰਸ਼ਾਸਨ ਨੂੰ ਟਾਈਮ ਦੇਤਾ ਸੀ। ਉਹਨਾਂ ਨੂੰ ਕਿਹਾ ਸੀਗਾ ਵੀ ਅਸੀਂ 12:30 ਤੱਕ ਟਾਈਮ ਦਿੰਦੇ ਆ। ਹੁਣ ਦੁਬਾਰਾ ਜਿਹੜੇ ਦੂਜੇ ਨਾਕਿਆਂ ਦੇ ਕੁਝ ਆਪਣੇ ਭਰਾ ਬੈਠੇ ਸੀ, ਉਹਨਾਂ ਨਾਲ ਸਲਾਹ ਕਰਕੇ ਹੁਣ ਤੇ ਘੜੀ ਦੇਖ ਕੇ ਅੱਧਾ ਘੰਟਾ ਆਪਾਂ ਉਹਨਾਂ ਨੂੰ ਦਿੰਦੇ ਆ। ਜੇ ਸਤਨਾਮ ਸੰਧੂ 1:30 ਵਜੇ ਜੀ 1:30 ਵਜੇ ਤੱਕ ਉਹਨਾਂ ਨੂੰ ਸਮਾਂ, ਜੇ ਸਤਨਾਮ ਸੰਧੂ ਇੱਥੇ ਆ ਕੇ ਮਾਫੀ ਮੰਗਦਾ ਵੀ ਮੈਂ ਇਹ ਜਿਹੜੀ ਗਲਤੀ ਕਰੀ ਹੈ ਗਾਹਾਂ ਨੂੰ ਨਹੀਂ ਕਰੂੰਗਾ, ਔਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਵੀ ਮੈਂ ਤੁਹਾਡੇ ਨਾਲ ਚੱਲਦਾ, ਜਿੰਨਾ ਚਿਰ ਕਿਸਾਨੀ ਸੰਘਰਸ਼ ਚੱਲਦਾ ਉਨਾ ਚਿਰ ਇਸ ਕੈਂਪਸ ਦੇ ਵਿੱਚ ਕੋਈ ਬੀਜੇਪੀ ਦਾ ਬੰਦਾ ਨਹੀਂ ਵੜੂਗਾ। ਜਿਹੜੀ ਕਮੇਟੀ ਨੇ ਰਾਏ ਕਰੀ ਹੈ, ਤੁਸੀਂ ਪਹਿਲਾਂ ਇਹ ਦੱਸੋ ਵੀ ਤੁਸੀਂ ਇਸ ਅੱਧੇ ਘੰਟੇ ਵਾਸਤੇ ਪ੍ਰਵਾਨਗੀ ਦਿੰਦੇ ਹੋ? ਹੱਥ ਖੜੇ ਕਰਕੇ। ਹੁਣ ਮੇਰੀ ਬੇਨਤੀ ਸੁਣ ਲਓ ਦੂਜੀ। ਬਾਈ ਜੀ 1 ਮਿੰਟ ਤਾਂ ਖੜ ਜਾਓ, 1 ਮਿੰਟ। ਇਦਾਂ ਕਿਉਂ ਕਰਦੇ ਹੋ? ਜੇ ਉੱਥੇ ਕਿੰਗਰੇ ਟਾਉਣੇ ਆ, ਤੁਸੀਂ ਜਿਹੜੀ ਗੱਲ ਆਪਾਂ ਸਲਾਹ ਕਮੇਟੀ ਇਦਾਂ ਨਾ ਕਰੋ। ਬਹੁਤ ਸਾਰੇ ਜਜ਼ਬਾਤ ਆ, ਜਿਹੜੀ ਆਪਾਂ ਗਾਹਾਂ ਗੱਲ ਕਰਨੀ ਆ, ਇਦਾਂ ਗੱਲਾਂ ਨਹੀਂ ਸਿਰੇ ਚੜ੍ਹਦੀਆਂ। ਜਿਹੜਾ 1 ਮਿੰਟ ਜੀ, ਮੇਰੀ ਬੇਨਤੀ ਸੁਣੋ ਜੀ। ਅਸੀਂ ਪ੍ਰਸ਼ਾਸਨ ਸਾਡੇ ਕੋਲ ਹੈ, ਅੱਧਾ ਘੰਟਾ ਦਿੱਤਾ ਹੈ। ਸਤਨਾਮ ਸੰਧੂ ਆਜੂ, ਠੀਕ ਹੈ, ਨਹੀਂ ਅੱਧੇ ਘੰਟੇ ਬਾਅਦ ਜਿਹੜਾ ਸਾਡਾ ਸਾਰਿਆਂ ਦਾ ਸੁਭਾਅ ਨਾ, ਅਸੀਂ ਜਜ਼ਬਾਤੀ ਬੜੇ ਹੁੰਦੇ ਆ, ਚੱਕ ਦਾਂਗੇ ਫਟਕਰੇ ਪਾ ਕੇ, ਜਾਂ ਮੁੜ ਕੇ ਉੱਤੇ ਕੀਲੀ ਫਸਣੀ ਆ, ਫਿਰ ਅੱਧਿਆਂ ਨੇ ਸਾਡਿਆਂ ਨੇ ਇੱਧਰ ਉੱਧਰ ਹੋ ਜਾਣਾ। ਆਪਾਂ ਅੱਧੇ ਘੰਟੇ ਤੋਂ ਬਾਅਦ ਬਗੈਰ ਸਮਾਂ ਗਵਾਇਆ ਆਪਾਂ ਸਾਰੇ ਚੱਲ ਕੇ ਮੇਨ ਰੋਡ ਜਾਮ ਕਰਾਂਗੇ। ਜੇ ਉਹ ਨਹੀਂ ਆਉਂਦਾ ਫਿਰ ਅਗਲਾ ਐਕਸ਼ਨ ਪ੍ਰੋਗਰਾਮ ਕਰਾਂਗੇ। ਅਸੀਂ ਕੀ ਕਰਨਾ, ਪ੍ਰਵਾਨ ਹੈ ਜੀ?
ਨੰਬਰ 2 ਗੱਲ ਕਿ ਤੁਹਾਡੇ ਕੋਲ ਗੱਲ ਆਉਂਦੀ ਹੈ ਰਾਜਨਾਥ ਆ ਗਿਆ, ਫਲਾਣਾ ਆ ਗਿਆ, ਸਤਨਾਮ ਸੰਧੂ ਨਹੀਂ ਤਾਂ ਤੁਹਾਡੇ ਕੋਲੇ ਰਹਿਣਾ ਹੈ। ਜੇ ਅੱਜ ਉਹ ਹੈਲੀਪੈਡ ਤੇ ਰਾਹੀਂ ਨਹੀਂ ਆਇਆ, ਚੂਹੇ ਮਣਾ ਕਿਤੇ ਖੱਡ ਦੀ ਆ ਕੇ ਵਿੱਚ ਦੀ ਵੜ ਗਿਆ ਤਾਂ ਜੁਦੀ ਗੱਲ ਹੈ। 2 ਮੰਤਰੀ ਚੰਡੀਗੜ੍ਹ ਵੀ ਆਉਣੇ, ਗੱਲ ਤਾਂ ਤੁਹਾਡੇ ਵਿਰੋਧ ਦੀ ਹੈ, ਤੁਹਾਡੇ ਨਖਰੇ ਦੀ ਹੈ। ਸਵਾਦ ਤਾਂ ਸੀ ਜਿਹੜਾ ਹੈਲੀਪੈਡ ਤਿਆਰ ਕਰਿਓ ਇੱਥੇ ਆ ਕੇ ਉਤਰਦਾ, ਫਿਰ ਗੱਲ ਕਿਸੇ ਘੰਟੇ ਲੱਗਦੀ। ਸੋ ਇਹ ਗੱਲਾਂ 2 ਪ੍ਰਵਾਨ ਨੇ ਜੀ। ਹੁਣ ਬੇਨਤੀ ਮੇਰੀ ਇੱਕ ਸੁਣ ਲਓ, ਜਦੋਂ ਆਪਾਂ ਨੇ ਉੱਥੇ ਜਾਣਾ ਹੈ ਤਾਂ ਜਿੰਨੇ ਬੰਦੇ ਇੱਥੇ ਆ, ਇੱਕ ਬੰਦਾ ਨਹੀਂ ਘਟਣਾ ਚਾਹੀਦਾ। ਜੇ ਅੱਧੇ ਘੰਟੇ ਦੇ ਵਿੱਚ ਪ੍ਰਸ਼ਾਸਨ ਕੀ ਸੁਨੇਹਾ ਦਿੰਦਾ ਹੈ, ਕੀ ਲੈਂਦਾ ਹੈ, ਇਹ ਆਪਾਂ ਨੂੰ ਹੁਣੇ ਪਤਾ ਲੱਗ ਜੂ। ਨਹੀਂ ਆਪਾਂ ਅੱਧੇ ਘੰਟੇ ਬਾਅਦ ਸਾਰੇ ਆਪਣਾ ਜਿੰਨਾ ਵੀ ਆਪਣਾ ਸਮਾਨ ਆਪਾਂ ਚੱਕ ਕੇ ਸੜਕ ਪਰ ਜਾ ਕੇ ਅਗਲੀ ਪ੍ਰੋਗਰਾਮ ਬਣਾਵਾਂਗੇ। ਫਿਰ ਦੇਖਾਂ ਕਿਉਂ, ਫਿਰ ਤਾਂ ਲੜਾਈ ਸ਼ੁਰੂ ਹੋਊਗੀ। ਫਿਰ ਇਹ ਨਹੀਂ ਗੱਲ ਵੀ ਫਿਰ ਦੇਖਾਂਗੇ ਵੀ ਆਪਾਂ ਅਗਲਾ ਪ੍ਰੋਗਰਾਮ ਜਿੱਦਾਂ ਹੁਣ ਸਲਾਹ ਕਰੀਏ, ਫਿਰ ਉਹ ਅਗਲਾ ਪ੍ਰੋਗਰਾਮ ਆਪਾਂ ਨੇ ਕਿੱਦਾਂ ਕਰਨਾ। ਸੰਯੁਕਤ ਕਿਸਾਨ ਮੋਰਚਾ, ਸੰਯੁਕਤ ਕਿਸਾਨ ਮੋਰਚਾ। ਬੰਦਾ ਅੰਦਰ ਆ ਗਿਆ, ਅਸੀਂ ਉਰੇ ਬੈਠੇ ਆ, ਉਹਨੂੰ ਅੰਦਰ ਘਰ ਉੱਥੇ ਬੈਠਾ ਰਹੇ। ਦੇਖੋ ਮੇਰੀ ਬੇਨਤੀ ਸੁਣੋ, ਮੇਰੀ ਬੇਨਤੀ ਸੁਣੋ ਜੀ। ਉਹ ਛੋਟੇ ਵੀਰ, ਤੁਸੀਂ ਅਫਸੋਸ ਹੈ ਇਸ ਗੱਲ ਤੇ। ਸੁਣੋ ਮੇਰੀ ਗੱਲ, ਸਾਡੇ ਕੋਲ ਕਿਹੜੀ ਇਨਫੋਰਮੇਸ਼ਨ ਹੈ ਵੀ ਸਾਨੂੰ ਇੱਕ ਅਫਵਾਹ ਮਿਲੀ ਹੈ, ਉਹ ਆਇਆ ਨਹੀਂ ਆਇਆ, ਬਿਨਾਂ ਮਤਲਬ ਦੇ ਕਿੰਗਰੇਟ ਹੋਣ ਨੂੰ ਫਿਰਦੇ ਆ ਅਸੀਂ। ਜੇ ਪਤਾ ਵੀ ਉਹ ਆ ਗਿਆ ਅੰਦਰ। ਮੇਰੀ ਬੇਨਤੀ ਸੁਣੋ ਫਿਰ ਇੱਕ ਵਾਰ, ਇਹੀ ਸਾਡੀ ਡਿਸਿਪਲਿਨ ਦੀ ਘਾਟ ਹੈ। ਇਹ ਅੱਜ ਦੇਖੋ ਮੇਰੀ ਬੇਨਤੀ ਸੁਣੋ, ਜੇ ਇਦਾਂ ਦੀ ਗੱਲ ਹੈ, ਅਸੀਂ ਤਾਂ ਮੈਂ ਤਾਂ ਕਮੇਟੀ ਤੋਂ ਹੁੰਨਾ ਬਾਹਰ, ਜੋ ਭਾਈ ਫੈਸਲਾ ਲਾਉਂਗੇ ਤੁਸੀਂ ਤੁਹਾਡੇ ਨਾਲ ਹੈ। ਜੇ ਇੱਕ ਸ਼ੱਕ ਹੈ, ਇੱਕ ਸੁਣੋ ਮੇਰੀ ਗੱਲ, ਨੌਜਵਾਨ ਬੱਚਿਓ ਤੁਹਾਡੇ ਪਿੱਛੇ ਲੜਦਿਆਂ ਸੀ ਉਮਰ ਹਟਾ ਲਈ। ਮੇਰੀ ਗੱਲ ਸੁਣੋ ਇੱਕ ਮਿੰਟ, ਜੇ ਬਹਿ ਜਾਓ ਜੀ। ਜਿਹੜੀ ਉਹ ਅੰਦਰ ਵੀ ਬੈਠਾ, ਕਿਹੜੀ ਖੁੱਡ 'ਚ ਬੈਠਾ ਹੈ, ਆ ਦੱਸੋ ਜੀ। ਆ ਇਨਸਪੈਕਟਰ ਸਾਹਿਬ ਕਹਿੰਦੇ ਨਹੀਂ ਆਇਆ, ਹਾਂਜੀ ਉਹਦਾ ਦੇਖੋ ਮੇਰੀ ਸੁਣੋ ਗੱਲ, ਜਿਹੜੇ ਐਡਮਿਨਿਸਟ੍ਰੇਸ਼ਨ ਦੇ ਅਫਸਰ ਨੇ ਉਹ ਕਹਿੰਦੇ ਨੇ ਉਹਦਾ ਪ੍ਰੋਗਰਾਮ ਕੈਂਸਲ ਹੋ ਗਿਆ। ਤੁਸੀਂ ਆਪਣੀ ਚਾਲ ਚੱਲੋ। ਮੇਰੀ ਬੇਨਤੀ ਸੁਣੋ, ਐਦਾਂ ਨਾ ਕਰੋ ਜਿੱਦਾਂ ਕਰਦੇ ਆ ਕੋਈ ਉੱਠ ਖੜਿਆ ਕਹਿਤਾ। ਤੁਹਾਡੀ ਕਮੇਟੀ ਨੇ ਫੈਸਲਾ ਕਰਿਆ, ਤੁਹਾਡੀ ਸਲਾਹ ਨਾਲ ਕਰਿਆ, ਤੁਸੀਂ ਅੱਧਾ ਘੰਟਾ ਟਾਈਮ ਦੇਤਾ, ਆਪਾਂ ਅੱਧੇ ਘੰਟੇ ਬਾਅਦ ਉੱਤੇ ਚੱਲਦੇ ਆ। ਜਿਹੜਾ ਪ੍ਰੋਗਰਾਮ ਦਿੱਤਾ ਇੱਕ ਵਾਰ ਪ੍ਰਵਾਨਗੀ ਦਿਓ ਜੀ, ਹੱਥ ਖੜੇ ਕਰਕੇ। ਸੰਯੁਕਤ ਕਿਸਾਨ ਮੋਰਚਾ, ਗੱਲ ਖਤਮ ਹੋ ਗਈ ਜੀ। ਮੇਰੀ ਸੁਣੋ ਬੇਨਤੀ, ਮੇਰੀ ਬੇਨਤੀ ਸੁਣੋ। ਅੱਧਾ ਘੰਟੇ ਦੇ ਵਿੱਚ 5-7 ਮਿੰਟ ਲੰਘ ਗਏ, ਆਪਾਂ ਬਗੈਰ ਟਾਈਮ ਗਵਾਇਆ ਆਪਾਂ ਉੱਥੇ ਚੱਲਾਂਗੇ। ਜਿਹੜੇ ਸਾਡੇ ਛੋਟੇ ਵੀਰ ਨੇ, ਇਹਨਾਂ ਦੇ ਜਜ਼ਬਾਤ ਨੇ, ਇੱਕ ਗੱਲ ਆਈ ਤੁਹਾਨੂੰ ਦੱਸਤੀ, ਪਤਾ ਨਹੀਂ ਉਹ ਆਇਆ ਪਤਾ ਨਹੀਂ ਆਇਆ। ਜੇ ਉਹ ਆਇਆ ਵੀ ਹੈ, ਜੇ ਕਿਸੇ ਨੂੰ ਪਤਾ ਵੀ ਭਾਈ ਫਲਾਣੇ ਕਮਰੇ ਚੱਲਿਆ, ਸਭ ਤੋਂ ਪਹਿਲਾਂ ਅਸੀਂ ਚੱਲਾਂਗੇ। ਜਿਹੜੀ ਗੱਲ ਕੋਈ ਉਸੂਲ ਦੀ ਹੈ, ਕੋਈ ਡਿਸਿਪਲਿਨ ਦੀ ਹੈ, ਤੁਹਾਡੇ ਧੌੜੀਆਂ ਦਾੜੀ ਵਾਲੇ 10 ਬੰਦਿਆਂ ਨੇ ਰਾਏ ਕਰੀ ਹੈ, ਤੁਸੀਂ ਉਹਨਾਂ ਦਾ ਕਹਿਣਾ ਤਾਂ ਮੰਨੋ ਯਾਰ। ਆਪਾਂ ਚੱਲ ਕੇ ਉੱਥੇ ਫੈਸਲਾ ਕਰਾਂਗੇ ਕੀ ਕਰਨਾ। ਆਪਾਂ ਜਿਹੜਾ ਫੈਸਲਾ ਹੋ ਗਿਆ, ਫਿਰ ਇੱਕ ਵਾਰ ਮੈਂ ਰਿਪੀਟ ਕਰ ਦਿਆਂ, ਸੰਯੁਕਤ ਕਿਸਾਨ ਮੋਰਚਾ, ਮੈਂ ਫਿਰ ਇੱਕ ਵਾਰ, ਇੱਕ ਮਿੰਟ ਛੋਟੇ ਵੀਰ, ਮੈਂ ਇੱਕ ਵਾਰ ਫਿਰ ਆਪਾਂ ਅਨਾਉਂਸ ਕਰ ਦਈਏ, ਜਿਹੜਾ ਫੈਸਲਾ ਹੋਇਆ ਅਸੀਂ ਉਸ ਫੈਸਲੇ ਦ੍ਰਿੜਤਾ ਨਾਲ ਖੜੇ ਆ। ਅੱਧੇ ਘੰਟੇ ਦੇ ਵਿੱਚੋਂ ਵੀ 5-7 ਮਿੰਟ ਲੰਘ ਗਏ। ਐਡਮਿਨਿਸਟ੍ਰੇਸ਼ਨ ਨੂੰ ਬੇਨਤੀ ਹੈ, ਉਹ ਸਤਨਾਮ ਸੰਧੂ ਆਵੇ, ਆਗੇ ਸੌਰੀ ਫੀਲ ਕਰੇ ਔਰ ਵਿਸ਼ਵਾਸ ਦਵਾਵੇ ਵੀ ਮੈਂ ਗਾਹਾਂ ਨੂੰ ਨਹੀਂ ਕਰੂੰਗਾ। ਜੇ ਉਹ ਨਹੀਂ ਆਉਂਦਾ, ਨਹੀਂ ਕਰਦਾ, ਅਸੀਂ ਅੱਧੇ ਘੰਟੇ ਦੇ ਬਾਅਦ ਸੜਕ ਪਰ ਜਾ ਕੇ ਗੱਲ ਕਰਾਂਗੇ, ਉੱਥੇ ਅੱਗੇ ਗੱਲ ਹੋਊਗੀ। ਫਿਰ ਲਓ ਇਸ ਸਮੇਂ ਜਿਹੜੀ ਪ੍ਰਸ਼ਾਸਨ ਜਿਹੜਾ ਆ ਉਹ ਇਸ ਗੱਲ ਦੇ ਉੱਤੇ ਜ਼ੋਰ ਦੇ ਰਿਹਾ ਕਿ ਜਿਹੜਾ ਚਾਂਸਲਰ ਸੰਧੂ ਆ ਉਹ ਖੁਦ ਆਉਣ ਲਈ ਨਹੀਂ ਮੰਨ ਰਿਹਾ। ਕਿਸਾਨਾਂ ਦੀ ਮੰਗ ਆ ਕਿ ਚਾਂਸਲਰ ਸੰਧੂ ਇੱਥੇ ਕਿਸਾਨਾਂ 'ਚ ਆਵੇ। ਜਿਹੜਾ ਇਹ ਰਾਤ ਹੈਲੀਪੈਡ ਬਣਵਾਇਆ ਸੀ ਰਾਜਨਾਥ ਦੇ ਸਵਾਗਤ ਵਾਸਤੇ ਉਸ ਚਾਂਸਲਰ ਸੰਧੂ ਨੇ, ਕਿ ਇਸ ਹੈਲੀਪੈਡ 'ਤੇ ਆ ਕੇ ਤੇ ਉਹ ਕਿਸਾਨਾਂ ਤੋਂ ਮਾਫੀ ਮੰਗੇ ਤੇ ਫਿਰ ਕਿਸਾਨ ਇੱਥੋਂ ਜਾਣਗੇ। ਪਰ ਹੁਣ ਇੱਥੇ ਪ੍ਰਸ਼ਾਸਨ ਜਿਹੜਾ ਆ ਉਹ ਇਹ ਗੱਲ ਦੇ ਉੱਤੇ ਜ਼ੋਰ ਦੇ ਰਿਹਾ ਕਿ ਸੰਧੂ ਜਿਹੜਾ ਉਹ ਬਿਮਾਰ ਹੋ ਗਿਆ ਤੇ ਇੱਥੇ ਉਹਦਾ ਪੀਏ ਜਿਹੜਾ ਆ ਉਹ ਆਉਣ ਲਈ ਤਿਆਰ ਆ ਤੇ ਪੀਏ ਆ ਕੇ ਸੰਧੂ ਵੱਲੋਂ ਮਾਫੀ ਮੰਗਣ ਲਈ ਤਿਆਰ ਆ। ਤੇ ਇਸ ਗੱਲ ਤੇ ਹੁਣ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪ੍ਰਸ਼ਾਸਨ ਵੱਲੋਂ, ਪਰ ਕਿਸਾਨ ਜਿਹੜੇ ਆ
ਉਹ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੋ ਰਹੇ। ਉਹ ਕਹਿ ਰਹੇ ਆ ਕਿ ਸੰਧੂ ਆਪ ਆਵੇ, ਆਪ ਆ ਕੇ ਮਾਫੀ ਮੰਗੇ, ਫਿਰ ਇਹ ਮਸਲਾ ਹੱਲ ਹੋਊਗਾ। ਤੇ ਇੱਥੇ ਜਿਹੜੀ ਗੱਲਬਾਤ ਆ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਜਿਹੜਾ ਪ੍ਰਸ਼ਾਸਨ ਆ ਉਹ ਇੱਥੇ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਇਸ ਗੱਲ ਤੇ ਮਨਾਉਣ ਦੀ। ਪਰ ਕਿਸਾਨ ਜਿਹੜੇ ਆ ਉਹਨਾਂ ਦਾ ਇੱਕੋ ਗੱਲ ਉਹਨਾਂ ਦੀ ਕਹਿਣੀ ਹੈ ਕਿ ਉਹ ਸੰਧੂ ਨੂੰ ਕੁਝ ਨਹੀਂ ਕਹਿੰਦੇ, ਸੰਧੂ ਡਰੇ ਨਾ, ਉਹਨੇ ਗਲਤੀ ਕੀਤੀ ਆ। ਉਹ ਰਾਤ ਜਿਵੇਂ ਉਹਨੇ ਸਵਾਗਤ ਲਈ ਇੰਨੀ ਜੱਦੋ ਜਹਿਦ ਕੀਤੀ ਹੈ ਇੱਥੇ ਰਾਜਨਾਥ ਦਾ ਜਹਾਜ਼ ਤਾਰਨ ਵਾਸਤੇ, ਤੇ ਉਹ ਆਵੇ ਇੱਥੇ ਤੇ ਆ ਕੇ ਤੇ ਮਾਫੀ ਮੰਗੇ। ਆ ਸਾਡੇ ਨਾਲ ਕੁਝ ਹੋਰ ਇੱਥੇ ਕਿਸਾਨ ਖੜੇ ਨੇ ਜਿਹੜੇ ਅੱਜ ਪਹੁੰਚੇ। ਬਾਬਾ ਜੀ ਇਹ ਹੁਣ ਗੱਲ ਚੱਲ ਰਹੀ ਆ, ਕਹਿੰਦੇ ਵੀ ਸੰਧੂ ਦਾ ਪੀਏ ਆਉਣ ਨੂੰ ਤਿਆਰ ਆ, ਸੰਧੂ ਆਉਣ ਨੂੰ ਰਾਜੀ ਨਹੀਂ ਹੋ ਰਿਹਾ। ਸੰਧੂ ਦਾ ਪੀਏ ਕੋਈ ਸੰਧੂ ਨੂੰ ਬੁਲਾਓ, ਮਾਫੀ ਮੰਗੇ, ਸੋਰੀ ਕਰਕੇ ਚਲੇ ਜਾਵੇ, ਉਹਦੇ 'ਚ ਕੀ ਫਰਕ ਪੈਂਦਾ? ਉਹ ਤਾਂ ਬੀਜੇਪੀ ਦਾ ਦੱਲਾ ਹੁਣੇ ਆਉਣੇ ਨਹੀਂ। ਜੇ ਰਾਜਨਾਥ ਦਾ ਪਿੱਛੇ ਚੱਕ ਕੇ ਹੁੰਦਾ, ਜਾਂ ਟਰੇ ਚੱਕੀ ਹੁੰਦੀ, ਜਾਂ ਜਾਂਦੀ ਹੈ ਨਾ ਮੁਰਗੀ ਸੀਣ ਦੇ ਪਿੱਛੇ ਨੱਠੀ, ਉਹ ਤਾਂ ਨੱਠਿਆ ਜਾਂਦਾ। ਜੇ ਰਾਜਨਾਥ ਆਇਆ ਹੁੰਦਾ ਜਾਂ ਖੱਚਰ ਆਇਆ ਹੁੰਦਾ, ਉਹ ਖੱਟਰ ਤਾਂ ਹੈ ਨਹੀਂ, ਖੱਚਰ ਹੈ ਉਹ। ਕਹਿੰਦੇ ਬਿਮਾਰ ਹੋ ਗਿਆ ਹੁਣ। ਬਿਮਾਰ ਕਿਸੇ ਨੂੰ ਦਵਾਈ ਦੇਣ ਆਇਆ ਤਾਂ ਰਾਜਨਾਥ ਖੱਚਰ ਨੂੰ ਦਵਾਈ ਦੇਣ ਆ ਰਹੇ ਦੂਰ ਹੈ। ਜੇ ਆ ਜਾ ਹੁਣ ਆ ਜਾਵੇ, ਦੇਖੋ ਨੱਠਿਆ ਕਿਸ ਤਰ੍ਹਾਂ ਹੁੰਦਾ ਹੈ। ਸੰਧੂ ਵੀ ਕਹਿੰਦੇ ਕਿਸਾਨੀ ਪਰਿਵਾਰ ਚੋਂ ਆ, ਪਹਿਲਾਂ ਕਿਸਾਨੀ ਸੰਧੂ ਹੈ ਹੀ ਜੱਟ ਹੈ। ਜੱਟਾਂ ਕੋਲ ਤਾਂ ਜ਼ਮੀਨ ਹੈਗੀ, ਉਹ ਜਿਹੜੇ ਸਾਡੇ ਵਰਗਾ 4 ਕਿੱਲੇ 3 ਕਿੱਲੇ 8 ਕਿੱਲੇ ਹੋਣ, ਤਾਂ ਉਹਨਾਂ ਕੋਲ ਤਾਂ 40 50 ਕਿੱਲੇ ਹੋ ਗਏ ਹੁੰਦੇ। ਉਹਨਾਂ ਨੂੰ ਗਰਾਂਟਾਂ ਮਿਲਦੀਆਂ ਨਾ ਕੋਲ, ਤਾਂ ਆਉਂਦਾ ਉਹਨਾਂ ਕੋਲ ਨੱਠਿਆ। ਸਾਡੇ ਕੋਲ ਕੀ ਮਿਲਣਾ ਉਹਨਾਂ ਕੋਲ? ਸਾਡੇ ਕੋਲ ਮੁਸਕ ਆਉਂਦਾ ਹੁਣ ਉਹਨਾਂ ਨੂੰ। ਉਹ ਜ਼ਿਮੀਦਾਰ ਹੋ ਗਏ, ਜ਼ਿਮੀਦਾਰ ਕੋਲ ਮੁਸਕ ਆ ਰਿਹਾ ਉਹਨੂੰ। ਇਹ ਅੱਜ ਜਿਹੜਾ ਮਤਲਬ ਇਹ ਕਾਰਵਾਈ ਕੀਤੀ ਆ, ਤੁਹਾਨੂੰ ਕੀ ਲੱਗ ਰਿਹਾ? ਮਤਲਬ ਤੁਸੀਂ ਸਿੱਧੂਪੁਰ ਜਥੇਬੰਦੀ ਦਾ ਵੀ ਬੈਚ ਲਾਇਆ ਵੀ ਜਦੋਂ ਤੱਕ ਹੁਣ ਉਹ ਨਹੀਂ ਆਉਂਦਾ ਸੰਧੂ ਤਾਂ ਇੱਥੋਂ ਕਿਸਾਨ ਨਹੀਂ ਜਾਣਗੇ? ਨਹੀਂ ਜਾਣਗੇ। ਮੈਂ ਪ੍ਰਧਾਨ ਹਾਂ ਜੀਰਕਪੁਰ ਏਰੀਏ ਦਾ, ਸਿੱਧੂਪੁਰ ਕਿਸਾਨ ਜੀ, ਤਰਲੋਚਨ ਸਿੰਘ ਮੇਰਾ ਨਾਮ ਹੈ। ਜੇ ਨਹੀਂ ਆਊਗਾ ਤਾਂ ਬੈਠੇ ਆ। ਪਹਿਲਾਂ ਅਸੀਂ ਉੱਥੇ ਪੰਜਕੂਲੇ ਲਾ ਕੇ ਆਏ ਆ, ਉੱਥੇ ਦੇ ਪੋਸਟਰਾਂ ਦੇ ਕਲਖ ਪੋਤ ਕੇ ਆਏ, ਹੁਣ ਇੱਥੇ ਬੈਠ ਕੇ ਆ ਕੇ ਉੱਥੇ ਆਪਣੇ ਦੂਜੇ ਬੰਦੇ ਛੱਡੇ ਤੇ ਅਸੀਂ ਪਹੁੰਚ ਗਏ ਆ ਕੇ ਇੱਥੋਂ। ਤੇ ਕਿਸਾਨਾਂ ਦਾ ਇਹ ਸਪਸ਼ਟ ਕਹਿਣਾ ਆ ਕਿ ਇੱਕੋ ਗੱਲ ਆ ਕਿ ਸੰਧੂ ਆਪ ਆਵੇ, ਇੱਥੇ ਆ ਕੇ ਮਾਫੀ ਮੰਗੇ, ਤਾਂ ਫਿਰ ਕਿਸਾਨ ਇੱਥੋਂ ਚਲੇ ਜਾਣਗੇ। ਪਰ ਜੇ ਉਹ ਪੀਏ ਪੂਏ ਦੀ ਮਾਫੀ ਨੂੰ ਕਿਸਾਨ ਨਹੀਂ ਮੰਨ ਰਹੇ ਆ, ਤੇ ਇੱਥੇ ਹੁਣ ਪ੍ਰਸ਼ਾਸਨ ਜਿਹੜਾ ਆ ਲਗਾਤਾਰ ਵੱਧ ਰਿਹਾ। ਅਫਸਰ ਜਿਹੜੇ ਆ ਦੇਖ ਸਕਦੇ ਹੋ ਤੁਸੀਂ, ਹੁਣ ਇੱਥੇ ਵੱਡੇ ਅਫਸਰ ਵੀ ਜਿਹੜੇ ਪੁਲਿਸ ਦੇ ਆ ਉਹ ਆ ਰਹੇ ਆ, ਪਹੁੰਚ ਰਹੇ ਆ। ਤੇ ਇੱਥੇ ਹੁਣ ਜਿਹੜੀ ਗੱਲਬਾਤ ਆ, ਜਿਵੇਂ ਵੀ ਅੱਗੇ ਗੱਲਬਾਤ ਹੁੰਦੀ ਆ, ਇਹ ਤੁਸੀਂ ਦੇਖ ਸਕਦੇ ਹੋ ਹੁਣ ਜਿਹੜੇ ਅਫਸਰ ਨੇ, ਉੱਚ ਅਫਸਰ ਨੇ, ਉਹ ਇੱਥੇ ਕਿਸਾਨ ਆਗੂਆਂ ਨੂੰ ਨਾਲ ਲੈ ਕੇ ਜਿਹੜਾ ਆ ਅੱਗੇ ਜਾ ਰਹੇ ਆ। ਤੇ ਇਹ ਜਿਹੜੀ ਇਹ ਜਿਹੜਾ ਇੱਥੇ ਹੁਣ ਮੌਕੇ ਤੋਂ ਅਸੀਂ ਤੁਹਾਨੂੰ ਇਹ ਜਿਹੜਾ ਸਿੱਧਾ ਦੱਸ ਰਹੇ ਹਾਂ ਕਿ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ 'ਚ ਪ੍ਰਸ਼ਾਸਨ ਜਿਹੜਾ ਆ ਹੁਣ ਇੱਥੇ ਪਹੁੰਚ ਗਿਆ। ਚਲੋ ਐ ਵੀ ਯਕੀਨ ਨਹੀਂ ਹੁੰਦਾ ਆਪਾਂ ਨੂੰ ਕਈ ਵਾਰੀ ਕਿਸੇ ਗੱਲ ਤੇ। ਉਹਨਾਂ ਨੂੰ ਡੇਂਗੂ ਹੈ ਚੰਡੀਗੜ੍ਹ ਹੀ, ਤੇ ਉੱਥੋਂ ਸਾਨੂੰ ਉਨਾ ਕੁ ਸਮਾਂ ਜਿਹੜਾ ਗੱਲ ਚਲਾਈ ਹੈ ਅਸੀਂ ਹੁਣੇ ਆਪਣੇ ਡਿਊਟੀ ਮੈਜਿਸਟਰੇਟ ਸਾਹਿਬ ਨੇ, ਹੁਣੇ ਇਹਨਾਂ ਨੇ ਦੱਸਿਆ ਤੇ ਗੱਲ ਚਲਾਈ ਹੈ। 2-4 ਮਿੰਟਾਂ ਦੇ ਵਿੱਚ ਤੁਹਾਨੂੰ ਪੂਰਾ ਟਾਈਮ ਦੇ ਹਿਸਾਬ ਨਾਲ ਉਹ ਗੱਲ ਨਹੀਂ ਲਿਆਵਾਂਗੇ। ਦੇਖੋ ਤੁਹਾਡਾ ਬਰਾੜ ਸਾਹਿਬ ਕਿੱਥੇ ਲਿਖਿਆ ਗਿਆ? ਨਹੀਂ ਕੋਈ ਗੱਲ ਨਹੀਂ, ਬਰਾੜ ਹੀ ਆਂਦਾ ਤੁਹਾਡੇ ਸਾਹਮਣੇ ਸਾਰਾ ਕੁਝ। ਨਹੀਂ ਅਸੀਂ ਤੁਹਾਨੂੰ ਕੋਆਪਰੇਟ ਕਰਦੇ, ਮੇਰੀ ਸਾਨੂੰ ਪਤਾ ਅੱਜ ਦੀ ਅਸੀਂ ਬਿਲਕੁਲ ਪੀਸਫੁਲ ਰੱਖਾਂਗੇ। ਪੀਸਫੁਲ ਬੈਠੋ, ਕੋਈ ਡੱਕਾ ਨਹੀਂ ਤੋੜਦਾ। ਪਰ ਇੱਕ ਬੇਨਤੀ ਹੈ ਜਿਹੜੀ ਸਾਡੀ, ਦੱਸੋ। ਅਸੀਂ ਤੁਹਾਡੇ ਕਹੇ ਤੇ 2 ਵਾਰ ਐਕਸਟੈਂਡ ਕਰ ਲਿਆ। ਨਹੀਂ ਕੋਈ ਐਕਸਟੈਂਡ ਨਹੀਂ ਜੀ, ਅਸੀਂ ਤਾਂ ਆ ਗਏ। ਇੱਕ 40 ਕੋਈ ਐਕਸਟੈਂਡ ਨਹੀਂ ਕਰਨਾ ਅਸੀਂ। ਇੱਕ ਜੇ ਤਾਂ ਸਾਨੂੰ 40 ਤੱਕ ਤੁਸੀਂ ਕਹਿੰਦੇ ਆ ਵੀ ਹਾਂ ਉਹ ਆ ਗਏ, ਦੈਟਸ ਆਲ, ਸਾਨੂੰ ਕੋਈ ਇਤਰਾਜ਼ ਨਹੀਂ। ਅਦਰਵਾਈਜ਼ ਨਹੀਂ ਤਾਂ ਆਪਾਂ ਸੜਕ ਤੇ ਮਿਲ ਜਾਂਦੇ ਆ, ਤਾਂ ਕੀ ਹੋ ਗਿਆ? ਜੇ ਨਹੀਂ ਆਉਣਾ ਤਾਂ ਤੁਸੀਂ ਹੋਏ ਜੀ, ਜੇ ਨਹੀਂ ਆਉਣਾ ਅਸੀਂ ਲਾ ਲੈਣਾ। ਇਹ ਤਾਂ ਜਦੋਂ ਮਰਜ਼ੀ ਕਹਾ ਦਿਓ, 4 ਗੱਲਾਂ ਤੁਸੀਂ ਕਹਾਉਣੀ ਹੈ। ਇਹ ਤਾਂ ਜੜ ਦੀ ਹੀਣ ਵਾਲਾ ਕੰਮ ਹੈ। ਹੁਣ ਡਰਾੜ ਸਾਹਿਬ ਦਾ ਪਤਾ ਸਾਡੇ ਦਾ ਉੱਤੇ 40 ਪੰਗਾ ਪਿਆ ਵਾ ਜੀ, ਦਾਣਾ ਨਹੀਂ ਆਉਣ ਦਿੱਤਾ ਉਹਦੇ ਕੋਲ। ਬਿਲਕੁਲ ਪੀਸਫੁਲ ਬੈਠੇ ਆ ਜੀ। ਬਸ ਮੇਰਾ ਕਹਿਣਾ ਜੇ ਇਹ ਸਵੇਰੇ ਅੱਛਾ ਹੋ ਸਕਦਾ ਸੀ, ਇਹ ਜਿੰਨਾ ਤੁਸੀਂ ਲੇਟ ਕਰੋਗੇ ਤੁਹਾਨੂੰ ਪਤਾ ਹੀ ਹੈ ਜੀ ਸਾਡੇ ਸੁਭਾਅ ਦਾ। ਜੇ ਅਸੀਂ ਹੁਣ ਕਹਾਂਗੇ ਨਾ, ਹੁਣ ਲੋਕ ਸਾਡੇ ਪਾਸੋਂ ਬਾਹਰ ਹੋ ਜਾਣਗੇ। ਹੁਣ ਤਾਂ ਜੇ ਆਉਣ ਵਾਲੀ ਗੱਲ ਆ ਰਹੇ ਹਾਂ ਜੀ, ਆ ਰਹੇ ਫਿਰ ਤਾਂ ਹੀ ਰੁਕ ਸਕਦੇ ਆ। ਅਰੇ ਤੁਹਾਨੂੰ ਗੱਲ ਕਹਿ 5 ਮਿੰਟ ਇਹ ਹੈਗੇ 10 ਮਿੰਟ ਹੈਗੇ 10 ਮਿੰਟ 40 ਦਾ ਟਾਈਮ ਦੇ ਅਸੀਂ ਗੱਲ ਕਰਦੇ ਹਾਂ। ਠੀਕ ਹੈ ਜੀ। ਜਿਵੇਂ ਦੱਸਿਆ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਨੇ, ਹੋਰ ਵੀ ਡੇਂਗੂ ਆ, ਹੋਰ ਅਸੀਂ ਕੋਸ਼ਿਸ਼ ਉਹਨਾਂ ਦੇ ਨਾਲ ਇੱਕ ਹੋਰ ਵੀ ਧਾਰੀਵਾਲ ਹੈ, ਦੋ ਨੇ ਨਾ ਅਸੀਂ ਕਰ ਰਹੇ ਹਾਂ ਜੀ, ਬਿਲਕੁਲ ਕਰਾਵਾਂਗੇ। ਅਸੀਂ ਪਹਿਲਾਂ ਇੱਕ ਮੇਰੀ ਬੇਨਤੀ ਇਹ ਆ ਵੀ ਤੁਹਾਨੂੰ, ਅਸੀਂ ਇੱਥੋਂ ਜੇ ਗਏ ਆ ਐਸਪੀ ਸਾਹਿਬ ਤੇ, ਅਸੀਂ
ਅਸੀਂ ਤੁਹਾਡੇ ਨੁਮਾਇੰਦੇ ਹੀ ਗਏ। ਨਹੀਂ, ਮੈਨੂੰ ਪਤਾ ਹੈ, ਅਸੀਂ ਆਪਦੀ ਡਿਊਟੀ ਵੀ ਕਰਨੀ ਆ, ਅਸੀਂ ਤੁਹਾਡੇ ਨਾਲ ਵੀ ਆ। ਆਪਾਂ ਸਾਰਾ ਜਿਵੇਂ ਪੀਸਫੁਲ ਚੱਲ ਰਿਹਾ ਉਵੇਂ ਹੀ ਹੋਣ ਦੇਣਾ। ਬਿਲਕੁਲ ਤੁਹਾਡੇ ਨਾਲ ਆ। ਸਾਨੂੰ 10 ਮਿੰਟ ਦਿਓ, ਅਸੀਂ ਕਰਦੇ ਜੋ ਹੁੰਦਾ ਡਿਸਾਈਡ ਕਰਕੇ ਤੁਹਾਨੂੰ ਹੁਣੀ ਦੱਸ 10 ਮਿੰਟ ਦਿਓ। ਹੋ ਜਾਊਗਾ ਤੇ ਇਹ ਜਿਹੜਾ ਹੁਣ ਗੱਲਬਾਤ ਆ, ਪ੍ਰਸ਼ਾਸਨ ਹੋਰ 10 ਮਿੰਟ ਦੀ ਗੱਲ ਕਰ ਰਿਹਾ ਹੈ। ਇੱਕ ਇਹ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ 10-10 ਮਿੰਟ ਕਰਕੇ ਜਿਹੜਾ ਪ੍ਰਸ਼ਾਸਨ ਆ ਉਹ ਸਮਾਂ ਲੈ ਰਿਹਾ ਕਿਸਾਨ ਆਗੂਆਂ ਤੋਂ। ਹੁਣ 1:40 ਤੱਕ ਦਾ ਸਮਾਂ ਸੀ, ਹੁਣ 1:35 ਦੇ ਕਰੀਬ ਸਮਾਂ ਹੋਇਆ ਤੇ 10 ਮਿੰਟ ਹੋਰ ਮੰਗੇ ਗਏ ਆ ਤੇ 1:45 ਤੱਕ ਦਾ ਸਮਾਂ ਹੋ ਗਿਆ। ਤੇ ਕਿਸਾਨ ਜਿਹੜੇ ਆ ਇਸੇ ਗੱਲ ਦੇ ਉੱਤੇ ਕਿਸਾਨਾਂ ਦਾ ਸਪਸ਼ਟ ਸਟੈਂਡ ਆ ਕਿ ਸੰਧੂ ਜਿਹੜਾ ਚਾਂਸਲਰ ਆ ਜਿਹਨੇ ਕਿਸਾਨਾਂ ਦੇ ਨਾਲ ਗੱਦਾਰੀ ਕਰਦਿਆਂ ਇੱਥੇ ਰਾਜਨਾਥ ਨੂੰ ਤੇ ਖੱਟਰ ਨੂੰ ਜਿਹੜਾ ਆ ਸੱਦਾ ਦਿੱਤਾ, ਇਨਵਾਈਟ ਕੀਤਾ। ਉਹ ਭਾਵੇਂ ਖੱਟਰ ਤੇ ਰਾਜਨਾਥ ਜਿਹੜੇ ਆ ਉਹ ਨਹੀਂ ਇੱਥੇ ਪਹੁੰਚੇ ਕਿਸਾਨਾਂ ਦੇ ਵਿਰੋਧ ਦੇ ਚੱਲਦਿਆਂ, ਪਰ ਉਹ ਸੰਧੂ ਜਿਹਨੇ ਗੱਦਾਰੀ ਕੀਤੀ ਆ ਇਸ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਨੇ, ਉਹ ਆਵੇ ਤੇ ਆ ਕੇ ਇੱਥੇ ਕਿਸਾਨਾਂ ਤੋਂ ਮਾਫੀ ਮੰਗੇ ਇਸੇ ਹੈਲੀਪੈਡ ਦੇ ਉੱਤੇ, ਜਿਹੜਾ ਹੈਲੀਪੈਡ ਕੱਲ ਰਾਤ ਖੱਟਰ ਤੇ ਰਾਜਨਾਥ ਵਾਸਤੇ ਇੱਥੇ ਬਣਾਇਆ ਗਿਆ ਸੀ। ਦੁਬਾਰਾ ਗੱਲਬਾਤ ਜਿਹੜੀ ਪ੍ਰਸ਼ਾਸਨ ਦੇ ਨਾਲ ਆ। ਲਾਸਟ ਬੇਨਤੀ ਹੈ ਸਾਡੀ ਜੀ, ਤੇ ਸੀਗੇ ਆਪਦੇ ਘਰੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਜੀ, ਡੇਂਗੂ ਕਰਕੇ ਪਿੱਛੇ ਨੂੰ ਤੁਰੰਤ ਚੱਲ ਰਹੇ ਨੇ ਉੱਥੋਂ। ਅਸੀਂ ਕਹਿਤਾ ਜੀ ਜਿੰਨਾ ਸਮਾਂ ਆਉਣ ਨੂੰ ਲੱਗੂਗਾ, ਚੰਡੀਗੜ੍ਹੋਂ ਚੱਲ ਪਿਆ, ਚਾਹੇ ਐਂਬੂਲੈਂਸ ਚਾਹੋ ਚਾਹੇ ਗੱਡੀ ਚਾਹੋ, ਤੁਸੀਂ ਆ ਜਾਓ 15 ਮਿੰਟ 20 ਮਿੰਟ। ਹਾਂ ਹਾਰਡਲੀ ਆ ਰਹੇ ਨੇ ਜੀ, ਬਸ ਗੱਲ ਮੁੱਕੀ। ਅਸੀਂ ਮੰਨ ਕੇ ਚੱਲੋ ਵੀ ਸਾਡਾ ਅੱਧਾ ਘੰਟਾ ਪਲੱਸ ਲੱਗ ਜਾਂਦਾ, ਚੰਡੀਗੜ੍ਹੋਂ ਲੱਗ ਜਾਊਗਾ। ਅਸੀਂ ਕਹਿਤਾ ਆ ਰਹੇ ਨੇ। ਵੈਸੇ ਜੋ ਟੈਂਟੇਟਿਵ ਉਹਨਾਂ ਨੇ ਕਿਹਾ ਹੈ, ਕਹਿੰਦੇ ਮੈਂ 2:15 ਤੱਕ ਇੱਥੇ 100% ਪਹੁੰਚ ਜਾਊਂ। ਔਲਖ ਸਾਹਿਬ ਬੇਨਤੀ ਹੈ, ਅਸੀਂ ਤੁਹਾਡੇ ਤੇ ਵਿਸ਼ਵਾਸ ਕਰਕੇ ਲਾਉਂਦੇ, ਉਹ ਨਾ ਆਵੇ ਨਾ। ਨਹੀਂ ਅਸੀਂ ਫਿਰ ਮੇਰੀ ਸੁਣ, ਪੱਲੇ ਸਾਡੇ ਵੀ ਕੁਝ ਰਹਿਣਾ। ਫਿਰ ਮੇਰੀ ਗੱਲ ਸੁਣੋ ਜੀ, ਜੇ ਹਾਂ ਪ੍ਰੋਮਿਸ ਹਾਂ, ਬਾਰ-ਬਾਰ ਆਪਾਂ ਇੱਕ ਦੂਜੇ ਨਾਲ ਵਿਚਰਨਾ ਹੁੰਦਾ ਹੈ, ਬਿਲਕੁਲ ਇੱਕ ਦੂਜੇ ਨਾਲ ਆਪਣੀ ਸਾਂਝ। ਨਹੀਂ ਸਰ, ਸਾਲ ਹੋ ਗਿਆ ਟਕਰਾਅ ਸਾਰੇ ਅਵੋਇਡ ਕਰਦੇ ਆ। ਨਹੀਂ ਅਸੀਂ ਆਪ ਕਹਿੰਦੇ ਆ, ਇਸ ਵਿੱਚ ਹੋਣੀ ਚਾਹੀਦੀ। ਤੁਹਾਡੀ ਸਹਿਮਤੀ ਨਾਲ ਚੱਲੋ, ਤੁਸੀਂ ਸਾਡੀ ਸਹਿਮਤੀ ਨਾਲ ਚੱਲੋ। ਸੋ ਆਪਾਂ ਨੂੰ ਤੁਸੀਂ ਇਹਨਾਂ ਨੂੰ ਕਹਿ ਦਿੰਨੇ ਆਉਣ ਦਾ ਜੋ ਟਾਈਮ ਹੈ 35 ਤੋਂ 40 ਮਿੰਟ ਆਉਣ ਦਾ ਟਾਈਮ ਕਰ ਲੈਂਦੇ, ਕੋਈ ਗੱਲ ਨਹੀਂ ਜੀ। ਉਹ 5 ਵਜੇ ਤੱਕ ਆ ਰਹੇ ਨੇ, ਗੱਲ ਹੋ ਗਈ, ਅਸੀਂ ਕਹਿਤਾ। ਦੂਜੀ ਹੁਣ ਇੱਕ ਬੇਨਤੀ ਇਹ ਹੈ ਨਾਲ ਵੀ ਆਪਾਂ ਜਿਵੇਂ ਅਨੁਸ਼ਾਸਨ ਚ ਹੈਗੇ ਅਨੁਸ਼ਾਸਨ ਕੋਈ ਵੀ ਇਹ ਨਾ ਹੋਵੇ ਅਸੀਂ ਹੁਣ ਆਪਦੇ ਉਸ ਤੇ ਬੁਲਾਇਆ। ਨਹੀਂ ਆ ਤੁਹਾਡੇ ਸਾਹਮਣੇ ਕਹਿੰਦੇ ਆ, ਆਪਾਂ ਤੁਹਾਡੇ ਸਾਹਮਣੇ ਕਹਿੰਦੇ ਹੁਣ ਤੁਹਾਡੀ ਵੱਡੀ ਤੁਹਾਨੂੰ ਲੱਗਦਾ ਉਹ ਬੰਦਾ ਆਊਗਾ ਕਹੂਗਾ, ਉਹਦੀ ਸਿਕਿਉਰਿਟੀ ਅਸੀਂ ਨਹੀਂ ਕਰਨੀ, ਤੁਹਾਡੀ ਜ਼ਿੰਮੇਵਾਰੀ। ਨਹੀਂ ਕੋਈ ਦਿੱਕਤ ਨਹੀਂ, ਕੋਈ ਦਿੱਕਤ ਨਹੀਂ। ਜੇ ਤੁਹਾਨੂੰ ਲੱਗਦਾ ਕੋਈ ਇਹੋ ਜਿਹਾ ਤੁਹਾਡੀ ਨਹੀਂ ਸੁਣਦਾ ਤਾਂ ਉਵੇਂ 11 ਮੈਂਬਰੀ ਬਣਾ ਲਓ ਉੱਥੇ। ਨਹੀਂ ਇੱਥੇ ਭਾਈ ਇੱਥੇ ਆਓ, ਇੱਥੇ ਆਓ। ਅਸੀਂ ਕੁਝ ਨਹੀਂ ਕਹਿੰਦੇ, ਤੁਹਾਡੀ ਗੱਲ ਕਰ ਲਓ, ਉਹ ਵੀ ਵਿਚਾਰ ਲਓ, ਪ੍ਰੋਬਲਮ ਨਾ ਹੋ ਜਾਏ। ਨਹੀਂ ਕੋਈ ਏਦਾਂ ਦੀ ਗੱਲ ਨਹੀਂ ਹੁੰਦੀ। ਅਸੀਂ ਹੁਣੇ ਜ਼ਿੰਮੇਵਾਰੀ ਸਾਡੀ, ਅਸੀਂ ਹੁਣੇ ਗੱਲ ਕਰਦੇ ਕਰਕੇ ਹੁਣੇ ਲਾਓ 2 ਮਿੰਟ। ਉਹ ਅਗਲਾ ਆਊਗਾ, ਅਗਲਾ ਜਿਹੜੀਆਂ ਤੁਸੀਂ 2 ਗੱਲਾਂ ਕਹਿੰਦੇ ਹੋ ਵੀ ਜਿਹੜਾ ਅੱਜ ਆਇਆ ਠੀਕ ਹੈ, ਇਹ ਨਹੀਂ ਆਉਣਾ ਚਾਹੀਦਾ ਸੀ, ਉਹ ਪ੍ਰੋਗਰਾਮ ਜਿਹੜਾ ਕੈਂਸਲ ਹੋਇਆ ਤਾਂ ਹੋਇਆ। ਗਾਂ ਤੋਂ ਜਿਹੜਾ ਵੀ ਕਿਸਾਨੀ ਅੰਦੋਲਨ ਦੇ ਬਿਲਕੁਲ ਤੁਹਾਡੇ ਨਾਲ ਚੱਲਦਾ ਨਹੀਂ ਬੁਲਾਉਂਦੇ। ਜਿਹੜਾ ਕਿਸਾਨਾਂ ਦੀ ਮੰਗਾਂ ਦੇ ਉਹਦੇ ਚੀਜ਼ ਦੇ ਖਿਲਾਫ ਉਸਨੂੰ ਪਤਾ ਨਹੀਂ ਸਪਸ਼ਟ ਗੱਲ ਹੈ। ਲਓ ਹੁਣੇ ਲਓ, ਆਓ ਜੀ ਆਓ। ਇਹ ਕਿਸਾਨ ਆਗੂਆਂ ਦੀ ਜਿਹੜੀ ਮੰਗ ਸੀ ਉਹ ਇੱਥੇ ਪੂਰੀ ਹੁੰਦੀ ਲੱਗ ਰਹੀ ਆ। ਅਸੀਂ ਤੁਹਾਨੂੰ ਸਟੇਜ ਤੇ ਲੈ ਕੇ ਚੱਲਦੇ ਹਾਂ। ਜਿਹੜੀ ਉਹ ਜਾਣਕਾਰੀ ਆ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਆ ਕਿ ਜਿਹੜਾ ਚਾਂਸਲਰ ਸੰਧੂ ਆ ਉਹ ਇੱਥੇ ਪਹੁੰਚ ਰਿਹਾ ਆ। ਮੇਰੀ ਬੇਨਤੀ ਸੁਣੋ ਜੀ ਧਿਆਨ ਨਾਲ ਥੋੜਾ ਜਿਹਾ। ਤੁਸੀਂ ਜਿੱਦਾਂ ਦਾ ਸਵੇਰ ਤੇ ਤੁਸੀਂ ਇਹ ਸਿਗਨਲ ਦਿੱਤਾ ਹੈ, ਸੋ ਮੈਂ ਇਹ ਬੇਨਤੀ ਕਰਾਂਗਾ ਬੜੀ ਨਿਮਰਤਾ ਸਹਿ, ਜਿਹੜੇ ਕਮੇਟੀ ਵਾਲੇ ਬੰਦੇ ਨੇ ਸਾਡੇ ਸਾਰੇ ਜਥੇਬੰਦੀਆਂ ਦੇ ਇੱਕ ਬੰਦਾ ਸੀ ਉਹ ਸਟੇਜ ਦੇ ਨੇੜੇ ਰਹਿਣ। ਭਾਵੇਂ ਉਹਨਾਂ ਨੇ ਮੇਰੀ ਡਿਊਟੀ ਲਾਤੀ, ਮੈਂ ਥੋੜਾ ਬਹੁਤ ਆਪਣੇ ਭਰਾਵਾਂ ਨੂੰ ਨਾਲ ਲੈ ਕੇ ਕੀਤਾ, ਪਰ ਫਿਰ ਵੀ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ, ਜਿੰਨੇ ਵੀ ਸੱਜਣਾ ਨੇ ਸਲਾਹ ਕਰਕੇ ਸਾਰਾ ਪ੍ਰੋਗਰਾਮ ਉਲੀਕਿਆ ਹੈ, ਤੁਹਾਡੀ ਜਿੱਤ ਹੋਣ ਜਾ ਰਹੀ ਹੈ। ਜਿਹੜੇ ਤੁਸੀਂ ਜਿਹੜਾ ਭਾਵਨਾਵਾਂ ਲੈ ਕੇ ਆਏ ਸੀ ਉਸ ਪਾਸੇ ਗੱਲ ਵੱਧ ਗਈ। ਮੈਂ ਤੁਹਾਨੂੰ ਥੋੜਾ ਜਿਹਾ ਬਰੀਫ ਕਰ ਦਿਆਂ। ਇੱਕ ਤਾਂ ਪਹਿਲਾਂ ਜਿਹੜੀ ਇਹ ਚੰਡੀਗੜ੍ਹ ਯੂਨੀਵਰਸਿਟੀ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਦੇ ਬੰਦੇ ਵਿੱਚ ਪਏ ਸੀ। ਇੱਕ ਮਿੰਟ ਵੀਰ ਜੀ ਪਲੀਜ਼।
ਉਹਨਾਂ ਦੇ ਬੰਦੇ ਵਿੱਚ ਪਏ ਸੀ। ਹਾਂ ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਤੁਸੀਂ ਬੈਠੇ ਆ, ਮੇਰੀ ਬੇਨਤੀ ਸੁਣੋ। ਇਹਨਾਂ ਦੇ ਯੂਨੀਵਰਸਿਟੀ ਦੇ ਐਡਮਿਸ਼ਨ ਦੇ ਬੰਦੇ ਵਿੱਚ ਪਏ ਸੀ। ਜਿਹੜੀ ਉਹਨਾਂ ਦੀ ਗੱਲ ਸੀ, ਜਿਹੜੇ ਇਹਨਾਂ ਦੇ ਵਾਈਸ ਚਾਂਸਲਰ ਸੀ ਬਾਵਾ ਜੀ, ਉਹ ਤੁਹਾਡੀਆਂ ਭਾਵਨਾ ਦੇ ਮੁਤਾਬਕ ਰਿਜੈਕਟ ਕਰਤਾ, ਉਹ ਗੱਲ ਖਤਮ ਹੋ ਗਈ। ਦੈਨ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ, ਪੁਲਿਸ ਵੱਲੋਂ ਇਹਨਾਂ ਨੇ ਜੱਟਾਂ ਦੇ ਮੁੰਡੇ ਨੇ ਜੱਟਾਂ ਵਾਲੀ ਗੱਲ ਕੀਤੀ ਹੈ, ਔਰ ਇਹਨਾਂ ਨੇ ਉਹਨਾਂ ਨਾਲ ਟਾਈ ਅਪ ਕੀਤਾ। ਉਹ ਚੰਡੀਗੜ੍ਹੋਂ ਚੱਲ ਪਏ ਤਾਂ ਤੁਹਾਡੇ ਕੋਲ ਪਹੁੰਚ ਰਹੇ ਨੇ। ਹੁਣ ਬੇਨਤੀ ਇੱਕ ਹੈ ਮੇਰੀ ਬੇਨਤੀ ਸੁਣੋ। ਜੇ ਤਾਂ ਤੌਲੀਆਂ ਦਾੜੀਆਂ ਰੋਲਣੀਆਂ ਤਾਂ ਤੁਹਾਡੀ ਮਰਜ਼ੀ। ਇੱਕ ਵਾਅਦਾ ਕੀਤਾ ਉਹਨਾਂ ਦੇ ਨਾਲ, ਉਹ ਤੁਹਾਡੇ ਵਿੱਚ ਆਉਣਗੇ। ਤੁਹਾਡੇ ਵਿੱਚ ਆ ਕੇ ਜਿਹੜੇ ਇਹ 4 ਲਫ਼ਜ਼ ਨੇ ਉਹ ਸੌਰੀ ਫੀਲ ਕਰਨਗੇ। ਜਿੰਨਾ ਚਿਰ ਸਾਡਾ ਦਿੱਲੀ ਸੰਘਰਸ਼ ਚੱਲਦਾ ਹੈ, ਉਹ ਕੋਈ ਵੀ ਬੰਦਾ ਇਸ ਕੈਂਪਸ ਦੇ ਵਿੱਚ ਨਹੀਂ ਆਊਗਾ, ਭਾਵੇਂ ਕੋਈ ਬੀਜੇਪੀ ਦਾ, ਭਾਵੇਂ ਕੋਈ ਹੋਰ ਹੈ, ਜਿਹੜਾ ਸਾਡੀ ਕਿਸਾਨੀ ਸੰਘਰਸ਼ ਦੇ ਖਿਲਾਫ ਜਿਹੜਾ ਬੋਲਿਆ। ਹੁਣ ਮੇਰੀ ਬੇਨਤੀ ਹੈ ਨੌਜਵਾਨ ਵੀਰਾਂ ਨੂੰ, ਦੇਖੋ ਗੱਲ ਇੱਕ ਹੈ, ਇਹ ਜਿੱਤ ਤੁਹਾਡੀ ਹੋਣ ਜਾ ਰਹੀ ਹੈ। ਇਹੀ ਸੰਘਰਸ਼ ਤੁਹਾਨੂੰ 4 ਦਿਨ ਲੜ ਕੇ ਵੀ ਇਹੀ ਕੁਝ ਹੋਣਾ ਸੀ, ਜਿਹੜਾ ਅੱਜ ਕਿਉਂਕਿ ਸਾਡੀ ਮੇਨ ਲੜਾਈ ਦਿੱਲੀ ਨਾਲ ਹੈ। ਅਸੀਂ ਨਹੀਂ ਚਾਹੁੰਦੇ ਸਾਡੀ એનર્ਜੀ ਇੱਥੇ ਵੇਸਟ ਹੋਵੇ, ਕਿਉਂਕਿ ਜਿਹੜਾ ਦਿੱਲੀ ਵਾਲਾ ਸੰਘਰਸ਼ ਹੈ ਸਾਡੇ ਵਾਸਤੇ ਉਹ ਸਭ ਤੋਂ ਸੁਪਰੀਮ ਹੈ, ਸਭ ਤੋਂ ਪਵਿੱਤਰ ਹੈ। ਇਹ ਤਾਂ ਤੁਸੀਂ ਮੰਨਦੇ ਹੋ ਨਾ, ਜੇ ਹੱਥ ਖੜੇ ਕਰਕੇ ਪ੍ਰਵਾਨਗੀ ਦਿਓ। ਸੋ ਹੁਣ ਬੇਨਤੀ ਹੈ, ਜਿਹੜੇ ਨੌਜਵਾਨ ਵੀਰ ਨੇ ਉਹਨਾਂ ਨੇ ਚੱਲ ਕੇ ਆਉਣਾ ਹੈ, ਤਾਂ ਜਿੱਤ ਤੁਹਾਡੀ ਹੈ। ਜਦੋਂ ਚੱਲ ਪਏ ਤਾਂ ਉਹਨਾਂ ਦੇ ਮਨ ਦੇ ਵਿੱਚ ਇਹ ਕੁਣਤਰਾਂ ਆਉਂਦੀਆਂ ਹੋਣਗੀਆਂ ਵੀ ਯਾਰ ਮੈਂ ਗਲਤੀ ਕਰੀ, ਆਪਣੇ ਭਾਈਚਾਰੇ ਦੇ ਖਿਲਾਫ ਚਲੇ ਗਿਆ। ਕਿਸੇ ਨੇ ਹੂਟਿੰਗ ਨਹੀਂ ਕਰਨੀ, ਕਿਸੇ ਨੇ ਮਾੜਾ ਨਹੀਂ ਕਹਿਣਾ, ਕਿਸੇ ਨੇ ਧੱਕਾ ਨਹੀਂ ਮਾਰਨਾ। ਮੇਰੀ ਬੇਨਤੀ ਸੁਣੋ, ਹਾਲੇ ਵੀ ਖੜੀ ਨੇ ਐਡਮਿਨਿਸਟ੍ਰੇਸ਼ਨ, ਅਸੀਂ ਲੜਾਈ 'ਚ ਤੁਹਾਡੇ ਨਾਲ ਹੈ। ਜੇ ਤੁਹਾਡੀਆਂ ਭਾਵਨਾਵਾਂ ਕੋਈ ਹੋਰ ਹੈ ਤਾਂ ਹੁਣ ਦੱਸ ਦਿਓ, ਅਸੀਂ ਤੁਹਾਡੇ ਨਾਲ ਚੱਲਦੇ ਹਾਂ, ਤਾਂ ਸਾਨੂੰ ਕੋਈ ਰੌਲਾ ਨਹੀਂ। ਜਿਹੜਾ ਬੰਦਾ ਚੱਲ ਕੇ ਤੁਹਾਡੇ ਕੈਂਪਸ ਦੇ ਵਿੱਚ ਆਉਂਦਾ ਹੈ ਤਾਂ ਇਹ ਤੁਹਾਡੀ ਅਖਲਾਕੀ ਤੌਰ ਤੇ ਜਿੱਤ ਹੈ। ਔਰ ਇਹ ਪੰਜਾਬ ਦੇ ਵਿੱਚ, ਹਰਿਆਣਾ ਦੇ ਵਿੱਚ ਸਿਗਨਲ ਜਾਊ ਵੀ ਜਿਹੜੇ ਆਪਾਂ ਹਰਿਆਣਾ ਵਾਲੇ ਸਾਡੋਂ ਅੱਗੇ ਨੇ, ਬਹੁਤ ਭਰਾ ਹਰਿਆਣੇ ਵਾਲੇ ਇੱਥੇ ਵੀ ਆਏ ਹੋਏ ਨੇ, ਵੀ ਪੰਜਾਬ ਦੇ ਲੋਕ ਵੀ ਡਿਸਿਪਲਿਨ 'ਚ ਰਹਿ ਕੇ ਮੌਕੇ ਦੀ ਨਜ਼ਾਕਤ ਨੂੰ ਸਮਝ ਕੇ ਨਖਰੇ ਨਾਲ ਫੈਸਲੇ ਲੈਣੇ ਜਾਣਦੇ ਆ। ਸੋ ਮੈਂ ਜਿਹੜੇ ਨੌਜਵਾਨ ਵੀਰ ਨੇ, ਮੈਂ ਬੇਨਤੀ ਕਰੂੰਗਾ, ਇੱਧਰ ਆ ਜਾਓ ਬਾਈ ਜੀ, ਇੱਧਰ ਆ ਜਾਓ ਮੇਰਾ ਵੀਰ। ਇਸ ਤੁਹਾਡੇ ਇਕੱਠ ਦੇ ਵਿੱਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ, ਖਮਾਣੋਂ ਤੋਂ, ਰੋਪੜ ਤੋਂ, ਸਾਰੇ ਟੋਲ ਪਲਾਜ਼ਾ ਤੋਂ, ਨੂਰਪੁਰ, ਮੇਰਾ ਕਹਿਣ ਦਾ ਮਤਲਬ ਜਿੱਥੇ ਵੀ ਕਿਸੇ ਨੂੰ ਪਤਾ ਲੱਗਿਆ ਉਹ ਆਪ ਮੁਹਾਰੇ ਤੁਰ ਪਿਆ। ਹੁਣ ਇਸ ਜਿੱਤੀ ਵੀ ਬਾਜੀ ਨੂੰ ਆਪਾਂ ਨੇ ਖਰਾਬ ਨਹੀਂ ਕਰਨਾ। ਜੋ ਇੱਥੇ ਤੁਹਾਡੇ ਘਰ ਤੁਹਾਡੇ ਵਿੱਚ ਆਉਂਦੇ ਨੇ, ਆ ਕੇ ਚੰਦ ਲਫ਼ਜ਼ ਕਹਿਣਗੇ, ਤਾਂ ਉਹਦੇ ਬਾਅਦ ਆਪਾਂ ਇੱਥੋਂ ਸਮਾਪਤੀ ਕਰਾਂਗੇ। ਔਰ ਗਾਹਾਂ ਤੇ ਵੀ ਕਹਾਂਗੇ ਵੀ ਸਤਨਾਮ ਸਿੰਘ ਸੰਧੂ ਤੂੰ ਸਾਡੀ ਕਿਸਾਨੀ 'ਚ ਉੱਠਿਆ ਹੈ, ਠੀਕ ਹੈ, ਤੇ ਆਪਣੇ ਕਿਸੇ ਵਾਸਤੇ ਫੈਸਲਾ ਲੈ ਲਿਆ, ਗਾਹਾਂ ਨੂੰ ਸਾਡੇ ਨਾਲ ਕਿਸਾਨ ਭਰਾ ਬਣ ਕੇ ਤੁਰ, ਤਾਂ ਕਿ ਅਸੀਂ ਉਸ ਸੰਘਰਸ਼ ਨੂੰ ਜਿੱਤ ਕੇ ਵਾਪਸ ਆ ਸਕੀਏ। ਸੋ ਮੈਂ ਫਿਰ ਬੇਨਤੀ ਕਰਾਂ, ਨੌਜਵਾਨ ਮੁੰਡੇ ਨੇ, ਬੱਚੇ ਨੇ, ਜੇ ਤਾਂ ਬਾਈ ਜੀ ਤੁਹਾਨੂੰ ਪ੍ਰਵਾਨ ਹੈ ਫਿਰ ਤਾਂ ਆਪਾਂ ਗਾਹਾਂ ਗੱਲ ਤੋਰੀਏ। ਜੇ ਤੁਹਾਨੂੰ ਪ੍ਰਵਾਨ ਨਹੀਂ, ਆਪਾਂ ਐਡਮਿਨਿਸਟ੍ਰੇਸ਼ਨ ਨੂੰ ਕਹੀਏ ਕੋਈ ਦਿੱਕਤ ਨਹੀਂ, ਹਮਾਰੇ ਵਿੱਚ ਕੋਈ ਐਸੀ ਹਰਕਤ ਨਹੀਂ ਕਰੇਗਾ। ਕਰੋ ਜੀ, ਹੱਥ ਖੜੇ ਕਰੋ। ਕੋਈ ਹੁਣ ਉਹ ਇੱਥੇ ਆਉਣਗੇ, ਉਰੇ ਆ ਰਹੇ ਨੇ, ਆਪਾਂ ਨੇ ਆਏ ਨਹੀਂ ਕਰਨਾ ਵੀ ਜੇ ਇੱਕ ਬੰਦਾ, ਵਿਸ਼ਵਾਸ ਚਾਹੀਦਾ ਹੈ। ਜੇ ਇੱਕ ਬੰਦਾ ਜਾਂਦਾ, ਤੁਹਾਨੂੰ ਇੰਨਾ ਵਿਸ਼ਵਾਸ ਚਾਹੀਦਾ ਵੀ ਤੁਹਾਡਾ ਇੱਕ ਬੰਦਾ ਤੁਹਾਡੀਆਂ ਭਾਵਨਾਵਾਂ ਦੇ ਬਿਨਾਂ ਹਿੱਲ ਨਹੀਂ ਸਕਦਾ। ਅੱਜ ਦੀ ਤਰੀਕ ਦੇ ਵਿੱਚ ਉਹਦੀ ਜ਼ਰੂਰਤ ਨਹੀਂ ਹੈ ਵੀ ਉਹ ਤੁਹਾਡੀਆਂ ਭਾਵਨਾਵਾਂ ਦੇ ਖਿਲਾਫ ਫੈਸਲਾ ਲੈ ਲਵੇ। ਸੋ ਮੇਰੀ ਬੇਨਤੀ ਸੁਣੋ, ਜਿਹੜੀ ਇੱਥੇ ਮੇਰੀ ਗੱਲ ਸੁਣ ਲਓ ਜੀ, 1 ਮਿੰਟ ਫੇਰ ਮੈਂ ਪੂਰੀ ਕਰ ਦਿਆਂ। ਤੁਹਾਡੇ 20-30 ਬੰਦਿਆਂ ਦੇ ਵਿੱਚ ਪ੍ਰਸ਼ਾਸਨ ਨੇ ਪ੍ਰੋਮਿਸ ਕੀਤਾ ਵੀ ਉਹ ਚੰਡੀਗੜ੍ਹੋਂ ਚੱਲ ਪਏ, ਵੀ ਉਹ ਭਾਵੇਂ ਐਂਬੂਲੈਂਸ 'ਚ ਆਉਣ, ਭਾਵੇਂ ਕਾਰ 'ਚ ਆਉਣ। ਮੈਂ ਫੇਰ ਇੱਕ ਵਾਰ ਬੇਨਤੀ ਕਰਦਾ, ਸਾਡੀ ਜਿੱਤ ਉਸ ਗੱਲ 'ਚ ਹੈ, ਸਾਡਾ ਡਿਸਿਪਲਿਨ ਉਸ ਗੱਲ ਦਾ ਜਿਹੜਾ ਆਪਾਂ 11-12 ਮਹੀਨੇ ਤੋਂ ਮੇਨਟੇਨ ਕੀਤਾ। ਉਹ ਆ ਕੇ ਇੱਥੇ ਖੜਦੇ ਨੇ, ਸਟੇਜ ਤੇ ਆਉਂਦੇ ਨੇ, ਅਸੀਂ ਕਿਸੇ ਦੇ ਕੋਲ ਨਹੀਂ ਜਾਣਾ, ਕਿਸੇ ਨੇ ਗੱਲ ਨਹੀਂ ਕਰਨੀ, ਉਹ ਚੰਦ ਲਫ਼ਜ਼ ਕਹਿਣ, ਉਹਦੇ ਬਾਅਦ ਸਾਡੀ ਲੜਾਈ ਖਤਮ ਹੈ। ਜੇ ਉਹ ਨਹੀਂ ਕਹਿੰਦੇ ਤਾਂ ਫਿਰ ਆਪਣਾ ਕਹਾਂ ਦਾ ਸੰਘਰਸ਼ ਚੱਲਦਾ ਰਹੂਗਾ।
ਹਾਂਜੀ ਮੈਂ ਬੇਨਤੀ ਕਰਾਂ ਕਿ ਤੁਹਾਨੂੰ ਹੋਰ ਜਿਹੜੇ 2 ਗੇਟਾਂ ਤੇ ਆਪਣੇ ਕਿਸਾਨ ਵੀਰ ਬੈਠੇ ਨੇ, ਸਾਡਾ ਕੋਈ ਸੰਪਰਕ ਹੈ ਉਹਨਾਂ ਨਾਲ, ਉਹਨਾਂ ਨੂੰ ਵੀ ਟੈਲੀਫੋਨ ਕਰੋ, ਉਹਨਾਂ ਨੂੰ ਵੀ ਇੱਥੇ ਬੁਲਾ ਲਓ, ਕਿਤੇ ਉਹ ਇਹ ਮਹਿਸੂਸ ਨਾ ਕਰਨ ਉਸ ਤੁਹਾਡੇ ਨਾਲੋਂ ਆਪਣੇ ਨਾਲੋਂ ਉਹਨਾਂ ਦੀ ਵੱਧ ਕੁਰਬਾਨੀ ਹੈ ਜਿਹੜੇ ਗੇਟ ਮੱਲੀ ਬੈਠੇ ਆ। ਉਹ ਤੁਸੀਂ ਹੈਲੀਪੈਡ ਬੰਦੇ, ਉਹ ਡਿਊਟੀ ਉਹ ਵੀ ਕਰਦੇ ਨੇ। ਜੇ ਤੁਹਾਡੇ ਕੋਲ ਕੋਈ ਉਹਦਾ ਸੰਪਰਕ ਹੈ, ਉਹ ਵੀ ਉਹਨਾਂ ਨੂੰ ਵੀ ਬੁਲਾ ਲਓ ਵੀ ਭਾਈ ਆਹ ਗੱਲ ਹੋਈ ਹੈ। ਹੁਣ ਆਪਾਂ ਜਿੰਨਾ ਚਿਰ ਉਹਨਾਂ ਦੇ ਆਉਂਦੇ ਨੇ, ਇਹਨਾਂ ਨੇ ਆਪਣੇ ਤੋਂ ਅੱਧਾ ਪੌਣਾ ਘੰਟਾ ਲਿਆ ਵੀ ਚੰਡੀਗੜ੍ਹ ਤੋਂ ਚੱਲਣ ਦਾ ਇੱਥੇ ਦਾ ਸਫ਼ਰ ਹੈ। ਜਿਹੜੇ ਐਸਪੀ ਔਲਖ ਸਾਹਿਬ ਔਰ ਡੀਐਸਪੀ ਬਰਾੜ ਸਾਹਿਬ ਉਹਨਾਂ ਨੇ ਵਾਅਦਾ ਕੀਤਾ, ਉਹਨਾਂ ਨੇ ਵਾਅਦਾ ਕੀਤਾ ਵੀ ਉਹ ਆ ਰਹੇ ਨੇ। ਅਸੀਂ ਇਸੇ ਕਰਕੇ ਜਿਹੜਾ ਟਾਈਮ ਆਪਾਂ ਉੱਥੇ ਦਾ ਸੀਗਾ ਉਹ ਥੋੜਾ ਜਿਹਾ ਐਕਸਟੈਂਡ ਕਰਤਾ ਵੀ ਇੱਥੇ ਜਮੇ ਬੈਠੇ ਆ, ਉਹ ਆ ਕੇ ਚੰਦ ਲਫ਼ਜ਼ ਕਹਿਣਗੇ ਤਾਂ ਉਹਦੇ ਆਪਾਂ ਗਾਹਾਂ ਗੱਲ ਕਰਾਂਗੇ। ਮੈਂ ਫੇਰ ਇੱਕ ਵਾਰ ਬੜੀ ਨਿਮਰਤਾ ਸਹਿਤ ਬੇਨਤੀ ਕਰਦਾ ਵੀ ਜਿਹੜੀ ਸਾਡੀ ਕਮੇਟੀ ਦੇ ਬੰਦੇ ਸੀਗੇ, ਸਾਰੇ ਜਥੇਬੰਦੀਆਂ ਦੇ ਇੱਕ ਬੰਦਾ, ਉਹ ਬੰਦੇ ਇੱਥੇ ਨੇੜੇ ਰਹਿਣ। ਉਹਦੇ ਬਾਅਦ ਉਹ ਆਉਣਗੇ, ਜਿਹੜੇ ਆਹ ਰਸਤਾ ਸਾਰਾ ਖਾਲੀ ਰੱਖਣ। ਬਾਕੀ ਰੇਸ਼ਮ ਸਿੰਘ ਹੁਣੀ ਇਹਨੂੰ ਸਾਰਿਆਂ ਪਲਾਨ ਕਰਦੇ ਨੇ, ਉਹ ਜਿਹੜੀ ਆ ਕੇ ਆਪਣੀ ਗੱਲ ਕਹਿਣ, ਗੱਲ ਕਹਿ ਕੇ ਆਪਾਂ ਸਮਾਪਤੀ ਕਰਾਂਗੇ। ਜਦੋਂ ਆਉਂਦੇ ਨੇ ਉਹਨਾਂ ਨੂੰ ਜੇ 4 ਗੱਲਾਂ ਕੋਈ ਤੁਸੀਂ ਪ੍ਰਵਾਹ ਨਹੀਂ ਕਰੋਗੇ, ਉਹਨਾਂ ਦਾ ਸਵਾਲ ਜਵਾਬ ਕਰ ਲਾਂਗੇ, ਨਹੀਂ ਕਰੇ ਗੱਲ ਕਹਿਣ ਤਾਂ ਗੱਲ ਕਹਿਣ ਕੇ ਸਮਾਪਤੀ ਹੈ। ਪ੍ਰਵਾਨ ਹੈ ਜੀ, ਪ੍ਰਵਾਨ ਹੈ ਜੀ, ਪ੍ਰਵਾਨ ਹੈ। ਹਾਲੇ ਅੱਧ ਵਿਚਾਲੇ ਦੇ ਆ, ਕੁਛ ਪਤਾ ਨਹੀਂ। ਸੰਯੁਕਤ ਕਿਸਾਨ ਮੋਰਚਾ ਇਹ ਤੁਹਾਡੀ ਪੀਸਫੁਲ ਸੰਘਰਸ਼ ਦੀ ਜਿੱਤ ਵਾਲੇ ਪਾਸੇ ਤੁਸੀਂ ਵਧਦੇ ਹੋ, ਪਰ ਇਹਦੇ ਵਿੱਚ ਬਹੁਤ ਅੱਛਾ ਰੋਲ ਸ਼ੁਰੂ ਤੋਂ ਹੀ ਜਿੱਦਣ ਦਾ ਆਪਣਾ ਸੰਘਰਸ਼ ਚੱਲਿਆ ਹੈ ਉਸ ਐਡਮਿਨਿਸਟ੍ਰੇਸ਼ਨ ਦਾ ਰਿਹਾ। ਹਰ ਸਮੇਂ ਇਹਨਾਂ ਨੇ ਕੋਆਪਰੇਟ ਕੀਤਾ ਹੈ। ਅੱਜ ਵੀ ਜਿਹੜੀ ਇਹ ਉਹਨਾਂ ਦੇ ਆਉਣ ਦੀ ਗੱਲ ਹੈ ਤਾਂ ਉਹ ਪੋਸਟ ਐਡਮਿਨਿਸਟ੍ਰੇਸ਼ਨ ਉਹਨਾਂ ਨੂੰ ਸਮਝਾਉਣ ਦੇ ਨਾਲ, ਉਹਨਾਂ ਨੂੰ ਕਨਵਿੰਸ ਕਰਨ ਦੇ ਨਾਲੋਂ ਆਏ ਆ। ਨਹੀਂ ਤਾਂ ਐਵੇਂ ਜੱਟਾਂ ਦੀ ਗੱਲ ਹੁੰਦੀ ਹੈ, ਕਈ ਵਾਰ ਹੀ ਹੋ ਜਾਂਦੀ ਹੈ, ਤਾਂ ਫਿਰ ਉਹ ਆਪਾਂ ਨੂੰ ਵੀ ਉਹ ਗੱਡਾ ਲੰਬਾ ਖਿੱਚਣਾ ਪੈਣਾ ਸੀ। ਪਰ ਫਿਰ ਮੁੜ ਕੇ ਜਦੋਂ ਆਪਾਂ ਕੋਈ ਵਾਅਦਾ ਕਰਦੇ ਆ, ਕੋਈ ਜਵਾਨ ਕਰਦੇ ਆ, ਤਾਂ ਫਿਰ ਸਾਨੂੰ ਨਿਭਾਉਣੀ ਚਾਹੀਦੀ। ਜੇ ਕੋਈ ਆਪਾਂ ਕੋਈ ਇਨਡਿਸਪਲਿਨ ਕ੍ਰੀਏਟ ਕਰਾਂਗੇ ਤਾਂ ਆਪਾਂ ਨੂੰ ਵੀ ਸੰਯੁਕਤ ਕਿਸਾਨ ਮੋਰਚੇ ਵਾਲਿਆਂ ਨੇ ਸ਼ਾਮ ਨੂੰ ਟੈਲੀਫੋਨ ਆ ਜਾਣਾ ਵੀ ਤੁਹਾਡੀ ਕੀ ਜ਼ਰੂਰਤ ਸੀ ਵੀ ਤੁਸੀਂ ਏਦਾਂ ਦਾ ਫੈਸਲਾ ਲਿਆ। ਜੇ ਆਪਣੇ ਸਾਰਿਆਂ ਦੇ ਵਿਸ਼ਵਾਸ ਦੇ ਨਾਲ ਸੰਧੂ ਇੱਥੇ ਆਉਣ ਲੱਗਿਆ, ਬਰਾੜ ਸਾਹਿਬ ਚੰਦ ਲਫ਼ਜ਼ ਕਹਿਣਗੇ, ਜਿਹੜਾ ਪ੍ਰੋਮਿਸ ਕੀਤਾ ਅਸੀਂ ਕੋਈ ਉੱਚੀ ਨੀਵੀਂ ਗੱਲ ਨਹੀਂ ਕਹਿਣੀ। ਜਦੋਂ ਉਹ ਤੁਹਾਡੇ ਕੋਲ ਉੱਥੋਂ ਚੱਲ ਪਏ, ਉਹਨਾਂ ਨੂੰ ਅਹਿਸਾਸ ਹੋ ਗਿਆ ਆਪਣੀ ਗਲਤੀ ਦਾ ਵੀ ਮੈਂ ਆਪਣੇ ਭਰਾਵਾਂ ਤੋਂ ਫੈਸਲਾ ਖਿਲਾਫ ਲੈ ਲਿਆ। ਬੜੀ ਸਾਫ਼ ਗੱਲ ਹੈ। ਉਹ ਜਦੋਂ ਉੱਥੋਂ ਗੱਡੀ 'ਚ ਬੈਠ ਕੇ ਚੱਲ ਪਏ ਤਾਂ ਇਹ ਗੱਲ ਕਲੀਅਰ ਹੋ ਗਈ ਵੀ ਉਹਨਾਂ ਨੇ ਮਹਿਸੂਸ ਕਰ ਲਿਆ ਆਪਾਂ ਨੇ ਕਿਸੇ ਨੇ ਉੱਚੀ ਨੀਵੀਂ ਗੱਲ ਨਹੀਂ ਕਹਿਣੀ। ਜਿਹੜਾ ਪ੍ਰੋਮਿਸ ਕੀਤਾ ਉਹ 4 ਲਫ਼ਜ਼ ਆ ਕੇ ਕਹਿਣਗੇ। ਆਪਾਂ ਕੋਈ ਹੂਟਿੰਗ ਨਹੀਂ, ਕੋਈ ਉੱਚਾ ਨਹੀਂ, ਕੋਈ ਨੀਚਾ ਨਹੀਂ, ਕਿਉਂਕਿ ਜ਼ਿੰਦਗੀ 'ਚ ਬੰਦੇ ਵਰਤਦੇ ਰਹਿੰਦੇ ਆ, ਕੰਮ ਕਰਦੇ ਰਹਿੰਦੇ ਆ। ਜੇ ਉਹਨਾਂ ਨੇ ਗੱਲ ਦੀ ਮੈਂ ਗਲਤੀ ਕੀਤੀ ਤਾਂ ਉਹ ਤਾਂ ਹੀ ਚੱਲ ਕੇ ਤੁਹਾਡੀ ਕਚਹਿਰੀ 'ਚ ਆਉਣ ਲੱਗਿਆ। ਜੇ ਤੁਸੀਂ ਨਾ ਚੱਲਦੇ ਤਾਂ ਰਾਜਨਾਥ ਕੋਲ ਰੱਖੇ ਹੋਣਾ ਸੀ ਉਹਨਾਂ ਨੇ। ਸੋ ਮੈਂ ਫਿਰ ਬੇਨਤੀ ਕਰਦਾ ਨਿਮਰਤਾ ਸਾਹਿਬ, ਬਰਾੜ ਸਾਹਿਬ ਚੰਦ ਲਫ਼ਜ਼ ਕਹਿਣਗੇ ਤੁਹਾਨੂੰ ਵੀ ਆਪਾਂ ਡਿਸਿਪਲਿਨ ਤੋਂ ਬਾਹਰ ਨਹੀਂ ਜਾਣਾ। ਲੜਾਈਆਂ ਇਹ ਚੱਲਦੀਆਂ ਰਹਿਣੀਆਂ, ਸੰਘਰਸ਼ ਚੱਲਦੇ ਰਹਿਣੇ ਆ। ਇਹਨਾਂ ਦਾ ਇਹ ਇੰਪ੍ਰੈਸ਼ਨ ਜਾਵੇ ਵੀ ਜਿਹੜੇ ਇਹ ਕਿਸਾਨ ਲੋਕ ਹੈ, ਇਹ ਅਸੀਂ ਆਪਾਂ ਸਾਰੇ ਇਹ ਸਮਝਦੇ ਆ ਵੀ ਇਹ ਜਜ਼ਬਾਤੀ ਨੇ, ਇਹ ਜਿੰਦਾਬਾਦ ਮੁਰਦਾਬਾਦ ਕਰਦੇ ਨੇ, ਲੜ ਪੈਂਦੇ ਨੇ। ਆਪਾਂ ਨੇ ਡਿਸਿਪਲਿਨ ਦੇ ਵਿੱਚ ਰਹਿ ਕੇ ਇਹ ਗੱਲ ਆਪਾਂ ਤੁਸੀਂ ਜਿੱਤ ਕੇ ਜਾ ਰਹੇ ਹੋ। ਸੰਧੂ ਆ ਕੇ ਤੁਹਾਡੇ ਕੋਲ ਸੌਰੀ ਫੀਲ ਕਰਨਗੇ ਔਰ ਗਾਹਾਂ ਨੂੰ ਵਿਸ਼ਵਾਸ ਦਿਵਾਉਣਗੇ। ਉਹਦੇ ਬਾਅਦ ਆਪਾਂ ਆਪਣੇ ਘਰਾਂ ਜਾਵਾਂਗੇ। ਮੈਂ ਬੇਨਤੀ ਕਰੂੰਗਾ, ਉਹ ਨੇੜੇ ਆ ਗਏ ਜੀ। ਮੈਂ ਬੇਨਤੀ ਕਰੂੰਗਾ ਜਿਹੜੇ ਸਾਡੇ ਵਲੰਟੀਅਰ ਨੇ, ਨੌਜਵਾਨ ਬੱਚੇ ਨੇ, ਮੈਂ ਫਿਰ ਬੇਨਤੀ ਕਰੂੰਗਾ ਉਹ ਐਸ ਪਾਸ ਕਿਸੇ ਨੇ ਉੱਠ ਕੇ ਭੱਜਣਾ ਨਹੀਂ ਜੀ। ਦੇਖੋ ਕਿਤੇ ਏਦਾਂ ਨਾ ਹੋਵੇ ਜੇ ਕੋਈ ਬੰਦਾ ਹੂਟਿੰਗ ਕਰੂ, ਕੋਈ ਉਹ ਸਾਡੇ ਜਿੰਨੇ ਵਲੰਟੀਅਰ ਆ ਅਸੀਂ ਲਾਈਨ ਕੱਟ ਕੇ ਖੜਾਂਗੇ। ਏਦਾਂ ਨਹੀਂ। ਇਹ ਹੁਣ ਅਸੀਂ ਕੋਈ ਗੱਲ ਉੱਚੀ ਨੀਵੀਂ ਨਹੀਂ ਕਹਿਣੀ। ਉਹ ਆ ਰਹੇ ਨੇ, ਇਹ ਵਲੰਟੀਅਰ ਏਦਾਂ ਲਾਈਨ ਬਣ ਕੇ ਖੜਨਗੇ। ਉਹਦੇ ਬਾਅਦ ਉਹ ਆਉਣਗੇ, ਚੰਦ ਲਫ਼ਜ਼ ਉਹਨਾਂ ਦੀ ਵੀ ਤਾਂ ਉਹ ਗੱਡੀ 'ਚ ਖੜ ਕੇ ਕਹਿ ਜਾਣ ਸਾਨੂੰ ਤਾਂ ਜਿਹੜੀ ਤੁਹਾਡੀਆਂ ਭਾਵਨਾਵਾਂ ਦੀਆਂ 4 ਗੱਲਾਂ ਕਹਿਣ, ਗੱਲ ਖਤਮ ਹੋ ਗਈ। ਮੈਂ ਬੇਨਤੀ ਕਰਾਂਗਾ ਬਰਾੜ ਸਾਹਿਬ ਨੂੰ ਤੁਹਾਡੇ ਨਾਲ 2 ਗੱਲਾਂ ਸਾਂਝੀਆਂ ਕਰਨ ਲਈ। ਚਲਾਕੀ ਸਾਹਿਬ ਨੇ ਜੋ ਤੁਹਾਨੂੰ ਹੁਣ ਸਾਰਾ ਸਮਝਾਇਆ, ਉਹੀ ਗੱਲ ਮੈਂ ਤੁਹਾਨੂੰ ਬੇਨਤੀ ਤੇ ਸਮਝਾਉਣਾ ਚਾਹੁੰਦਾ ਸੀ। ਤੁਸੀਂ ਸਾਰੇ ਸਾਡੇ ਕਿਸਾਨ ਵੀਰ ਹੋ, ਸਭ ਸਮਝਦੇ ਹੋ।
ਤੇ ਸਾਰਾ ਐਡਮਿਨਿਸਟ੍ਰੇਸ਼ਨ ਅਸੀਂ 1 ਸਾਲ ਤੋਂ ਇਹਨਾਂ ਦੇ ਨਾਲ ਆ, ਬੜੌਦੀ ਟੋਲ ਤੇ ਹੋਰ ਸਾਰੇ ਥਾਵਾਂ ਤੇ ਜਿਵੇਂ ਇਹਨਾਂ ਨੇ ਕਿਹਾ ਉਵੇਂ ਹੋਇਆ, ਬਟ ਅਨੁਸ਼ਾਸਨ ਅਧੀਨ ਹੋਇਆ। ਤਾਂ ਕਰਕੇ ਤੁਸੀਂ ਜਿਵੇਂ ਚਲਾਕੀ ਸਾਹਿਬ ਨੇ ਤੁਹਾਨੂੰ ਹੁਣ ਸਾਰਿਆਂ ਨੂੰ ਬੇਨਤੀ ਕੀਤੀ ਹੈ, ਆਪਾਂ ਅਨੁਸ਼ਾਸਨ 'ਚ ਰਹਿਣਾ ਤੇ ਜਦੋਂ ਉਹ ਚੱਲ ਹੀ ਪਏ ਤਾਂ ਸਭ ਕੁਝ ਹੋ ਹੀ ਗਿਆ। ਠੀਕ ਹੈ ਜੀ, ਓਕੇ, ਥੈਂਕ ਯੂ। ਠੀਕ ਹੈ ਭਾਜੀ, ਬਾਜੀ ਜਿੰਨਾ ਚਿਰ ਹੈ ਜੀ। ਹਾਂ, ਮੇਰੀ ਬੇਨਤੀ ਸੁਣੋ ਵੀ ਆਪਾਂ ਨੇ ਆ ਦਿਓ ਜੀ, ਆਪਾਂ ਨੇ ਕੋਈ ਨਾਰਾ ਨਹੀਂ, ਕੋਈ ਕੁਛ ਨਹੀਂ, ਆਪਾਂ ਜਿਹੜੀ ਆਪਣੀ ਗੱਲ ਹੈ ਉਹ ਕਹਿਣੀ ਹੈ। ਔਰ ਜਦੋਂ ਇੱਕ ਮੈਂ ਜੋ ਬੇਨਤੀ ਕਰਾਂ ਫਿਰ ਹੱਥ ਬੰਨ ਕੇ, ਕਿਤੇ ਬੇਸਵਾਦੀ ਨਾ ਕਰ ਲਿਓ। ਨੌਜਵਾਨ ਬੱਚੇ ਨੇ, ਜਿੱਤ ਨੌਜਵਾਨ ਬੱਚਿਆਂ ਦੀ ਹੈ, ਸਾਡੇ ਬੁੜਿਆਂ 'ਚ ਦਮ ਨਹੀਂ ਸੀਗਾ। ਇਹ ਜਿੱਤ ਕ੍ਰੈਡਿਟ ਨੌਜਵਾਨ ਬੱਚਿਆਂ ਨੂੰ ਜਾਂਦਾ ਹੈ। ਆਪਾਂ ਡਿਸਪਲਿਨ 'ਚ ਰਹਿ ਕੇ ਜਿੱਤਣਾ, ਕੋਈ ਇਹੋ ਜਿਹੀ ਗੱਲ ਨਹੀਂ ਕਰਨੀ ਜੇ ਸਾਨੂੰ ਉਲਾਂਭਾ ਆਵੇ ਜਾਂ ਸਾਡੀ ਹੇਠੀ ਹੋਵੇ। ਸੋ ਮੈਂ ਬੇਨਤੀ ਕਰਾਂਗਾ, ਉਹ ਨੇੜੇ ਆ ਗਏ, ਉਹ ਨੇੜੇ ਆ ਗਏ, ਉਹ ਨੇੜੇ ਆਉਂਦੇ ਨੇ, ਆ ਕੇ ਆਪਾਂ ਉਹਨਾਂ ਦੀ ਗੱਲ ਆਪਾਂ ਸੁਣ ਕੇ ਫਿਰ ਆਪਾਂ ਅਗਲੀ ਗੱਲ ਕਰਾਂਗੇ। ਨਹੀਂ ਲਾ ਲਓ, ਕਰੋ ਕਰੋ, ਕਿਉਂ ਕਰ ਲਓ। ਕਿਸਾਨ ਵੀਰੋ ਚੁੱਪ ਦਾ ਦਾਨ ਬਖਸ਼ੋ। ਸੰਧੂ ਸਾਹਿਬ ਆਪਣੇ ਵਿੱਚ ਆ ਗਏ ਤੇ ਆਪਣੇ ਮੁਬਾਰਕ ਤੋਂ ਆਪਾਂ ਨੂੰ ਚੰਦ ਲਫ਼ਜ਼ਾਂ ਦੇ ਨਾਲ ਆਪਣੇ ਦਿਲ ਦੀ ਭਾਵਨਾਵਾਂ ਤੋਂ ਜਾਣੂ ਕਰਾਉਣਗੇ ਸੰਧੂ ਸਾਹਿਬ। ਆਓ ਚਲਾਕੀ ਸਾਹਿਬ, ਆਓ। ਇੱਕ ਮੇਰੀ ਬੇਨਤੀ ਸੁਣੋ, ਜਿਹੜੀਆਂ ਤੁਹਾਡੀਆਂ ਭਾਵਨਾਵਾਂ ਹੈ ਉਹ ਮੈਂ ਸਾਰੀ ਕਮੇਟੀ ਨੇ ਕਿਹਾ, ਮੈਂ ਕਹਿਣ ਲੱਗਿਆ। ਸਤਨਾਮ ਸਿੰਘ ਸੰਧੂ, ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ, ਇਹ ਆਪਣੇ ਕਿਸਾਨੀ ਪਰਿਵਾਰ ਚੋਂ ਹੈ। ਇਹ ਛੋਟੇ ਸੀ, ਇਹ ਪਤਾ ਨਹੀਂ ਜਾਣਦੇ ਹੋਣਗੇ, ਇਹਨਾਂ ਦੇ ਫਾਦਰ ਪਿੱਪਲ ਸਿੰਘ ਸਾਡੇ ਨਾਲ ਦਿਨ ਰਾਤ ਕੰਮ ਕੀਤਾ ਉਹਨਾਂ ਨੇ। ਔਰ ਫਿਰ ਉਹ ਜਿਹੜੀ ਆਪਣੀ ਜੱਟਾਂ ਦੀ ਟ੍ਰੈਡੀਸ਼ਨਲ ਯੂਨੀਫਾਰਮ ਸੀ ਉਹ ਚਾਦਰਾ ਲਾ ਕੇ ਰੱਖਦੇ ਸੀ। ਪਰ ਇਹ ਪਤਾ ਨਹੀਂ ਇਹ ਕਿੱਦਾਂ ਇਹ ਗੱਲ ਹੋਈ ਹੈ ਜਿਹੜੀ ਇਹਨਾਂ ਨੇ ਫੈਸਲਾ ਲਿਆ। ਇਹਨਾਂ ਦੀ ਕੱਲ ਰਾਜੇਵਾਲ ਸਾਹਿਬ ਨਾਲ ਵੀ ਗੱਲ ਹੋਈ ਹੈ, ਉਹਨਾਂ ਨੇ ਵੀ ਗਿਲਾ ਕੀਤਾ। ਇਹ ਉਮੀਦ ਨਹੀਂ ਸੀ ਵੀ ਅੱਜ ਸਾਡੇ ਕੋਈ ਜੱਟਾਂ ਦਾ ਪੁੱਤ ਇਸ ਮੁਕਾਮ ਤੇ ਪਹੁੰਚ ਗਏ ਜਿੱਥੇ ਅਸੀਂ 13-14 ਮਹੀਨੇ ਤੇ ਦਿੱਲੀ ਦੀਆਂ ਸੜਕਾਂ ਤੇ ਰੋਲਦੇ ਆਂ ਔਰ ਬੀਜੇਪੀ ਸਰਕਾਰ ਨੇ ਸਾਡੇ ਨੌਜਵਾਨ ਬੱਚਿਆਂ ਦਾ ਕਤਲੇਆਮ ਕੀਤਾ ਹੈ। ਉਹ ਉਸ ਸਰਕਾਰ ਦੇ ਕਿਸੇ ਮੰਤਰੀ ਨੂੰ ਇੱਥੇ ਬੁਲਾਉਣਗੇ। ਚਲੋ ਖੈਰ, ਇਹਨਾਂ ਦੇ ਆਪਣੇ ਸਮੇਂ ਦੀ ਗੱਲ ਹੈ, ਉਹ ਗੱਲ ਖਤਮ ਹੋ ਗਈ। ਹੁਣ ਗੱਲ ਇੱਥੇ ਖੜੀ ਹੈ ਜਿਹੜੀ ਆਪਣੀ ਸਾਰਿਆਂ ਦੀ ਗੱਲ ਸੀ ਵੀ ਜੇ ਕੋਈ ਹੋਰ ਹੁੰਦਾ ਸ਼ਾਇਦ ਸਾਨੂੰ ਫਰਕ ਘੱਟ ਹੁੰਦਾ। ਸਾਡਾ ਆਪਣਾ ਕਰਕੇ, ਕਿਸਾਨੀ ਪਰਿਵਾਰ ਕਰਕੇ ਸਾਡੇ ਕੱਲ ਦਾ ਜਿਆਦਾ ਪਤਾ ਲੱਗਿਆ ਤਾਂ ਸਾਨੂੰ ਤਾਂ ਪਿੱਪਲ ਸਿੰਘ ਨੂੰ ਯਾਦ ਆਉਂਦੇ ਰਹੇ ਨੇ। ਸੋ ਮੈਂ ਫਿਰ ਇਹ ਗੱਲ ਕਰਾਂਗਾ, ਇਹ ਤੁਹਾਡੀ ਸਾਰਿਆਂ ਦੀ ਜਿੱਤ ਹੈ। ਇਹ ਚੰਦ ਲਫ਼ਜ਼ ਕਹਿਣਗੇ, ਆਪਾਂ ਭਰਾ ਬਣ ਕੇ ਇਹਨਾਂ ਤੋਂ ਸਹਿਯੋਗ ਲੈ ਕੇ ਆਪਾਂ ਨੇ ਦਿੱਲੀ ਤੋਂ ਜਿੱਤ ਕੇ ਮੁੜਨਾ ਹੈ। ਜੇ ਇਹ ਇਹਨਾਂ ਦਾ ਵਾਹ ਆਪਣੇ ਨਾਲ ਹੀ ਰਹਿਣਾ ਹੈ। ਜੇ ਕੱਲ ਨੂੰ ਕਿਤੇ ਫਿਰ ਕੋਈ ਇਹੋ ਜਿਹੀ ਗੱਲ ਹੋਊਗੀ ਤਾਂ ਫਿਰ ਆਪਾਂ ਕਿਤੇ ਭੱਜੇ ਨਹੀਂ, ਚੰਡੀਗੜ੍ਹ ਯੂਨੀਵਰਸਿਟੀ ਕਿਤੇ ਦੂਰ ਨਹੀਂ। ਸੋ ਮੈਂ ਬੇਨਤੀ ਕਰਾਂਗਾ ਬੜੇ ਸਪਸ਼ਟ ਲਫ਼ਜ਼ਾਂ ਦੇ ਵਿੱਚ, ਸੰਧੂ ਸਾਹਿਬ ਤੁਹਾਡੇ ਨਾਲ ਆਪਣੇ ਗੱਲ ਸਾਂਝੀ ਕਰਨਗੇ ਤਾਂ ਉਹ ਤੋਂ ਬਾਅਦ ਆਪਾਂ ਨੇ ਫਿਰ ਡਿਸਪਲਿਨ ਦੇ ਵਿੱਚ ਰਹਿ ਕੇ ਆਪਾਂ ਨੇ ਅਗਲੀ ਕਾਰਵਾਈ ਕਰਨੀ ਹੈ। ਕਿਸੇ ਨੇ ਉੱਠਣਾ ਨਹੀਂ। ਇਹਨਾਂ ਦੀਆਂ ਗੱਲਾਂ ਸੁਣੋ, ਜਿਹੜੀ ਸੁਣ ਕੇ ਆਪਾਂ ਫਿਰ ਉਹਦੇ ਬਾਅਦ ਅਗਲੀ ਗੱਲ ਕਰਦੇ ਹਾਂ। ਲਓ ਜੀ ਸੰਧੂ ਸਾਹਿਬ, ਪ੍ਰਵਾਨਗੀ ਹੈ ਜੀ ਸਾਰਿਆਂ ਦੀ। ਲਓ ਜੀ ਸੰਧੂ ਸਾਹਿਬ। ਮੇਰੇ ਪਿਤਾ ਸਮਾਨ ਬਜ਼ੁਰਗੋ, ਮੇਰੇ ਭਰਾਓ, ਮੇਰੇ ਵੀਰੋ, ਭੈਣੋ, ਸਭ ਤੋਂ ਪਹਿਲਾਂ ਜਿਵੇਂ ਮੇਰੇ ਸਾਥੀ ਨੇ ਕਿਹਾ, ਮੈਂ ਬਿਨਾਂ ਕਿਸੇ ਸਪਸ਼ਟੀਕਰਨ ਤੋਂ ਤੁਹਾਨੂੰ ਮਾਫੀ ਚਾਹੁੰਦਾ। ਇਸ ਗੱਲ ਦੀ ਮਾਫੀ ਚਾਹੁੰਦਾ ਮੈਂ ਆਪਣੀਆਂ, ਜੇ ਮੈਨੂੰ ਆਗਿਆ ਦਿਓ ਤਾਂ ਮੈਂ ਆਪਣੀਆਂ ਭਾਵਨਾਵਾਂ
ਤੁਹਾਡੀਆਂ ਭਾਵਨਾਵਾਂ ਨੂੰ ਕਿਸੇ ਵੀ ਗੱਲ ਕਰਕੇ ਠੇਸ ਪੁੱਜੀ ਹੈ, ਤੁਹਾਨੂੰ ਇੱਥੇ ਆਉਣਾ ਪਿਆ, ਇਹ ਕਾਲ ਦੇਣੀ ਪਈ, ਮੈਂ ਸਮਝਦਾ ਕਿ ਮੇਰੇ ਮਨ ਤੇ ਬਹੁਤ ਵੱਡਾ ਬੋਝ ਹੈ, ਪਰ ਮੈਨੂੰ ਇਸ ਗੱਲ ਦਾ ਹਮੇਸ਼ਾ ਅਫਸੋਸ ਰਹੇਗਾ। ਜਿਵੇਂ ਕਿ ਚਲਾਕੀ ਸਾਹਿਬ ਦੱਸ ਰਹੇ ਸੀਗੇ, ਮੈਂ ਤੁਹਾਡਾ ਸ਼ੁਕਰਗੁਜ਼ਾਰ ਇਸ ਕਰਕੇ ਵੀ ਹਾਂ ਕਿ ਤੁਸੀਂ ਮੇਰੇ ਦਾਦਾ ਜੀ, ਮੇਰੇ ਪਿਤਾ ਜੀ ਦੀ ਬਦੌਲਤ ਮੈਨੂੰ ਰੈਕੋਗਨਾਈਜ਼ ਕੀਤਾ, ਆਪਣੇ ਬੱਚੇ ਵਾਂਗੂ ਪਿਆਰ ਕੀਤਾ ਹੈ। ਔਰ ਇਸ ਸੰਸਥਾ ਦੇ ਵਿੱਚ ਆ ਕੇ ਵੀ ਜੋ ਮੈਨੂੰ ਇਨਫੋਰਮੇਸ਼ਨ ਮਿਲਦੀ ਸੀ ਕਿ ਬਹੁਤ ਹੀ ਇੱਕ ਸੰਜੀਦਾ ਤਰੀਕੇ ਦੇ ਨਾਲ ਤੁਸੀਂ ਆ ਕੇ ਪ੍ਰਦਰਸ਼ਨ ਜਾਂ ਆਪਣਾ ਜਿਹੜਾ ਪੱਖ ਰੱਖਿਆ ਹੈਗਾ, ਤਾਂ ਮੈਂ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦੀ ਵੀ ਹਾਂ। ਔਰ ਮੈਂ ਹਮੇਸ਼ਾ ਹੀ, ਅੱਜ ਠੀਕ ਹੈ ਇਹ ਮੁੱਦਾ ਇਸ ਤਰ੍ਹਾਂ ਦਾ ਬਣਿਆ ਕਿ ਮੈਂ ਕੋਈ ਗੱਲ ਕਰਾਂ ਸ਼ਾਇਦ ਠੀਕ ਨਹੀਂ ਹੈ, ਮੈਂ ਆਪਣੇ ਆਪ ਨੂੰ ਹਮੇਸ਼ਾ ਹੀ ਕਿਸਾਨ ਪਰਿਵਾਰ ਦਾ ਹਿੱਸਾ ਸਮਝਿਆ। ਮੇਰੀਆਂ 2 ਪੀੜ੍ਹੀਆਂ, ਇਹਨਾਂ ਨੇ ਮੇਰੇ ਪਿਤਾ ਜੀ ਦਾ ਜ਼ਿਕਰ ਕੀਤਾ, ਮੇਰੇ ਦਾਦਾ ਜੀ ਸਰਦਾਰ ਡੋਗਰ ਸਿੰਘ, ਤੁਹਾਡੇ ਜਿਹੜੇ ਬਜ਼ੁਰਗ ਬੈਠੇ ਜਾਣਦੇ ਆ, ਉਹਨਾਂ ਨੇ 50 ਸਾਲ ਕਿਸਾਨ ਯੂਨੀਅਨ ਦੀ ਜਦੋਂ ਗਠਨ ਹੋਇਆ ਸੀ, ਔਰ ਉਹਨਾਂ ਦੀ ਇੱਛਾ ਸੀ ਕਿ ਮੈਂ ਕਿਸਾਨ ਯੂਨੀਅਨ ਦੇ ਝੰਡੇ ਵਿੱਚ ਲਪੇਟ ਕੇ ਮੇਰਾ ਸੰਸਕਾਰ ਹੋਵੇ। ਮੇਰੇ ਦਾਦਾ ਜੀ ਦਾ ਸੰਸਕਾਰ ਕਿਸਾਨ ਯੂਨੀਅਨ ਦੇ ਝੰਡੇ ਵਿੱਚ ਹੋਇਆ। ਫਿਰ ਮੇਰੇ ਪਿਤਾ ਜੀ ਦਾ ਸੀਗਾ ਕਿ ਉਹ ਬਿਮਾਰ ਸੀਗੇ, ਲੇਕਿਨ ਆਖਰੀ ਦਮ ਤੱਕ ਉਹ ਸੰਘਰਸ਼ 'ਚ ਰਹੇ। ਔਰ ਉਹਨਾਂ ਦੀ ਵੀ ਇੱਛਾ ਸੀਗੀ ਕਿ ਮੇਰੀ ਇੱਕੋ ਇੱਛਾ ਹੈ ਕਿ ਇੱਕ ਕਿਸਾਨ ਯੂਨੀਅਨ ਦੇ ਤਿਰੰਗੇ 'ਚ ਉਹਨਾਂ ਦਾ ਸੰਸਕਾਰ ਹੋਵੇ, ਉਹ ਵੀ ਹੋਇਆ। ਚਲੋ ਸਾਡੀ ਡਿਊਟੀ ਪਰਮਾਤਮਾ ਨੇ ਐਜੂਕੇਸ਼ਨ ਚਲਾਈ ਸੀ। ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਰਹੇ, ਜਿੰਨੇ ਵੀ ਕਿਸਾਨ ਆਗੂ ਸਾਨੂੰ ਲੋਕਲ ਮਿਲਦੇ, ਹਮੇਸ਼ਾ ਅਸੀਂ ਇਹ ਸਮਝ ਕੇ ਆਪਣੇ ਬਜ਼ੁਰਗਾਂ ਦੀ ਸ਼ਕਲ ਨਜ਼ਰ ਆਉਂਦੀ ਹੈ, ਉਹਨਾਂ ਵਿੱਚੋਂ ਮੈਨੂੰ ਆਪਣੇ ਦਾਦਾ ਜੀ ਨਜ਼ਰ ਆਉਂਦੇ ਆ, ਆਪਣੇ ਪਿਤਾ ਜੀ ਨਜ਼ਰ ਆਉਂਦੇ ਰਹੇ ਹੈਗੇ ਨੇ, ਹਮੇਸ਼ਾ ਸਤਿਕਾਰ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਹ ਵੀ ਗੱਲ ਮੈਂ ਸਪਸ਼ਟ ਕਰਨੀ ਚਾਹੁੰਦਾ ਕਿ ਜਿਹੜਾ ਪ੍ਰੋਗਰਾਮ ਸੀਗਾ, ਖੱਟਰ ਸਾਹਿਬ ਨੂੰ ਨਾ ਬੁਲਾਇਆ ਗਿਆ, ਨਾ ਇਨਵਾਈਟ ਕੀਤਾ ਗਿਆ, ਰਾਜਨਾਥ ਜੀ ਦੇ ਆਉਣ ਦਾ ਪ੍ਰੋਗਰਾਮ ਸੀਗਾ। ਉਹ ਪ੍ਰੋਗਰਾਮ ਵੀ ਡਿਫੈਂਸ ਦਾ ਪ੍ਰੋਗਰਾਮ ਸੀ, ਕਿਉਂਕਿ ਮੈਂ ਦੱਸਣਾ ਜ਼ਰੂਰੀ ਸਮਝਦਾ, ਅਸੀਂ ਇੱਕ ਸੈਟੇਲਾਈਟ ਸੈਂਟਰ ਜਿਹੜਾ ਸੀਗਾ, ਜਿਹੜੇ ਪੜ੍ਹੇ ਲਿਖੇ ਕਿਸਾਨ ਨੇ ਸਮਝਦੇ ਹੋਣਗੇ, ਪੰਜਾਬ ਦੇ ਵਿੱਚ ਪਹਿਲੀ ਵਾਰੀ ਸਟੈਬਲਿਸ਼ ਕਰਨ ਜਾ ਰਹੇ ਸੀ। ਕੋਈ 2.5 ਕਰੋੜ ਰੁਪਈਆ ਉੱਤੇ ਲਗਾਇਆ ਸੀ, ਜਿੱਥੋਂ ਸਾਰੀ ਜਿਹੜੀ ਸਾਡੀ ਧਰਤੀ ਦਾ ਪਾਣੀ ਘਟ ਰਿਹਾ ਜਾਂ ਸਾਡੀਆਂ ਫਸਲਾਂ ਦੇ ਹੋਰ ਇਸ਼ੂ ਨੇ, ਉਹਦੀ ਸੈਟੇਲਾਈਟ ਇਮੇਜਸ ਦੇ ਨਾਲ ਉਹਦੀ ਰਿਸਰਚ ਸ਼ੁਰੂ ਕਰਨੀ ਸੀ। ਉਹ ਡਿਫੈਂਸ ਨਾਲ ਰਿਲੇਟਡ ਸੀ, ਇਸ ਕਰਕੇ ਇਹ ਕਹ ਲਓ ਗੁਸਤਾਖੀ ਹੋ ਗਈ ਸਾਥੋਂ, ਜਨ ਭੂਲ ਪੁਣੇ 'ਚ ਹੋ ਗਿਆ। ਕੋਈ ਮਨਸ਼ਾ ਕਿਸਾਨਾਂ ਦੇ ਹਿਰਦੇ ਨੂੰ ਠੇਸ ਪਹੁੰਚਾਉਣ ਦੀ ਕਦੇ ਵੀ ਨਹੀਂ ਹੋ ਸਕਦੀ, ਕਿਉਂਕਿ ਜਿਸ ਪਰਿਵਾਰ ਦੀਆਂ 2 ਪੀੜ੍ਹੀਆਂ, ਤੀਜੀ ਪੀੜ੍ਹੀ ਵੀ ਮੈਂ ਜ਼ਿਕਰ ਨਹੀਂ ਕੀਤਾ, ਮੇਰਾ ਛੋਟਾ ਭਰਾ ਫਰਮਾਨ ਸਿੰਘ, ਜਿਹੜੀਆਂ 32 ਜਥੇਬੰਦੀਆਂ ਨੇ ਉਹਨਾਂ ਵਿੱਚੋਂ ਇੱਕ ਵਿੱਚ ਉਹ ਵੀ ਦਿੱਲੀ ਬੈਠੇ ਨੇ, ਸੇਵਾ ਕਰ ਰਿਹਾ, ਅੱਜ ਵੀ ਕਰ ਰਿਹਾ ਹੈਗਾ। ਮੈਨੂੰ ਉਸ ਦਾ ਵੀ ਫੋਨ ਆਇਆ ਸੀ। ਔਰ ਕੱਲ੍ਹ ਹੀ ਜਦੋਂ ਇਹ ਗੱਲ ਪਤਾ ਲੱਗੀ ਕਿ ਭਾਈ ਇਹ ਚੀਜ਼ ਦਾ ਇਤਰਾਜ਼ ਹੋ ਰਿਹਾ, ਮੈਂ ਕੱਲ੍ਹ ਹੀ ਰਾਜੇਵਾਲ ਸਾਹਿਬ ਨੂੰ ਫੋਨ ਕੀਤਾ, ਜਿਵੇਂ ਚਲਾਕੀ ਸਾਹਿਬ ਨੇ ਦੱਸਿਆ। ਮੈਨੂੰ ਪਤਾ ਲੱਗਿਆ ਕਿ ਉਹਨਾਂ ਦੇ ਭਰਾ ਦੀ ਦੁਖਦਾਈ ਮੌਤ ਵੀ ਹੋਈ ਹੈ, ਅਫਸੋਸ ਵੀ ਕਰਨਾ ਸੀ। ਔਰ ਉਹਨਾਂ ਨੇ ਮੈਨੂੰ ਕੱਲ੍ਹ ਦਾ ਸਮਾਂ ਵੀ ਦਿੱਤਾ, ਮੈਂ ਕੱਲ੍ਹ ਪਿੰਡ ਜਾ ਰਿਹਾ ਹੈਗਾ, ਮੇਰੇ ਬਜ਼ੁਰਗਾਂ ਦੀ ਥਾਂ, ਤੁਸੀਂ ਵੀ ਸਾਰੇ ਬਜ਼ੁਰਗਾਂ ਦੀ ਥਾਂ ਹੋ। ਔਰ ਕੱਲ੍ਹ ਹੀ ਫੈਸਲਾ ਕਰ ਲਿਆ ਸੀਗਾ ਕਿ ਇਹ ਪ੍ਰੋਗਰਾਮ ਅਸੀਂ ਬਿਲਕੁਲ ਨਹੀਂ ਕਰਾਂਗੇ ਜਿਸ ਦੇ ਨਾਲ ਕਿਸੇ ਤਰ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ। ਅਸੀਂ ਦੱਸਣ ਦੀ ਵੀ ਕੋਸ਼ਿਸ਼ ਕੀਤੀ ਕੁਝ ਸੀਨੀਅਰ ਕਿਸਾਨ ਆਗੂਆਂ ਨੂੰ, ਲੇਕਿਨ ਮੈਂ ਸਮਝਦਾ ਕਿ ਇਹ ਵੀ ਇੱਕ ਸਬਬ ਬਣਨਾ ਸੀ। ਤੁਹਾਡੇ ਇੱਥੇ ਚਰਨ ਪਏ ਆ, ਤੁਸੀਂ ਆਏ ਹੋ। ਮੈਂ ਆਪਣੇ ਸਾਥੀਆਂ ਨੂੰ ਵੀ ਬੇਨਤੀ ਕੀਤੀ ਸੀ ਕਿ ਜਿੰਨੀ ਕੁ ਸੇਵਾ ਹੋ ਸਕਦੀ ਹੈ ਜਲ ਪਾਣੀ ਦੀ, ਪ੍ਰਸ਼ਾਦੇ ਪਾਣੀ ਦੀ, ਅਸੀਂ ਕਰੀਏ। ਔਰ ਇੱਕ ਵਾਰ ਫਿਰ ਹੱਥ ਜੋੜ ਕੇ ਤੁਹਾਡੇ ਕੋਲੋਂ ਦਿਲ ਦੀਆਂ ਗਹਿਰਾਈਆਂ 'ਚੋਂ, ਇੱਕ ਬਣਾਉਟੀ ਨਹੀਂ ਹੈ ਇਹ, ਮੈਂ ਇਸ ਗੱਲ ਦੀ ਮਾਫੀ ਮੰਗਦਾ ਕਿ ਕਿਸੇ ਵੀ ਗੱਲ ਕਰਕੇ ਤੁਹਾਡੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ, ਤੁਹਾਨੂੰ ਖੇਚਲ ਕਰਨੀ ਪਈ, ਤੁਹਾਨੂੰ ਦਰਾਤ ਤੋਂ ਤੁਸੀਂ ਵੱਖ-ਵੱਖ ਪਿੰਡਾਂ 'ਚੋਂ ਆਏ ਹੋ। ਤੋ ਮੈਂ ਹਮੇਸ਼ਾ ਇਸ ਗੱਲ ਦਾ ਅੱਗੇ ਵਾਸਤੇ ਵੀ ਖਿਆਲ ਰੱਖਾਂਗੇ ਕਿ ਕੋਈ ਔਰ ਜੇ ਕੋਈ ਸਾਡੀ ਜਿੱਥੇ ਡਿਊਟੀ ਸਮਝਦੇ ਹੋ, ਕਿਉਂਕਿ ਅਸੀਂ ਸੰਸਥਾ ਦੇ ਵਿੱਚ ਵੀ ਸਾਰੇ ਕਿਸਾਨ ਹੀ ਜਿਹੜੇ ਹੈਗੇ ਨੇ, ਘਰਾਂ ਦੇ ਬੱਚੇ ਨੇ, ਅਸੀਂ ਸਾਰੇ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਆਹ ਟੋਲ ਪਲਾਜ਼ਾ ਤੇ ਧਰਨਾ ਲੱਗਿਆ ਹੋਇਆ, ਇੱਥੇ ਕੋਈ ਸੇਵਾ ਸਾਡੀ ਲਾਉਣੀ ਚਾਹੁੰਦੇ ਹੋ, ਕੋਈ ਵੀ ਸੇਵਾ ਕਿਸੇ ਤਰ੍ਹਾਂ ਦੀ ਚਾਹੁੰਦੇ ਹੋ, ਕੋਈ ਉਮੀਦ ਰੱਖ ਸਕਦੇ ਹੋ, ਤੇ ਅਸੀਂ ਹਾਜ਼ਰ ਹਾਂ। ਇੰਨੇ ਸ਼ਬਦਾਂ ਨਾਲ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦੇ ਇੱਥੇ ਆਉਣ ਤੇ ਬਹੁਤ ਧੰਨਵਾਦ। ਤੁਸੀਂ ਆਏ ਔਰ ਮੇਰੇ ਸਿਰ ਤੇ ਹੱਥ ਰੱਖਿਆ, ਤੁਹਾਡਾ ਬਹੁਤ ਧੰਨਵਾਦ।